ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅਪਡੇਟ ਅਮਰੀਕਾ ਦਾ ਪ੍ਰੋਗਰਾਮ ਜਿਹੜਾ ਸ਼ਨੀਚਰਵਾਰ ਦਾ ਅਪਡੇਟ ਇਮੀਗ੍ਰੇਸ਼ਨ। ਆਪਣੇ ਨਾਲ US ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੇਣਾ ਜੀ ਜੁੜ ਚੁੱਕੇ ਨੇ। ਅਟਰਨੀ ਟੇਰਕੇਣਾ ਜੀ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸੋ ਥੋੜ੍ਹੀ ਜਿਹੀ ਦੇਰੀ ਹੋ ਗਈ, ਉਸ ਚੀਜ਼ ਦੇ ਲਈ ਮਾਫੀ ਹਾਂ, ਪਰ ਇੱਕ ਤਾਜੀ ਬ੍ਰੇਕਿੰਗ ਨਿਊਜ਼ ਜਿਹੜੀ ਉਹ ਆ ਰਹੀ ਹੈ ਇਮੀਗ੍ਰੇਸ਼ਨ ਦੇ ਬਾਬਤ। ਸੋ ਉਸ ਦੇ ਬਾਰੇ ਥੋੜ੍ਹੀ ਜਿਹੀ ਰੀਡ ਅਪ ਕਰਦੇ ਪਏ ਸੀਗੇ ਅਟਰਨੀ ਟਿਰਕੇਣਾ ਜੀ, ਤਾਂ ਜੋ ਤੁਹਾਨੂੰ ਜਿਹੜੀ ਆ ਸਹੀ ਇਨਫੋਰਮੇਸ਼ਨ ਉਹ ਜਿਹੜੀ ਉਹ ਮਿਲੇ। ਅਤੇ ਉੱਧਰ ਵਧਣ ਤੋਂ ਪਹਿਲਾਂ ਸਾਡੇ ਅੱਜ ਦੇ ਸਪੋਂਸਰਸ, ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500 4082722500। ਟੇਰਕੇਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੇਣਾ 415 909 0503। ਮਨਜੀਤ ਸਿੰਘ ਕੁਲਾਰ, ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ, ਸਨੀ ਪੁਰੇਵਾਲ, ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਜਰਨੈਲ ਸਿੰਘ ਜੌਹਰ, ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, ਓਂਕਾਰ ਸਿੰਘ ਫਰੈਜ਼ਨੋ, ਸਰਬਜੀਤ ਸਿੰਘ ਰਿੰਡਨ ਗੈਸ ਐਂਡ ਫੂਡ ਐਲਕੋ ਨਵਾਡਾ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਸ ਵਾਇਓਮਿੰਗ, ਬਿੰਦਰ ਧਾਲੀਵਾਲ, ਮੇਜਰ ਸਿੰਘ ਸਿੱਧੂ, ਗੁਰਮੇਲ ਸਿੰਘ ਲਿੱਦੜ ਬੇਕਰਸਫੀਲਡ, ਧਰਮ ਸਿੰਘ ਕੁਲਦੀਪ ਸਿੰਘ ਸੰਘਾ ਬੇਕਰਸਫੀਲਡ, ਪਰਮਜੀਤ ਸਿੰਘ ਦਿਓਲ ਫਰੈਜ਼ਨੋ ਅਤੇ ਜਸਪਾਲ ਸਿੰਘ ਯੂਬਾ ਸਿਟੀ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਸੋ ਅਟਰਨੀ ਟੇਰਕੇਣਾ ਜੀ, ਬ੍ਰੇਕਿੰਗ ਨਿਊਜ਼ ਜਿਹੜੀ USCIS ਦੀ ਆ ਰਹੀ ਹੈ, ਕੋਈ ਪਾਲਿਸੀ ਦੇ ਵਿੱਚ ਚੇਂਜਸ ਕੀਤੀਆਂ ਆ। ਅਕਸਰ ਕਹਿੰਦੇ ਰਹਿੰਦੇ ਵੀ ਕੋਈ ਖੁਸ਼ਖਬਰੀ ਸੁਣਾਇਆ ਕਰੋ, ਇਹ ਅੱਜ ਫਿਰ ਹੈ ਗੁੱਡ ਨਿਊਜ਼ ਆ? ਹਾਂਜੀ ਹਾਂਜੀ, ਪੂਰੀ ਗੁੱਡ ਨਿਊਜ਼ ਅੱਜ। ਪਹਿਲਾਂ ਤਾਂ ਇੱਦਾਂ ਕਿ ਹੁਣੇ ਹੀ ਜਿਹੜੀ ਅਪਡੇਟ ਉਹ ਆਇਆ ਵਾ, ਤੇ ਮੇਰੇ ਖਿਆਲ ਮੈਂ ਚੈੱਕ ਵੀ ਕਰ ਰਿਹਾ ਸੀ ਇੰਟਰਨੈਟ ਤੇ, ਸ਼ਾਇਦ ਪਹਿਲਾਂ ਹੀ ਆਪਾਂ ਜਿਹੜੀ ਖਬਰ ਸੁਣਾਉਣ ਲੱਗੇ ਹਾਂ। ਸੋ ਇੱਦਾਂ ਕਿ ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਹਦੇ ਉੱਤੇ ਅਪਡੇਟ ਆਊਗਾ। ਸੋ ਜਿੰਨੀ ਹੁਣ ਇਨਫੋਰਮੇਸ਼ਨ ਹੈਗੀ ਉਹਦੇ ਹਿਸਾਬ ਨਾਲ ਅੱਗੇ ਚੱਲ ਰਹੇ ਹਾਂ। ਸੋ ਇਹ ਹੈ ਜੀ ਬ੍ਰੇਕਿੰਗ ਨਿਊਜ਼ ਕਿ ਜਿਹੜੇ ਅਸਾਲਮ ਵਾਲੇ ਸੀਗੇ ਕੇਸ, ਜਿਹਨਾਂ ਦੇ ਕੇਸ ਪਾਸ ਹੋਏ ਆ, ਉਹਨਾਂ ਨੂੰ ਪਹਿਲਾਂ 1 ਸਾਲ ਵੇਟ ਕਰਨਾ ਪੈਂਦਾ ਸੀਗਾ ਗ੍ਰੀਨ ਕਾਰਡ ਫਾਈਲ ਕਰਨ ਲਈ। ਸੋ ਇਹਨਾਂ ਨੇ ਜਿਹੜੀ 1 ਸਾਲ ਦੀ ਉਹ ਰਿਕੁਆਇਰਮੈਂਟ ਆ, ਉਹਦੇ ਵਿੱਚ ਇਹਨਾਂ ਨੇ ਪੋਲਿਸੀ ਨੂੰ ਇੰਟਰਪ੍ਰੇਟ ਇਸ ਹਿਸਾਬ ਨਾਲ ਕੀਤਾ ਕਿ ਉਹ ਕਹਿੰਦੇ ਕਿ ਸਾਨੂੰ ਜਿਹੜੀ 1 ਸਾਲ ਦੀ ਰਿਕੁਆਇਰਮੈਂਟ ਆ ਕਿ ਤੁਸੀਂ ਫਿਜ਼ੀਕਲੀ ਪ੍ਰੈਜ਼ੈਂਟ ਹੋਣੇ ਚਾਹੀਦੇ ਹੋ ਐਟ ਦਾ ਟਾਈਮ ਆਫ ਫਾਈਲਿੰਗ। ਤੇ ਫਿਜ਼ੀਕਲੀ ਪ੍ਰੈਜ਼ੈਂਟ ਮੈਟਰ ਨਹੀਂ ਕਰਦਾ, ਜਦੋਂ ਆਪਾਂ ਤੁਹਾਡਾ ਗ੍ਰੀਨ ਕਾਰਡ ਅਪਰੂਵ ਕਰਨਾ, ਬਾਏ ਦੈਟ ਟਾਈਮ ਤੁਸੀਂ ਫਿਜ਼ੀਕਲੀ ਪ੍ਰੈਜ਼ੈਂਟ ਹੋਣੇ ਚਾਹੀਦੇ ਹੋ। ਸੋ ਕਹਿਣ ਦਾ ਮਤਲਬ ਹੈਗਾ ਕਿ ਉਹਨੂੰ ਪਹਿਲਾਂ ਇੰਟਰਪ੍ਰੇਟ ਇਸ ਹਿਸਾਬ ਨਾਲ ਕੀਤਾ ਜਾਂਦਾ ਸੀ ਕਿ ਅਸਾਲਮ ਪਾਸ ਹੋਣ ਤੋਂ ਬਾਅਦ ਤੁਹਾਨੂੰ 1 ਸਾਲ ਵੇਟ ਕਰਨੀ ਪਊਗੀ, ਫਿਰ ਤੁਸੀਂ ਗ੍ਰੀਨ ਕਾਰਡ ਫਾਈਲ ਕਰੋਗੇ। ਹੁਣ ਉਹ ਕਹਿੰਦੇ ਆ ਕਿ ਤੁਸੀਂ ਜਦੋਂ ਇਮੀਗ੍ਰੇਸ਼ਨ ਨੇ ਤੁਹਾਡੀ ਐਪਲੀਕੇਸ਼ਨ ਦੇ ਉੱਤੇ ਫੈਸਲਾ ਲੈਣਾ ਗ੍ਰੀਨ ਕਾਰਡ ਲਈ, ਤੇ ਤਦ ਤੱਕ ਤੁਹਾਨੂੰ ਸਾਲ ਹੋਣਾ ਚਾਹੀਦਾ। ਸੋ ਸਾਨੂੰ ਹੁਣ ਸਾਰਿਆਂ ਨੂੰ ਪਤਾ ਹੀ ਹੈ ਕਿ ਸਾਲ ਤੋਂ ਉੱਤੇ ਇਹ ਆਲਰੇਡੀ ਲਾ ਰਹੇ ਆ ਗ੍ਰੀਨ ਕਾਰਡ ਦੀ ਐਪਲੀਕੇਸ਼ਨ ਅਪਰੂਵ ਕਰਨ ਲਈ, 485 ਐਡਜਸਟਮੈਂਟ ਆਫ ਸਟੇਟਸ ਜਿਹਨੂੰ ਕਹਿੰਦੇ ਆ। ਸੋ ਨਵੀਆਂ ਅਮੈਂਡਮੈਂਟ ਦੇ ਥੱਲੇ ਹੁਣ ਤੁਹਾਡਾ ਅਸਾਲਮ ਪਾਸ ਹੋਣ ਤੋਂ ਬਾਅਦ ਇਮੀਡੀਏਟਲੀ ਬਾਅਦ ਤੁਸੀਂ ਆਪਣਾ ਜਿਹੜਾ ਗ੍ਰੀਨ ਕਾਰਡ ਆ ਉਹ ਫਾਈਲ ਕਰ ਸਕਦੇ ਆ। ਤੇ 1 ਸਾਲ ਵੇਟ ਕਰਨ ਦੀ ਪਾਲਿਸੀ ਤੋਂ ਇਹ ਪਤਾ ਲੱਗ ਰਿਹਾ ਹੈ ਕਿ 1 ਸਾਲ ਵੇਟ ਕਰਨ ਦੀ ਸ਼ਾਇਦ ਹੁਣ ਲੋੜ ਜਿਹੜੀ ਆ ਉਹ ਨਹੀਂ ਪਊਗੀ, ਕਿਉਂਕਿ 1 ਸਾਲ ਉਹਨਾਂ ਦਾ ਤੁਹਾਡਾ ਵੇਟ ਕਰਦੇ ਕਰਦੇ ਲੰਘ ਜਾਣਾ। ਸੋ ਇਹ ਹੈ ਕਿ ਉਹ ਐਪਲੀਕੇਸ਼ਨ ਹੁਣ ਰਾਈਟ ਵੇ ਕੇਸ ਪਾਸ ਹੋਣ ਤੋਂ ਬਾਅਦ ਫਾਈਲ ਕੀਤੀ ਜਾ ਸਕਦੀ ਹੈ। ਜੀ। ਸੋ ਇਹ ਚੰਗੀ ਗੱਲ ਆ, ਥੋੜ੍ਹੀ ਜਿਹੀ ਤੇਜ਼ੀ ਆਊਗੀ ਗ੍ਰੀਨ ਕਾਰਡ ਮਿਲਣ ਵਾਲਿਆਂ ਦੇ ਵਿੱਚ, ਉਹਨਾਂ ਨੂੰ ਥੋੜ੍ਹੀ ਤੇਜ਼ੀ ਆਊਗੀ, ਅਪਲਾਈ ਜਿਹੜੇ ਆ ਉਹ ਜਲਦੀ ਕਰ ਸਕਣਗੇ। ਸਾਲ ਦੀ ਜਿਹੜੀ ਉਹ ਵੇਟ ਨਹੀਂ ਆ, ਪਰ ਅਸਾਈਲਮ ਪ੍ਰਾਪਤ ਕਰਨ ਦੀ ਜਿਹੜੀ ਜੱਦੋਜਹਿਦ ਆ ਉਹ ਉੱਦਾਂ ਹੀ ਆ। ਉਹ ਤਾਂ ਉੱਦਾਂ ਹੀ ਆ। ਹਾਂਜੀ, ਹੁਣ ਉਹ ਤਾਂ ਉਹਦੇ ਵਿੱਚ ਨਹੀਂ, ਜਿਹੜਾ ਇਹ ਆ ਵੀ ਹੁਣ ਸਾਲ ਵੇਟ ਕਰਨ ਦੀ ਬਜਾਏ ਤੁਸੀਂ ਡਾਇਰੈਕਟ ਸਿੱਧਾ ਹੀ ਗ੍ਰੀਨ ਕਾਰਡ ਜਿਹੜਾ ਉਹ ਫਾਈਲ ਕਰ ਸਕਦੇ ਹੋ ਫਿਰ ਉਸ ਦੇ ਵਿੱਚ। ਪਰ ਇਹ ਹੈ ਕਿ ਜਿਹੜਾ ਹੁਣ ਥੋੜੀ ਜਿਹੀ ਡਿਸਕਸ਼ਨ, ਕਿਉਂਕਿ ਪਿਛਲੀ ਵਾਰੀ ਵੀ ਕਾਲਰ ਕਿਸੇ ਨੇ ਕਿਹਾ ਸੀਗਾ ਕਿ ਕੇਸ ਪਾਸ ਹੋਣ ਤੋਂ ਬਾਅਦ ਫੈਮਲੀਆਂ ਦਾ ਕਿੱਦਾਂ, ਉਹਨਾਂ ਦੇ ਬਾਰੇ ਦੱਸ ਦਿਓ ਕੀ ਪ੍ਰੋਸੈਸ ਆ। ਸੋ ਲੋਕਾਂ ਨੂੰ ਹੁਣ ਇਹ ਕਲੈਰੀਫਿਕੇਸ਼ਨ ਨਹੀਂ ਕਿ ਅਸਾਲਮ ਦੀ ਤਾਂ ਆਪਾਂ ਬੜੀ ਵਾਰੀ ਗੱਲ ਕਰ ਲਈ ਕਿ ਅਸਾਲਮ ਕਿੱਦਾਂ, ਕੋਰਟ ਦਾ ਕੀ ਹਿਸਾਬ ਕਿਤਾਬ ਆ। ਸੋ ਅੱਜ ਦਾ ਜਿਹੜਾ ਸ਼ੋਅ ਆ ਸਾਰਾ ਉਹਨਾਂ ਵਾਸਤੇ ਆ ਜਿਹਨਾਂ ਦੇ ਕੇਸ ਜਿਹੜੇ ਪਾਸ ਹੋਏ ਆ। ਸੋ ਉਹਦੇ ਬਾਰੇ ਆਪਾਂ ਗੱਲ ਵੈਸੇ ਹੀ ਕਰਨੀ ਸੀਗੀ। ਸੋ ਟੌਪਿਕ ਰਿਸਰਚ ਕਰਦੇ ਕਰਦੇ ਆਪਣਾ ਦੇਖਿਆ ਕਿ ਰੈਗੂਲੇਸ਼ਨ ਦੀ ਉਹਨਾਂ ਨੇ ਇੰਟਰਪ੍ਰੀਟੇਸ਼ਨ ਇਹ ਰੱਖੀ ਆ ਕਿ ਸਾਨੂੰ ਹੁਣ ਇਹ ਹੈ ਕਿ ਵੇਟ ਕਰਨ ਦੀ ਵੀ ਲੋੜ ਨਹੀਂ, ਪਹਿਲਾਂ ਆਪਾਂ ਸਿੱਧੇ ਜਿਹੜਾ ਫਾਈਲ ਕਰ ਸਕਦੇ ਹਾਂ ਤੇ ਬਾਅਦ 'ਚ ਉਹਨਾਂ ਨੂੰ ਆਰਗਿਊ ਕਰ ਸਕਦੇ ਹਾਂ ਕਿ ਜਿਹੜਾ 1 ਸਾਲ ਆ ਤੁਹਾਡਾ, ਉਹ ਤੁਹਾਨੂੰ ਐਟ ਦਾ ਟਾਈਮ ਆਫ ਅਪਰੂਵਲ ਤੇ ਮੈਟਰ ਕਰਦਾ ਕੀ ਆ। ਤੇ ਜਿਹੜਾ ਦੱਸਦੇ ਜਾਈਏ ਕਿ ਜਿਹੜਾ ਅਸਾਈਲਮ ਤੇ ਅਸਾਈਲੀ ਤੇ ਰਿਫਿਊਜੀ ਆ, ਇਹ ਦੋਨਾਂ ਦੇ ਜਿਹੜੀ ਐਡਜਸਟਮੈਂਟ ਆਫ ਸਟੇਟਸ ਦੇ ਜਿਹੜੇ ਪ੍ਰੋਸੈਸ ਸੀਗੇ ਇਹ ਅਲੱਗ-ਅਲੱਗ ਆ। ਇਹਨੂੰ ਕਈ ਲੋਕੀ ਜਿਹੜੇ ਕਾਫੀ ਆਪਣੇ ਨਾ ਮਿਕਸ ਕਰ ਦਿੰਦੇ ਆ ਕਿ ਅਸਾਈਲੀ ਦੀਆਂ ਰਿਕੁਆਇਰਮੈਂਟ ਹੋਰ ਆ, ਰਿਫਿਊਜੀ ਦੀਆਂ ਰਿਕੁਆਇਰਮੈਂਟ ਹੋਰ ਆ। ਤੇ ਅੱਜ ਸਾਰੇ ਆਪਾਂ ਇਸੇ ਟੌਪਿਕ ਬਾਰੇ ਡਿਸਕਸ ਜਿਹੜੀ ਕਰਾਂਗੇ।
ਠੀਕ ਹੈ। ਸੋ ਬ੍ਰੇਕਿੰਗ ਨਿਊਜ਼ ਇੱਕ ਵਾਰੀ ਫੇਰ ਜਿਹੜਾ ਦੱਸਦੇ ਜਾਈਏ, ਅਸਾਈਲਮ ਪਾਸ ਹੋਣ ਤੋਂ ਬਾਅਦ 'ਚ ਜਿਹੜਾ 1 ਸਾਲ ਦੀ ਵੇਟ ਕਰਨੀ ਪੈਂਦੀ ਸੀਗੀ ਗ੍ਰੀਨ ਕਾਰਡ ਫਾਈਲ ਕਰਨ ਦੇ ਲਈ, ਉਹ ਉਹਨਾਂ ਨੇ ਬੇਸਿਕਲੀ ਵਿੱਚੋਂ ਕੱਟ ਕਰ ਦਿੱਤੀ ਆ। ਜੋ ਲੇਟੈਸਟ ਜਿਹੜੀ ਜਾਣਕਾਰੀ ਆ, ਉਹ ਤੁਸੀਂ ਨਾਲ ਦੇ ਨਾਲ ਹੀ ਬੇਸਿਕਲੀ ਗ੍ਰੀਨ ਕਾਰਡ ਦੇ ਲਈ ਅਪਲਾਈ ਜਿਹੜਾ ਉਹ ਕਰ ਸਕਦੇ ਆ। ਉਹ ਫਿਰ ਅਕਸਰ ਜਿਹੜਾ ਆਪਾਂ ਅਟਾਰਨੀ ਟਰਕੀਆਣਾ ਜੀ ਪੁੱਛਦੇ ਹਾਂ ਵੀ ਹਾਂ ਜੀ ਪਹਿਲਾਂ I-94 ਲੈ ਕੇ ਆਓ, ਉਹ ਸਾਰਾ ਕੁਛ ਉਹ ਪ੍ਰੋਸੈਸ ਰਹਿਣਾ ਆ ਜਾਂ ਉਹ ਵਿੱਚੋਂ ਨਿਕਲ ਜਾਣਾ ਆ? ਅਜੇ ਕਲੈਰਿਟੀ ਹੈ ਕਿ ਨਹੀਂ ਇਹਦੇ ਬਾਰੇ? I-94 ਤੁਹਾਨੂੰ ਰਾਈਟ ਵੇ ਮਿਲ ਜਾਂਦਾ ਮਹੀਨੇ 'ਚ, ਸੋ ਇੰਨਾ ਕੁ ਤਾਂ ਤੁਹਾਨੂੰ ਡਾਕੂਮੈਂਟ ਵਗੈਰਾ ਇਕੱਠੇ ਕਰਦੇ ਵੀ ਇੰਨਾ ਕੁ ਟਾਈਮ ਲੱਗ ਜਾਂਦਾ। ਸੋ I-94 ਤੋਂ ਬਿਨਾਂ ਵੀ ਕੀਤਾ ਜਾ ਸਕਦਾ ਹੈਗਾ, ਪਰ ਮੇਰੀ ਸਲਾਹ ਸਾਰਿਆਂ ਨੂੰ ਇਹੀ ਹੋਊਗੀ ਕਿ ਤੁਸੀਂ I-94 ਲੈ ਕੇ ਕਰੋ, ਤਾਂ ਕਿ ਉਹਨਾਂ ਨੂੰ ਤੁਹਾਡਾ ਸਟੇਟਸ ਜਿਹੜਾ ਐਡਜੁਡੀਕੇਟ ਕਰਨ 'ਚ ਕੋਈ ਪ੍ਰੋਬਲਮ ਨਾ ਆਵੇ। ਚਲੋ ਜੀ, ਇਹ ਆ ਵੀ ਹੁਣ ਸਾਲ ਜਿਹੜਾ ਇੰਤਜ਼ਾਰ ਆ ਉਹ ਤੁਹਾਡਾ ਘਟ ਗਿਆ ਆ ਅਸਾਈਲਮ ਪਾਸ ਹੋਣ ਤੋਂ ਬਾਅਦ ਦੇ ਵਿੱਚ। ਤੁਸੀਂ ਨਾਲ ਦੇ ਨਾਲ ਹੀ ਜਿਹੜਾ ਇਸੇ ਨੂੰ ਐਡਜਸਟਮੈਂਟ ਆਫ ਸਟੇਟਸ ਹੀ ਫਿਰ ਇਹ ਆਖਿਆ ਜਾਣਾ ਹੈ, ਜਾਂ ਰਜਿਸਟਰਡ ਟੂ ਪਰਮਾਨੈਂਟ ਰੈਜ਼ੀਡੈਂਟ, ਜਾਂ ਇਹ ਵੱਖਰੀ ਐਪਲੀਕੇਸ਼ਨ ਨਾਲ ਉਹੀ ਚੀਜ਼ ਸੇਮ ਥਿੰਗ ਹੀ ਰਹਿਣੀ ਹੈ? I-485 ਐਪਲੀਕੇਸ਼ਨ ਹੁੰਦੀ ਹੈ। ਠੀਕ ਹੈ। ਤੇ ਹੁਣ ਆਪਾਂ ਅੱਗੇ ਵਧਦੇ ਹਾਂ ਅੱਜ ਦੇ ਜਿਹੜੇ ਮੁੱਖ ਟੌਪਿਕ ਦੇ ਵੱਲ, ਅਸਾਈਲੀ, ਰਿਫਿਊਜੀ, ਕੀ ਇਹਨਾਂ ਦੇ ਵਿੱਚ ਜਿਹੜਾ ਉਹ ਡਿਫਰੈਂਸ ਆ? ਜਿੱਦਾਂ ਤੁਸੀਂ ਕਿਹਾ ਵੀ ਲੂਜ਼ਲੀ ਇੱਕ ਦੂਜੇ ਦੇ ਨਾਲ ਇਹ ਟਰਮ ਯੂਜ਼ ਕਰ ਲਈ ਜਾਂਦੀ ਹੈ, ਕੋਈ ਕਹਿੰਦਾ ਵੀ ਅਸਾਈਲਮ ਦੇ ਲਈ ਆ ਜਾਂ ਰਿਫਿਊਜੀ ਆ। ਸੋ ਕੀ ਹੈ ਜੀ ਇਹਨਾਂ ਦੋਨਾਂ ਦੇ ਵਿੱਚ ਕੀ ਡਿਫਰੈਂਸ ਹੈਗਾ? ਸੋ ਪਹਿਲਾਂ ਤਾਂ ਜੀ ਜਿਹੜਾ ਅਸਾਈਲਮ ਹੈਗਾ, ਅਸਾਈਲਮ ਉਹ ਬੰਦਿਆਂ ਨੂੰ ਮਿਲ ਸਕਦਾ ਜਿਹੜੇ ਕਿ ਰਿਫਿਊਜੀ ਦੀ ਡੈਫੀਨੇਸ਼ਨ ਮੀਟ ਕਰਦੇ ਆ। ਮਤਲਬ ਕਹਿਣ ਦਾ ਮਤਲਬ ਕਿ ਰਿਫਿਊਜੀ ਇੱਕ ਵੱਡੀ ਟਰਮ ਆ, ਉਹਦੇ ਵਿੱਚ ਕਈ ਸਾਰੇ ਲੋਕੀ ਆ ਜਾਂਦੇ ਆ, ਪਰ ਜਿਹੜੇ ਅਸਾਈਲੀ ਤੇ ਰਿਫਿਊਜੀ 'ਚ ਮੋਟੇ ਤੌਰ ਤੇ ਇੱਕ ਤਾਂ ਪ੍ਰੋਸੀਜਰ ਦਾ ਫਰਕ ਹੈ ਕਿ ਕਿਹੜੇ ਸੈਕਸ਼ਨਾਂ ਦੇ ਥੱਲੇ ਉਹ ਆਪਣੀ ਐਡਜਸਟਮੈਂਟ ਆਫ ਸਟੇਟਸ ਗ੍ਰੀਨ ਕਾਰਡ ਜਿਹੜਾ ਫਾਈਲ ਕਰਦੇ ਆ। ਸੋ ਅਸਾਈਲੀ ਦੀ ਡੈਫੀਨੇਸ਼ਨ ਇਹ ਹੈ ਕਿ ਅਸਾਈਲਮ ਉਹ ਬੰਦਿਆਂ ਨੂੰ ਮਿਲਦਾ ਜਿਹੜੇ ਕਿ ਰਿਫਿਊਜੀ ਦੀ ਡੈਫੀਨੇਸ਼ਨ ਜਿਹੜੀ ਉਹ ਮੀਟ ਕਰਦੇ ਆ। ਠੀਕ ਹੈ। ਤੇ ਜਿਹੜਾ ਅਸਾਈਲੀ ਆ ਉਹਨਾਂ ਨੂੰ ਜਿਹੜਾ ਆਪਣਾ ਸਟੇਟਸ ਆ ਉਹ ਆਪਣੀ ਅਸਾਈਲਮ 589 I-589 ਜਿਹੜੀ ਐਪਲੀਕੇਸ਼ਨ ਹੁੰਦੀ ਆ ਉਹਦੇ ਥਰੂ ਉਹਨਾਂ ਨੂੰ ਅਸਾਈਲਮ ਜਿਹੜਾ ਉਹ ਮਿਲਦਾ। ਤੇ ਅਸਾਈਲੀ ਜਿਹੜੇ ਆਪਣੀ ਐਡਜਸਟਮੈਂਟ ਆਫ ਸਟੇਟਸ ਹੈਗਾ ਉਹ INA 2091 ਸੈਕਸ਼ਨ ਉਹਦੇ ਥੱਲੇ ਫਾਈਲ ਕਰਦੇ ਆ, ਜਿਹੜੀ ਕਿ ਰਿਫਿਊਜੀਆਂ ਨਾਲੋਂ ਅਲੱਗ ਹੁੰਦੀ ਹੈ। ਤੇ ਜਿਹੜੇ ਅਸਾਈਲੀ ਦੇ ਜਿਹੜੀ ਫੈਮਿਲੀ ਮੈਂਬਰ ਵਗੈਰਾ ਇੱਥੇ ਹੈਗੇ ਆ ਉਹਨਾਂ ਨੂੰ ਡੈਰੀਵੇਟਿਵ ਅਸਾਈਲੀ ਆਪਾਂ ਕਹਿ ਦਿੰਦੇ ਆ। ਤੇ ਜਿਹੜੇ ਰਿਫਿਊਜੀ ਦਾ ਥੋੜਾ ਪ੍ਰੋਸੈਸ ਅਲੱਗ ਹੁੰਦਾ I-590। ਹੁਣ ਆਪਣੇ ਦੇਸ਼ ਤੋਂ ਤਾਂ ਨਹੀਂ, ਪਰ ਕਾਫੀ ਜਿੱਥੇ ਕ੍ਰਾਈਸਿਸ ਵਗੈਰਾ ਚੱਲਦੇ ਪਏ ਆ ਉੱਥੋਂ ਸਿੱਧੇ ਐਜ਼ ਅ ਡਾਇਰੈਕਟ ਜਿੱਦਾਂ ਰਿਫਿਊਜੀ ਕੈਂਪਾਂ 'ਚ ਲੋਕੀ ਆਉਂਦੇ ਆ, ਸਿੱਧੇ UN ਪ੍ਰੋਸੈਸ ਦੇ ਥੱਲੇ ਜਿਹੜੇ ਡਿਸਪਲੇਸਡ ਲੋਕੀ ਉਹ ਹੁੰਦੇ ਆ, ਉਹ I-590 ਪ੍ਰੋਸੈਸ ਜਿਹੜਾ ਹੁੰਦਾ ਆਪਣਾ, ਜਿਹੜਾ 589 ਪ੍ਰੋਸੈਸ ਤੋਂ ਅਲੱਗ ਪ੍ਰੋਸੈਸ ਆ। ਇੱਕ ਨੰਬਰ ਵਧਾ ਲਓ ਤੁਸੀਂ, I-589 ਅਸਾਈਲਮ ਆ ਤੇ I-5 ਜਿਹੜਾ ਰਿਫਿਊਜੀ ਆ। ਤੇ ਇਦਾਂ ਹੀ ਜਿਹਨਾਂ ਦੇ ਕੇਸ ਪਾਸ ਹੋ ਜਾਂਦੇ ਆ ਉਹ ਆਪਣੇ ਰਿਲੇਟਿਵਸ ਨੂੰ ਵੀ ਬੁਲਾਉਂਦੇ ਆ I-730 ਪ੍ਰੋਸੈਸ ਦੇ ਥਰੂ, ਰਿਫਿਊਜੀ ਜਿਹੜੇ, ਤੇ ਉਹ ਰਿਫਿਊਜੀ ਜਿਹੜੇ ਉਹਨਾਂ ਆਪਣੇ ਫਿਰ ਫੈਮਿਲੀ ਮੈਂਬਰਸ ਨੂੰ ਬੁਲਾਉਂਦੇ ਆ, ਉਹਨਾਂ ਨੂੰ ਆਪਾਂ ਡੈਰੀਵੇਟਿਵ ਰਿਫਿਊਜੀ ਕਹਿੰਦੇ ਆ। ਸੋ ਜਿਹੜੇ ਡੈਰੀਵੇਟਿਵ, ਹੁਣ ਦੋ ਚੀਜ਼ਾਂ ਦੋਨਾਂ ਨੂੰ ਜੇ ਆਪਾਂ ਐਕਸਪਲੇਨ ਕਰੀਏ ਕੀ ਆ, ਕਿ ਜਿਹੜਾ ਅਸਾਈਲਮ ਜਿਹਦਾ ਗ੍ਰਾਂਟ ਹੋ ਗਿਆ, ਅਸਾਈਲੀ ਜਿਹਨੂੰ ਆਪਾਂ ਕਹਿੰਦੇ ਆ, ਜਿਹੜਾ ਅਸਾਈਲੀ ਸੀਗਾ ਉਹਦੇ ਰੂਲ ਗ੍ਰੀਨ ਕਾਰਡ ਫਾਈਲ ਕਰਨ ਦੇ ਇਹ ਸੀਗੇ ਕਿ ਉਹ US ਦੇ ਵਿੱਚ ਫਿਜ਼ੀਕਲੀ ਪ੍ਰੈਜ਼ੈਂਟ ਹੋਣਾ ਚਾਹੀਦਾ 1 ਸਾਲ ਅਸਾਈਲਮ ਗ੍ਰਾਂਟ ਹੋਣ ਤੋਂ ਬਾਅਦ। ਸੋ ਹੁਣ ਇਹਦੀ ਜਿਹੜੀ ਪਰਿਭਾਸ਼ਾ ਸੀਗੀ ਕਿ 1 ਸਾਲ ਆਪਾਂ ਵੇਟ ਕਰਨੀ ਆ, ਫਿਰ ਫਾਈਲ 1 ਸਾਲ ਉਦੋਂ ਤੱਕ ਕਰਨਾ ਕਿ ਜਦ ਤੱਕ ਇਮੀਗ੍ਰੇਸ਼ਨ ਨੂੰ ਗ੍ਰੀਨ ਕਾਰਡ ਗ੍ਰਾਂਟ ਕਰਦੀ ਹੈ, ਤਦ ਤੱਕ 1 ਸਾਲ ਹੋਣਾ ਚਾਹੀਦਾ। ਸੋ ਬਾਈਡਨ ਸਰਕਾਰ ਕਿਉਂਕਿ ਅੱਜ ਦੀ ਡੇਟ ਦੇ ਵਿੱਚ ਇਮੀਗ੍ਰੈਂਟਸ ਦਾ ਫਾਇਦਾ ਕਰਨਾ ਚਾਹੁੰਦੀ ਆ, ਉਹਨਾਂ ਨੇ ਕਿਹਾ ਕਿ ਤੁਸੀਂ ਪਹਿਲਾਂ ਫਾਈਲ ਕਰ ਸਕਦੇ ਆ, 1 ਸਾਲ ਤੁਹਾਡਾ ਬਾਅਦ 'ਚ ਪੂਰਾ ਹੁੰਦਾ ਰਹੂਗਾ। ਸੋ ਇਹਦੇ ਵਿੱਚ ਹੁਣ ਇੱਦਾਂ ਵੀ ਆ ਕਿ ਜਦੋਂ ਦੂਜੀ ਸਰਕਾਰ ਆ ਗਈ, ਉਹਨੇ ਆ ਕੇ ਹੋ ਸਕਦਾ ਕਿ ਇਹਨੂੰ ਚੇਂਜ ਕਰ ਦੇਵੇ। ਸੋ ਅੱਜ ਦੀ ਡੇਟ 'ਚ ਜਿਹੜੇ ਫਾਈਲ ਕਰਦੇ ਆ ਉਹ ਫਾਇਦਾ ਚੱਕ ਸਕਦੇ ਆ, ਤੇ ਇਹ ਵੀ ਹੋ ਸਕਦਾ ਕਿ ਬਾਅਦ 'ਚ ਜਿਹੜੀ ਸਰਕਾਰ ਆਊਗੀ ਉਹ ਪਾਲਿਸੀ ਨੂੰ ਬੰਦ ਕਰ ਦੇਵੇ, ਚੇਂਜ ਕਰ ਦੇਵੇ। ਹੁਣ ਇੱਦਾਂ ਹੀ ਆ। ਤੇ ਦੂਜੀ ਸ਼ਰਤ ਇਹ ਸੀਗੀ ਕਿ ਜਿਹੜੇ ਅਸਾਈਲੀ ਸੀਗੇ ਉਹ ਕਹਿੰਦੇ ਕਿ ਤੁਹਾਨੂੰ ਜਿਹੜੀ ਰਿਫਿਊਜੀ ਦੀ ਡੈਫੀਨੇਸ਼ਨ ਆਪਣੀ ਹਮੇਸ਼ਾ ਮੀਟ ਤੁਹਾਨੂੰ ਕਰਨੀ ਪੈਣੀ ਆ। ਸੋ ਫੋਰ ਐਗਜ਼ਾਮਪਲ ਜੇ ਤੁਹਾਡਾ ਦੇਸ਼ ਦੇ ਹਾਲਾਤ ਸੁਧਰ ਗਏ ਤੇ ਉਹ ਕਹਿੰਦੇ ਕਿ ਤੁਸੀਂ ਰਿਫਿਊਜੀ ਦੀ ਡੈਫੀਨੇਸ਼ਨ ਮੀਟ ਨਹੀਂ ਕਰਦੇ, ਤੁਸੀਂ ਵਾਪਸ ਜਾ ਸਕਦੇ ਆ, ਤੇ ਤੁਹਾਡਾ ਜਿਹੜਾ ਅਸਾਈਲਮ ਆ ਉਹ ਖਤਮ ਹੋ ਜਾਂਦਾ ਕਿਉਂਕਿ ਤੁਸੀਂ ਰਿਫਿਊਜੀ ਦੀ ਡੈਫੀਨੇਸ਼ਨ ਮੀਟ ਨਹੀਂ ਕਰਦੇ। ਸੋ ਇਹਦੇ ਨਾਲ ਜਿਹੜਾ ਡੈਰੀਵੇਟਿਵ ਰਿਲੇਟਿਵ ਹੁੰਦੇ, ਜਿੱਦਾਂ ਸਪਾਊਸ ਜਾਂ ਬੱਚਾ, ਉਹਨੂੰ ਵੀ ਆਪਣੀ ਜਿਹੜੀ ਰਿਲੇਸ਼ਨਸ਼ਿਪ ਆ ਉਹ ਮੇਨਟੇਨ ਰੱਖਣਾ ਪੈਂਦਾ। ਸੋ ਬੱਚਾ ਜਿਹੜਾ ਉਹ ਵਿਆਹ ਨਹੀਂ ਕਰ ਸਕਦਾ, ਤੇ ਜਿਹੜਾ ਸਪਾਊਸ ਸੀਗਾ ਉਹ ਡਿਵੋਰਸ ਨਹੀਂ ਹੋ ਸਕਦਾ ਜਦ ਤੱਕ ਤੁਹਾਡਾ ਫਿਰ ਗ੍ਰੀਨ ਕਾਰਡ ਨਹੀਂ ਆਉਂਦਾ। ਤੇ ਇੱਕ ਇਹਦੇ ਵਿੱਚ ਹੋਰ ਸ਼ਰਤ ਸੀਗੀ ਕਿ ਅਸਾਈਲਮ ਤੋਂ ਬਾਅਦ ਕਈ ਲੋਕਾਂ ਨੂੰ ਇਹ ਬੜਾ ਭੁਲੇਖਾ ਕਿ ਇੱਕ ਵਾਰੀ ਮੇਰਾ ਕੇਸ ਪਾਸ ਹੋ ਗਿਆ, ਮੇਰੀ ਫਿਆਂਸੇ ਕੈਨੇਡਾ ਦੇ ਵਿੱਚ ਆ ਤੇ ਮੈਂ ਉੱਥੇ ਜਾ ਕੇ ਉਧਰਲੀ ਵੀ ਨਾਲ PR ਫਾਈਲ ਕੀਤੀ ਹੋਈ ਆ,
ਮੇਰੇ ਵਕੀਲ ਨੇ ਸਲਾਹ ਦਿੱਤੀ ਕਿ ਮੈਨੂੰ ਰੁਕ ਜਾਵਾਂ ਥੋੜਾ ਜਿਹਾ, ਪਹਿਲਾਂ ਮੈਂ ਕੇਸ ਦਾ ਦੇਖ ਲੈਂਦਾ, ਬਾਅਦ ਚ ਮੈਂ ਕੈਨੇਡਾ ਦੀ ਜਿਹੜੀ PR ਉਹ ਲੈ ਲੂੰਗਾ। ਤਾਂ ਪਹਿਲੀ ਗੱਲ ਤਾਂ ਜਿਹੜਾ ਸਾਈਲੀ ਦਾ ਜਿਹੜਾ ਅਸਾਈਲਮ ਦਾ ਲਾਅ ਜਿਹੜਾ ਗ੍ਰੀਨ ਕਾਰਡ ਦਾ, ਉਹ ਇਹ ਕਹਿੰਦਾ ਕਿ ਤੁਸੀਂ ਕਿਸੇ ਵੀ ਜਗ੍ਹਾ ਹੋਰ ਫਰਮਲੀ ਰੀਸੈਟਲ ਨਹੀਂ ਹੋ ਸਕਦੇ। ਸੋ ਕਹਿਣ ਦਾ ਮਤਲਬ ਹੈ ਕਿ ਤੁਹਾਡੇ ਗ੍ਰੀਨ ਕਾਰਡ ਆਉਣ ਤੋਂ ਪਹਿਲਾਂ ਜੇ ਤੁਸੀਂ ਕਿਸੇ ਹੋਰ ਕੰਟਰੀ ਦਾ ਗ੍ਰੀਨ ਕਾਰਡ ਤੁਹਾਨੂੰ ਮਿਲ ਗਿਆ, ਤੁਹਾਨੂੰ ਆਫਰ ਆਫ ਪਰਮਨੈਂਟ ਰੈਜ਼ੀਡੈਂਸ ਹੈਗੀ ਆ, ਤੁਹਾਨੂੰ ਆਪਾਂ ਫਰਮ ਰੀਸੈਟਲਮੈਂਟ ਬਾਰ ਕਹਿੰਦੇ ਆ, ਤਾਂ ਤੁਹਾਡੇ ਤੇ ਕੇਸ ਪਾਸ ਹੋਣ ਤੋਂ ਬਾਅਦ ਵੀ ਜਿਹੜੀ ਫਰਮ ਰੀਸੈਟਲਮੈਂਟ ਦੀ ਬਾਰ ਉਹ ਅਪਲਾਈ ਹੋਊਗੀ। ਸੋ ਕਹਿਣ ਦਾ ਮਤਲਬ ਇਹ ਹੈ ਕਿ ਤੁਸੀਂ ਕਿਸੇ ਹੋਰ ਕੰਟਰੀ ਦਾ ਗ੍ਰੀਨ ਕਾਰਡ ਜਿਹੜਾ ਅਪਲਾਈ ਨਹੀਂ ਕਰ ਸਕਦੇ ਜਦ ਤੱਕ ਤੁਹਾਡਾ ਇਹ ਗ੍ਰੀਨ ਕਾਰਡ ਨਹੀਂ ਆਉਂਦਾ। ਤੇ ਇਹਦੇ ਨਾਲ ਜਿਹੜੇ ਬਾਕੀ ਹੋਰ ਸਾਰੇ ਕ੍ਰਾਈਮ ਜਿਹੜੇ ਹੁੰਦੇ ਆ, ਫੈਲਨੀ ਵਗੈਰਾ ਨਹੀਂ ਤੁਹਾਡੇ ਤੇ ਹੋਣੀ ਚਾਹੀਦੀ, ਉਹ ਸਾਰਾ ਜਿਹੜਾ ਤੁਹਾਡਾ ਕਲੀਨ ਜਿਹੜਾ ਹੋਣਾ ਚਾਹੀਦਾ। ਤੇ ਜਿਹੜਾ ਹੁਣ ਆਪਾਂ ਰਿਫਿਊਜੀ ਦੀ ਗੱਲ ਕਰੀਏ, ਰਿਫਿਊਜੀ ਜਿਹੜੇ ਆਉਂਦੇ ਆ ਜਾਂ ਰਿਫਿਊਜੀ ਦੇ ਜਿਹੜੇ ਡੈਰੀਵੇਟਿਵ ਜਿਹੜੇ ਆਉਂਦੇ ਆ, ਉਹਨਾਂ ਤੇ ਕੋਈ ਇਦਾਂ ਦੀ ਰਿਕੁਆਇਰਮੈਂਟ ਨਹੀਂ ਕਿ ਉਹਨਾਂ ਨੇ ਰਿਲੇਸ਼ਨਸ਼ਿਪ ਆਪਣਾ ਮੇਨਟੇਨ ਰੱਖਣਾ ਜਾਂ ਕਿਤੇ ਹੋਰ ਗ੍ਰੀਨ ਕਾਰਡ ਉਹਨਾਂ ਨੂੰ ਮਿਲਿਆ ਚਾਹੀਦਾ ਜਾਂ ਨਹੀਂ ਮਿਲਣਾ ਚਾਹੀਦਾ। ਰਿਫਿਊਜੀ ਜਿਹੜੇ ਉਹਨਾਂ ਦੀ ਖੁੱਲੀ ਛੋਟ ਆ, ਉਹ ਆ ਕੇ ਆਪਣਾ ਉਹਨਾਂ ਨੂੰ ਜਿਹੜੀ ਰਿਕੁਆਇਰਮੈਂਟ ਨਹੀਂ ਹੈਗੀ ਉਹਨਾਂ ਤੇ ਕਿ ਜਿਹੜੀ ਅਸਾਈਲਮ ਹੋਲਡਰਸ ਦੇ ਉੱਤੇ ਹੈਗੀ ਆ। ਹੁਣ ਜੇ ਇਹਨੂੰ ਥੋੜਾ ਜਿਹਾ ਹੋਰ ਐਕਸਪਲੇਨ ਕਰੀਏ, ਲੋਕਾਂ ਨੇ ਕਹਿਣਾ ਯਾਰ ਸਮਝ ਨਹੀਂ ਲੱਗੀ ਕਿ ਅਸਾਈਲੀ ਰਿਫਿਊਜੀ ਕੀ ਗੱਲ ਕਰੀ ਜਾਂਦੇ ਇਹ, ਹਨਾ। ਸੋ ਜੇ ਮੋਟੀ ਉਦਾਂ ਅਟਾਰਨੀ ਟਰਕੀਆਨਾ ਜੀ ਪੁੱਛਣਾ ਹੋਵੇ ਵੀ ਆਪਣੇ ਜਿਹੜੇ ਕਮਿਊਨਿਟੀ ਦੇ ਕੇਸ ਆ ਉਹ ਅਸਾਈਲੀ ਅੰਡਰ ਆਉਂਦੇ ਆ ਕਿ ਰਿਫਿਊਜੀ ਅੰਡਰ ਆਉਂਦੇ? ਸਾਡੇ ਆਪਣੇ ਜਿਹੜੇ ਆਉਂਦੇ ਆ ਉਹ 589 ਫਾਈਲ ਕਰਦੇ ਆ, ਉਹ ਅਸਾਈਲੀ ਦੇ ਅੰਡਰ ਆਉਂਦੇ ਆ। ਹੁਣ ਜੇ ਬੰਦਾ ਕੋਈ ਫੋਰ ਐਗਜ਼ਾਮਪਲ ਕਸ਼ਮੀਰ ਤੋਂ ਉਹਨਾਂ ਇਲਾਕਿਆਂ ਚੋਂ ਆਵੇ, ਹਨਾ, ਤੇ ਇਰਾਕ, ਅਫਗਾਨਿਸਤਾਨ, ਸੀਰੀਆ, ਜਿਹੜੇ ਇਦਾਂ ਦੇ ਕੈਂਪਾਂ ਕੁੱਪਾਂ 'ਚ ਜਿਹੜੇ ਸਿੱਧੇ UN ਪ੍ਰੋਸੈਸ ਦੇ ਥੱਲੇ ਆਉਂਦੇ ਆ, ਹਿਊਮਨ ਰਾਈਟ ਵਾਇਓਲੇਸ਼ਨ ਥੱਲੇ ਆਉਂਦੇ ਆ, ਉਹ ਸਿੱਧੇ ਦੇ ਥੱਲੇ ਆਉਂਦੇ ਆ। ਕਈ ਵਾਰੀ ਤੁਸੀਂ ਦੇਖਿਆ ਹੋਣਾ ਕਿ ਆਪਣੇ ਕਈ ਕੰਟਰੀਆਂ ਦੇ ਜਿਹੜੇ ਹੈੱਡ ਵਗੈਰਾ ਹੁੰਦੇ ਆ, ਉਹਨਾਂ ਨੂੰ ਇਹ ਪ੍ਰੋਟੈਕਸ਼ਨ ਦਿੰਦੇ ਆ, ਜਰਨਲਿਸਟ ਨੂੰ ਜਿਹੜੀ ਪ੍ਰੋਟੈਕਸ਼ਨ ਦਿੰਦੇ ਆ, ਉਹ ਭੱਜ ਕੇ ਆਉਂਦੇ ਆ, ਉਹਨੂੰ ਇਹ ਰਿਫਿਊਜੀ ਕਲਾਸੀਫਾਈ ਕਰਦੇ ਆ। ਸੋ ਮਤਲਬ ਇਦਾਂ ਕਿ ਰਿਫਿਊਜੀ ਹੁਣ ਇਦਾਂ ਨਹੀਂ ਕਿ ਆਮ ਹਰੇਕ ਨਾਗਰਿਕ ਸਿੱਧੇ ਅਮਰੀਕਾ ਦੀ ਐਮਬੈਸੀ ਪਹੁੰਚ ਗਿਆ ਤੇ ਉਹਨਾਂ ਨੇ ਉੱਥੇ ਤੁਹਾਡੇ ਕੇਸ ਸੁਣ ਕੇ ਤੁਹਾਨੂੰ ਰਿਫਿਊਜੀ ਦੇ ਦੇਣਾ। ਪਰ ਜੇ ਕਿਸੇ ਤੇ ਆਪਾਂ ਜਿੱਦਾਂ ਜੂਲੀਅਨ ਅਸਾਂਜ ਦਾ ਕੇਸ ਦੇਖਿਆ ਸੀਗਾ, ਉਹ ਤਾਂ ਚਲੋ ਅਮਰੀਕਾ ਦੇ ਖਿਲਾਫ ਸੀਗਾ, ਪਰ ਇਦਾਂ ਸੀਗਾ ਕਿ ਜਿਹੜੇ ਐਮਬੈਸੀ ਸੀਗੀ, ਇਕੁਆਡੋਰ ਦੀ ਐਮਬੈਸੀ 'ਚ ਕਿੰਨੀ ਦੇਰ ਉਹ ਲੁੱਕ ਕੇ ਰਿਹਾ ਸੀਗਾ। ਤਾਂ ਸਾਰੇ ਜਿਹੜੀਆਂ ਐਮਬੈਸੀਆਂ ਦੀ ਆਪਣੀ ਦੇਸ਼ ਦੀ ਪਾਲਿਸੀ ਜਿਹੜੀ ਹੈਗੀ ਆ, ਤੇ ਰਿਫਿਊਜੀ ਸਟੇਟਸ ਤੁਸੀਂ ਐਮਬੈਸੀ ਦੇ ਰਾਹੀਂ, UN ਪ੍ਰੋਸੈਸ ਦੇ ਰਾਹੀਂ ਅਪਲਾਈ ਤੁਸੀਂ ਕਰ ਸਕਦੇ ਹਨ, ਜੇ ਤੁਹਾਨੂੰ ਵਾਕਈ ਤੁਹਾਡਾ ਉਸ ਲੈਵਲ ਦਾ ਖਤਰਾ ਜਿਹਨੂੰ ਸਰਕਾਰਾਂ ਇਹ ਰੈਕਗਨਾਈਜ਼ ਕਰਦੀਆਂ। ਤੇ ਐਗਜ਼ਾਮਪਲ ਦਿੰਨੇ ਆ ਕੁਛ ਇੱਕ ਐਗਜ਼ਾਮਪਲ ਦਿੰਨੇ ਆ ਕਿ ਲੋਕੀ ਇਹਨੂੰ ਕਨਫਿਊਜ਼ ਕਿੱਦਾਂ ਕਰਦੇ ਆ ਕਿ ਲੋਕੀ ਸਾਰਿਆਂ ਨੂੰ ਰਿਫਿਊਜੀ ਕਰਦੇ ਆ। ਅਸਾਈਲਮ ਦਾ ਜਿਹੜਾ ਗ੍ਰੀਨ ਕਾਰਡ ਦੀ ਰੈਗੂਲੇਸ਼ਨ ਹੈਗੀਆਂ ਉਹ ਅਲੱਗ ਆ, ਰਿਫਿਊਜੀ ਦੀਆਂ ਜਿਹੜੀਆਂ ਐਡਜਸਟਮੈਂਟ ਦੀਆਂ ਰੈਗੂਲੇਸ਼ਨ ਉਹ ਅਲੱਗ ਆ। ਹੁਣ ਇਹ ਫਰਕ ਕਿੱਥੇ ਪੈਂਦਾ? ਇਹ ਫਰਕ ਉੱਥੇ ਪੈਂਦਾ ਕਿ ਜਿਹੜਾ ਇੱਕ ਪੈਰਾਲੀਗਲ ਬੈਠਾ ਫਾਰਮ ਭਰ ਰਿਹਾ, ਰਾਈਟ, ਕਿ 485 ਆ, ਉਹਨੇ ਰੱਟਾ ਲਾ ਲਿਆ ਕਿਤੋਂ ਕਿ ਚੱਲ ਬਈ ਇਦਾਂ ਵਾ। ਸੋ ਕੀ ਹੈ ਕਿ ਉਹਨਾਂ ਨੂੰ ਜਿਹੜੀ ਆਹ ਰੈਗੂਲੇਸ਼ਨ ਜਿਹੜੀਆਂ ਵਿੱਚ ਹੈਗੀਆਂ ਕਿ ਰਿਫਿਊਜੀ, ਇਹ ਸਾਰਾ ਫਰਕ ਹੀ ਹੈਗਾ, ਇੰਨੀ ਬਰੀਕੀਆਂ 'ਚ ਨਹੀਂ ਜਾ ਸਕਦੇ। ਸੋ ਕੀ ਹੈ ਕਿ ਜਦੋਂ ਕੋਈ ਵੀ ਪਾਲਿਸੀ ਚੇਂਜ ਹੋਈ ਜਾਂ ਕੁਛ ਹੋਈ, ਉਹਨਾਂ ਨੂੰ ਉਹ ਚੀਜ਼ ਦੀ ਵੇਟ ਕਰਨੀ ਪੈਣੀ ਕਿ ਯਾਰ ਸਹੀ ਕੀ ਆ, ਤੀਰ ਤੁੱਕਾ ਲਾ ਕੇ ਦੇਖੀਏ ਕਿਹੜਾ ਚੱਲਦਾ ਹੈ, ਦੇਖੀਏ ਬਾਕੀ ਵਕੀਲ ਕੀ ਕਰਦੇ ਆ ਜਾਂ ਸੁਣੀਏ ਇਹਨਾਂ ਨੂੰ ਕਿੱਦਾਂ, ਹੈ ਨਾ। ਸੋ ਕੀ ਹੈ ਕਿ ਹੁਣ ਜਿਹੜੇ ਸਾਰੀਆਂ ਐਡਜਸਟਮੈਂਟ ਆਫ ਸਟੇਟਸ ਦੀਆਂ ਧਾਰਾਵਾਂ ਵਾ, ਹਰੇਕ ਬੰਦੇ ਲਈ ਅਲੱਗ-ਅਲੱਗ ਐਕਟ ਦੇ ਥੱਲੇ ਐਡਜਸਟ ਕਰਦਾ। ਕਈ ਵਾਰੀ ਉਹ ਇੱਕ ਐਕਟ ਨੂੰ ਅਮੈਂਡ ਕਰਦੇ ਆ, ਕਈ ਵਾਰੀ ਉਹ ਸਾਰੇ ਐਕਟ ਨੂੰ ਅਮੈਂਡ ਕਰਦੇ ਆ। ਤੇ 5-6 ਜਿਹੜੀਆਂ ਉਦਾਹਰਨਾਂ ਦਿੰਨੇ ਆ, ਕਿਉਂਕਿ ਸਿਰਫ ਇਕੱਲੇ ਪੰਜਾਬੀਆਂ ਦੇ ਹੀ ਆਪਣੇ ਜਿਹੜੇ ਅਸਾਈਲਮ ਦੇ ਕੇਸ ਨਹੀਂ, ਹੋਰ ਵੱਖ-ਵੱਖ ਥਾਵਾਂ ਤੋਂ ਲੋਕੀ ਜਿਹੜੇ ਆਪਣੇ ਆਉਂਦੇ ਆ, ਹਨਾ ਜੀ। ਤੇ ਇੱਕ ਜਿਹੜਾ ਇਹਨਾਂ ਦਾ ਸੀਗਾ ਲੋਟਨਬਰਗ ਪੈਰੋਲੀ, 1990 ਦੇ ਵਿੱਚ ਇਹਨਾਂ ਦਾ ਜਿਹੜਾ ਪ੍ਰੋਗਰਾਮ ਸੀਗਾ ਕਿ ਜਿਹੜੇ ਸੋਵੀਅਤ ਯੂਨੀਅਨ ਸੀਗੀ, ਉਹਨਾਂ ਨੇ ਇਹਨਾਂ ਦੀ ਕੋਲਡ ਵਾਰ ਵਗੈਰਾ ਚੱਲਦੀ ਸੀਗੀ, ਤੇ ਉਦੋਂ ਕਾਫੀ ਸਾਰੇ ਜਿਹੜੇ ਸੀਗੇ ਲੋਕੀ ਉਹ ਉੱਥੋਂ ਦੀ ਭੱਜ ਕੇ ਆਏ ਸੀਗੇ। ਪਰ ਉਹਨਾਂ ਨੂੰ ਕਿਉਂਕਿ ਇਹਨਾਂ ਦੀ ਆਪਣੀ ਇਹਨਾਂ ਨਾਲ ਚੱਲਦੀ ਸੀਗੀ ਜਦੋਜਹਿਦ, ਤਾਂ ਉਹਨਾਂ ਨੂੰ ਇਹ ਕਹਿੰਦੇ ਸੀ ਕਿ ਤੁਸੀਂ ਰਿਫਿਊਜੀ ਨਹੀਂ ਬਣ ਸਕਦੇ। ਉਹਨਾਂ ਪੈਰੋਲ ਦੀਆਂ ਆਪਸ਼ਨਸ ਦੇਤੀਆਂ, ਤੇ ਉਹਦੇ ਵਿੱਚ ਕਾਫੀ ਜਿਊਜ਼ ਆ ਗਏ ਸੀਗੇ, ਇਵੈਂਜੈਲਿਕਲ ਕ੍ਰਿਸਚੀਅਨ ਜਿਹੜੇ ਸੀਗੇ, ਯੂਕਰੇਨੀਅਨ ਆਰਥੋਡਾਕਸ ਕ੍ਰਿਸਚੀਅਨ ਵਗੈਰਾ, ਤੇ ਜਿਹੜੇ ਰੋਮਨ ਜਿਪਸੀ ਵਗੈਰਾ ਹੁੰਦੇ ਆ, ਰੋਮਨ ਕੈਥੋਲਿਕ ਡਿਨੋਮੀਨੇਸ਼ਨ ਜਿਹੜੇ ਬੰਦੇ ਸੀਗੇ, ਉਹ ਸਾਰੇ ਜਿਹੜੇ ਭੱਜ ਕੇ ਆਉਂਦੇ ਸੀਗੇ ਯੂਰਪ ਤੋਂ, ਈਸਟਰਨ ਯੂਰੋਪੀਅਨ ਕੰਟਰੀਜ਼ ਤੋਂ, ਉਹਨੂੰ ਇਹ ਰਿਫਿਊਜੀ ਨਹੀਂ ਪੈਰੋਲ ਕਰਦੇ ਸੀਗੇ। ਉਹਨੂੰ ਉਹਨਾਂ ਨੇ ਆਹੀ ਜਿਹੜਾ ਲੋਟਨਬਰਗ ਪੈਰੋਲ ਐਕਟ ਜਿਹੜਾ 1994, ਉਹਦੇ ਥੱਲੇ ਇਹਨਾਂ ਨੇ ਸਾਰੇ ਜਿਹੜੇ ਭਰਤੀ ਕੀਤੇ। ਤੇ ਇਹਦੇ ਵਿੱਚ ਹੁਣ ਆਪਾਂ ਕੀ ਦੇਖਿਆ ਕਿ ਜਦੋਂ ਇਹ ਐਕਟ ਸੀਗਾ, ਉਹਦੇ ਵਿੱਚ ਕਿਸੇ ਟਾਈਮ ਤੇ ਵੀਅਤਨਾਮੀਜ਼, ਕੰਬੋਡੀਅਨ ਤੇ ਲਾਓਸ ਦੇ ਲੋਕ ਵੀ ਸੀਗੇ। ਕਈ ਵਾਰੀ ਉਹਨਾਂ ਨੂੰ ਕੱਢ ਦਿੰਦੇ, ਕਈ ਵਾਰੀ ਪਾ ਦਿੰਦੇ। ਇਹਨਾਂ ਦੀ ਆਪਣੀ ਜਿਹੜੀ ਪੋਲਿਟਿਕਸ ਉਹ ਚੱਲਦੀ ਰਹਿੰਦੀ ਆ। ਤੇ ਇਹ ਜਿਹੜੇ ਹੁਣ ਪੈਰੋਲੀ ਜਿਹੜੇ ਆਉਂਦੇ ਸੀਗੇ, ਇਹਨਾਂ ਨੂੰ I-590 ਜਿਹੜਾ ਆਪਾਂ ਦੱਸਿਆ ਕਿ ਰਿਫਿਊਜੀ ਟਰੈਵਲ ਡਾਕੂਮੈਂਟ ਹੁੰਦਾ, ਉਹ ਇਹਨਾਂ ਦਾ ਅਪਰੂਵ ਨਹੀਂ ਹੁੰਦਾ ਸੀਗਾ। ਤੇ ਇਹਨਾਂ ਦਾ ਜਿਹੜਾ ਅਰਾਈਵਲ I-94 ਜਿੱਦਾਂ ਬਾਕੀਆਂ ਨੂੰ ਮਿਲਦਾ, ਇਹਨਾਂ ਨੂੰ I-94 ਦੀ ਜਗ੍ਹਾ ਪੈਰੋਲੀ ਦੀ ਸਟੈਂਪ ਲੱਗਦੀ ਸੀ, ਤਾਂ ਕਰਕੇ ਇਹਨਾਂ ਨੂੰ ਲੋਟਨਬਰਗ ਪੈਰੋਲੀ ਕਿਹਾ ਜਾਂਦਾ ਸੀਗਾ। ਤੇ ਇਹਨਾਂ ਦੀ ਸਾਰਿਆਂ ਦੀ ਲੋਟਨਬਰਗ ਪੈਰੋਲੀ ਜਿਹੜੇ ਸੀਗੇ, ਇਹਨਾਂ ਦੀ ਜਿਹੜੀ ਐਡਜਸਟਮੈਂਟ ਆਫ ਸਟੇਟਸ ਆ, ਇਹ ਸੈਕਸ਼ਨ 599E ਫੋਰਨ ਆਪਰੇਸ਼ਨਸ ਐਕਸਪੋਰਟ ਫਾਈਨੈਂਸਿੰਗ ਐਕਟ ਦੇ ਥੱਲੇ ਹੁੰਦੀ ਸੀ।
ਤੇ ਏਦਾਂ ਹੀ ਜਿਹੜਾ ਕਿਊਬਾ ਦੇ ਨਾਲ ਇਹਨਾਂ ਦੀ ਕਾਫੀ ਦੁਸ਼ਮਣੀ ਰਹੀ ਆ, ਸਾਰਿਆਂ ਨੂੰ ਪਤਾ ਉਹਨਾਂ ਨਾਲ ਐਮਬਾਰਗੋ ਰਿਹਾ ਫਿਡਲ ਕੈਸਟਰੋ ਹੋਣਾ ਨਾਲ। ਤੇ 1959 ਚ 1960s ਦੇ ਵਿੱਚ ਹਜ਼ਾਰਾਂ ਦੀ ਤਾਦਾਦ ਦੇ ਉੱਤੇ ਜਿਹੜੇ ਕਿਊਬਨ ਸੀਗੇ ਉਹ ਭੱਜ ਕੇ ਉਰੇ ਆਏ ਸੀਗੇ, ਤੇ ਉਹਨਾਂ ਨੂੰ ਇਹਨਾਂ ਨੇ ਹਿਊਮੈਨਿਟੇਰੀਅਨ ਰੀਜ਼ਨ ਕਰਕੇ ਕਿਊਬਨਸ ਨੂੰ ਭਰਤੀ ਕੀਤਾ ਸੀਗਾ। ਉਦੋਂ ਉਹਨਾਂ ਦੀ ਇੱਕ ਪਾਲਿਸੀ ਹੁੰਦੀ ਸੀਗੀ ਵੈਟ ਫੁੱਟ ਡਰਾਈ ਫੁੱਟ, ਕਿ ਤੁਸੀਂ ਜੇ ਕਿਊਬਨ ਹੈਗੇ ਆ, ਤੁਸੀਂ ਅਮਰੀਕਾ ਦੀ ਧਰਤੀ ਤੇ ਆ ਕੇ ਪੈਰ ਰੱਖਣਾ ਵਾਸਤੇ ਤੁਹਾਡਾ ਗ੍ਰੀਨ ਕਾਰਡ ਤੁਹਾਡਾ ਵਾ ਸਿੱਧਾ ਹੀ। ਤੇ ਉਹ ਸਾਰਾ ਟਾਈਮ ਇੰਨੇ ਸਾਲ ਚੱਲਦੀ ਰਹੀ, ਤੇ ਟਰੰਪ ਪਹਿਲਾ ਬੰਦਾ ਸੀਗਾ ਆਂਦੇ, ਉਹਨੇ ਜਿਹੜੀ ਵੈਟ ਫੁੱਟ ਡਰਾਈ ਫੁੱਟ ਪਾਲਿਸੀ ਸੀਗੀ ਆਂਦੇ ਉਹਨੇ ਕੈਂਸਲ ਕਰਤੀ ਕਿ ਇਹਦੀ ਸਾਨੂੰ ਲੋੜ ਨਹੀਂ ਹੈਗੀ। ਤੇ ਉਹ ਜਿਹੜੇ ਕਿਊਬਨ ਸਾਰੇ ਜਿਹੜੇ ਭੱਜ ਕੇ ਆਏ ਸੀਗੇ, ਉਹਨਾਂ ਦੀ ਜਿਹੜੀ ਐਡਜਸਟਮੈਂਟ ਆਫ ਸਟੇਟਸ ਸੀਗੀ, ਹੁਣ ਉਹ ਰਿਫਿਊਜੀ ਜਾਂ ਅਸਾਈਲੀ ਵਾਂਗੂ ਨਹੀਂ ਐਡਜਸਟ ਕਰਦੇ ਸੀਗੇ। ਕਿਊਬਨ ਐਡਜਸਟਮੈਂਟ ਐਕਟ ਸੀਗਾ 1966 ਦਾ, ਉਹਦੇ ਥੱਲੇ ਉਹ ਐਡਜਸਟ ਕਰਦੇ ਸੀਗੇ, ਤੇ ਇਹਦੀ 1 ਸਾਲ ਦੀ ਇਹਦੀ ਵੇਟਿੰਗ ਸੀਗੀ। ਸੋ ਹੁਣ ਜਿਹੜੀ ਆਪਾਂ ਗੱਲ ਕਰ ਰਹੇ ਹਾਂ, ਜਿਹੜਾ ਇਹਨਾਂ ਨੇ ਚੇਂਜ ਕੀਤਾ ਉਹ ਅਸਾਈਲੀ ਤੇ ਰਿਫਿਊਜੀਆਂ ਦਾ ਚੇਂਜ ਕੀਤਾ, ਤੇ ਸਾਰੇ ਬੰਦੇ ਅਸਾਈਲੀ ਜਾਂ ਰਿਫਿਊਜੀ ਨਹੀਂ ਹੁੰਦੇ, ਭਾਵੇਂ ਉਹਨਾਂ ਨੂੰ ਸ਼ਰਨ ਦੀ ਅਰਜੀ ਇੱਥੇ ਪਾਈ ਗਈ ਆ ਉਹਨਾਂ ਨੇ। ਤੇ ਇਹਦੇ ਨਾਲ ਹੀ ਏਦਾਂ ਜਿਹੜੇ ਇੰਡੋ ਚਾਈਨੀ ਕਰੋਲੀ ਸੀਗੇ, ਵੀਅਤਨਾਮ ਦੇ ਵਿੱਚ ਕਾਫੀ ਦੇਰ ਲੜਾਈ ਚੱਲੀ, ਵੀਅਤਨਾਮ ਕੰਬੋਡੀਆ ਲਾਓਸ ਤੇ ਕਾਫੀ ਲੋਕੀ ਜਿਹੜੇ ਸੀਗੇ। ਉਦੋਂ ਅਮਰੀਕਾ ਦਾ ਇੱਕ ਪ੍ਰੋਗਰਾਮ ਸੀਗਾ ਯੂਨਾਈਟਿਡ ਸਟੇਟਸ ਆਰਡਰਲੀ ਡਿਪਾਰਚਰ ਪ੍ਰੋਗਰਾਮ, ਕਿ ਜਿਹੜੇ ਲੜਾਈ ਲੜੂਈ ਦੇ ਵਿੱਚ ਉਦੋਂ ਉਸ ਟਾਈਮ ਤੇ ਇਹਨਾਂ ਨੇ ਇੱਕ ਡੇਟ ਮੰਗੀ ਕਿ ਅਕਤੂਬਰ 1 1997 ਜਿਹੜਾ ਵੀ ਬੰਦਾ ਅਮਰੀਕਾ ਦੇ ਵਿੱਚ ਹੈਗਾ ਉਸ ਵੇਲੇ, ਉਹ ਸਿੱਧੇ ਸਿੱਧੇ ਜਿਹੜਾ ਹੈਗਾ ਆਪਣਾ ਆਹ ਜਿਹੜਾ ਪ੍ਰੋਗਰਾਮ ਇਹਨਾਂ ਨੇ ਫੋਰਨ ਆਪਰੇਸ਼ਨਸ ਐਕਸਪੋਰਟ ਫਾਈਨੈਂਸਿੰਗ ਐਕਟ ਥੱਲੇ ਪੱਕਾ ਹੋ ਸਕਦਾ। ਤੇ ਹਿਊਮੈਨਿਟੇਰੀਅਨ ਪੈਰੋਲੀ ਆ, ਕਾਫੀ ਜਿਹੜੇ ਹਿਊਮੈਨਿਟੇਰੀਅਨ ਪੈਰੋਲੀ ਹੁਣ ਕੀ ਹੁੰਦਾ, ਇਹ ਆਪਣੇ ਇੰਡੀਆ ਦੇ ਲੋਕਾਂ ਨੇ ਅਜੇ ਘੱਟ ਵਰਤੀ ਹੈ ਧਾਰਾ, ਪਰ ਵਰਤ ਸਕਦੇ ਆ ਜੇ ਕਿਸੇ ਦਾ ਜੈਨੂਇਨ ਕੇਸ ਹੈਗਾ। ਸੋ ਹਿਊਮੈਨਿਟੇਰੀਅਨ ਪੈਰੋਲੀ ਕੀ ਹੈ ਕਿ ਜਿਹੜੇ ਲੋਕੀ ਅਸਾਈਲਮ ਲਈ ਐਲੀਜੀਬਲ ਨਹੀਂ ਹੈਗੇ, ਮੰਨ ਲਓ ਕਿ ਕਿਤੇ ਅਰਥਕੁਏਕ ਆ ਗਏ, ਫਮਾਈਨ ਆ ਗਈ, ਸੋਕਾ ਪੈ ਗਿਆ, ਜਾਂ ਕਿਸੇ ਦੇ ਹੋਰ ਫੈਮਿਲੀ ਮੈਂਬਰ ਨੂੰ ਬੜੀ ਤਗੜੀ ਪ੍ਰੋਬਲਮ ਸੀਗੀ, ਤੇ ਉਹਦੇ ਕਰਕੇ ਜਿਹੜੇ ਹੁਣ ਤੁਸੀਂ ਆਪਣੀ ਘਰ ਵਾਲੀ ਬੱਚਿਆਂ ਨੂੰ ਤਾਂ ਬੁਲਾ ਸਕਦੇ ਆ, ਪਰ ਜੇ ਮੰਨ ਲਓ ਚਾਚੇ ਤਾਏ, ਉਹਨਾਂ ਨੂੰ ਅੱਗੇ ਨਹੀਂ ਤੁਸੀਂ ਆਪਣੀ ਐਕਸਟੈਂਡਡ ਫੈਮਿਲੀ ਮੈਂਬਰਸ ਨੂੰ ਬੁਲਾ ਸਕਦੇ। ਸਾਡੇ ਕੋਲ ਹੁਣ ਜਿੱਦਾਂ ਕਈ ਇਦਾਂ ਦੇ ਕੇਸ ਆ ਜਿਹਦੇ ਵਿੱਚ ਕਾਫੀ ਜਿਹੜੀਆਂ ਏਜੰਸੀਆਂ ਦੇਸ਼ਾਂ ਵਿਦੇਸ਼ਾਂ ਦੀਆਂ ਉਹਨਾਂ ਨੂੰ ਤੰਗ ਕਰਦੀਆਂ, ਉਹਨਾਂ ਦੇ ਤਾਂ ਫੈਮਿਲੀ ਮੈਂਬਰਸ ਨੂੰ ਵੀ ਜੇ ਤੰਗ ਕਰਦੀਆਂ, ਤੇ ਜੇ ਉਹ ਰਿਫਿਊਜੀ ਜਾਂ ਅਸਾਈਲੀ ਨਹੀਂ ਆ ਸਕਦੇ ਤਾਂ ਉਹ ਹਿਊਮੈਨਿਟੇਰੀਅਨ ਪੈਰੋਲ ਜਿਹੜਾ ਉਹ ਅਪਲਾਈ ਕਰ ਸਕਦੇ ਆ। ਹੁਣ ਜਿਹੜੇ ਹਿਊਮੈਨਿਟੇਰੀਅਨ ਪੈਰੋਲੀ ਹੈਗੇ ਆ, ਹੁਣ ਆਪਾਂ ਜੇ 1 ਸਾਲ ਦੀ ਆਪਾਂ ਗੱਲ ਕਰੀਏ ਤਾਂ ਉਹ ਹਿਊਮੈਨਿਟੇਰੀਅਨ ਪੈਰੋਲੀ ਜਿਹੜੇ ਹੈਗੇ ਉਹਨਾਂ ਤੇ ਉਹ ਧਾਰਾ ਜਿਹੜੀ ਉਹ ਨਹੀਂ ਲੱਗਦੀ। ਸੋ ਦੱਸਣ ਦਾ ਮਕਸਦ ਇਹ ਹੈ ਕਿ ਲੋਕਾਂ ਨੂੰ ਇੱਕ ਪਤਾ ਲੱਗ ਜਾਵੇ ਕਿ ਸਾਰੇ ਲੋਕ ਇਹੀ ਸਮਝਦੇ ਕਿ ਮੈਨੂੰ ਅਸਾਈਲਮ ਮਿਲੀ ਆ, ਤੇ ਤੁਹਾਨੂੰ ਦੇਖਣਾ ਪੈਣਾ ਕਿ ਤੁਹਾਨੂੰ ਕੀ ਮਿਲਿਆ, ਤੁਹਾਨੂੰ ਵਿਦਹੋਲਡਿੰਗ ਮਿਲੀ ਆ, ਕੈਟ ਰਿਲੀਫ ਮਿਲਿਆ, ਕਿਹੜੀ ਚੀਜ਼ ਦੇ ਥੱਲੇ ਤੁਸੀਂ ਜਿਹੜੇ ਪੱਕੇ ਹੋਏ ਹਨ, ਤੁਹਾਨੂੰ ਪੀਡੀ ਦਿੱਤੀ ਉਹਨਾਂ ਨੇ, ਤੁਹਾਡਾ 360 ਜੁਵੈਨਾਈਲ ਦੀ ਐਡਜਸਟਮੈਂਟ ਕੀਤੀ ਹੈ, ਕੀ ਕੀਤਾ ਉਹਨਾਂ ਨੇ ਤੁਹਾਡੇ ਨਾਲ। ਤੇ ਇਰਾਕੀ ਤੇ ਅਫਗਾਨੀ ਟਰਾਂਸਲੇਟਰ ਜਿੱਦਾਂ ਸੀਗੇ, ਉਹਨਾਂ ਨੂੰ ਲੋਕੀ ਸਮਝਦੇ ਕਿ ਇਹ ਰਿਫਿਊਜੀ ਆ, ਪਰ ਉਹ ਰਿਫਿਊਜੀ ਨਹੀਂ ਸੀਗੇ। ਉਹ ਜਿਹੜੇ ਆਉਂਦੇ ਆ ਕਿ SI1 ਕਲਾਸੀਫਿਕੇਸ਼ਨ ਹੁੰਦੀ ਹੈ, ਕਿਉਂਕਿ ਉਹਨਾਂ ਨੇ ਅਮਰੀਕੀ ਸਰਕਾਰ ਲਈ ਆਰਮਡ ਫੋਰਸਿਸ ਲਈ ਟਰਾਂਸਲੇਟਰ ਜਾਂ ਇੰਟਰਪ੍ਰੈਟਰ ਦਾ ਕੰਮ ਕੀਤਾ ਹੁੰਦਾ ਸੀਗਾ, ਤੇ ਉਹਨਾਂ ਨੂੰ ਉਹ ਆਉਂਦੇ ਐਜ਼ ਉਹਨਾਂ ਨੂੰ ਲੱਗਦਾ ਸਾਰਿਆਂ ਨੂੰ ਇਹੀ ਹੈ, ਤੇ ਕਾਫੀ ਜਿਹੜੇ ਸਾਡੇ ਕੋਲ ਵੀ ਆਉਂਦੇ ਪੈਰਾਲੀਗਲ ਵਗੈਰਾ, ਉਹਨਾਂ ਦਾ ਸਿੱਧੇ ਜਿੱਦਾਂ ਚੱਕ ਕੇ ਨਾ 485 ਸਾਲ ਬਾਅਦ ਫਾਈਲ ਕਰ ਦਿੰਦੇ ਆ। ਬਾਅਦ 'ਚ ਜਦੋਂ 3-4 ਸਾਲ ਲਾ ਕੇ ਡਿਨਾਈ ਹੁੰਦਾ, ਤੇ ਫਿਰ ਉਹਨਾਂ ਨੂੰ ਪਤਾ ਲੱਗਦਾ ਕਿ ਭਾਈ ਤੁਹਾਨੂੰ 360 ਪਟੀਸ਼ਨ ਜਿਹੜੀ ਸੀਗੀ ਉਹ ਫਾਈਲ ਕਰਨੀ ਹੁੰਦੀ, ਤੁਸੀਂ ਐਡਜਸਟਮੈਂਟ ਨਹੀਂ ਕਰ ਸਕਦੇ ਕਿਉਂਕਿ ਤੁਸੀਂ ਰਿਫਿਊਜੀ ਜਾਂ ਉਹ ਨਹੀਂ ਹੈਗੇ, ਭਾਵੇਂ ਤੁਸੀਂ ਇਰਾਕ ਅਫਗਾਨਿਸਤਾਨ ਤੋਂ ਆਏ ਆ ਤੇ ਤੁਹਾਨੂੰ ਲੱਗਦਾ ਕਿ ਤੁਸੀਂ ਰਿਫਿਊਜੀ ਹੋ ਹੈਗੇ ਆ, ਤੇ ਇਹਨਾਂ ਨੂੰ ਜਿਹੜਾ EB4 ਕੈਟਾਗਰੀ ਹੈ ਐਮਪਲੋਇਮੈਂਟ ਬੇਸਡ, ਉਹਦੇ ਥੱਲੇ ਜਿਹੜੀ ਇਹਨਾਂ ਦੀ ਐਡਜਸਟਮੈਂਟ ਹੁੰਦੀ ਹੈ, ਕਿਉਂਕਿ ਇਹਨਾਂ ਨੇ ਸਰਕਾਰ ਲਈ ਜਿਹੜਾ ਕੰਮ ਕੀਤਾ ਸੀਗਾ, US ਗਵਰਨਮੈਂਟ ਲਈ ਜੀ। ਤੇ ਇਹਦੇ ਨਾਲ ਕਈ ਲੋਕੀ ਹੁਣ ਸੀਗੇ, ਉਹਨਾਂ ਨੇ ਸਰਕਾਰ ਲਈ ਕੰਮ ਨਹੀਂ ਕੀਤਾ, ਪਰ ਉਹ LI ਸੀਗੇ ਸਰਕਾਰ ਦੇ। ਫੋਰ ਐਗਜ਼ਾਮਪਲ ਅਫਗਾਨ LI ਹੋ ਗਏ, ਜਾਂ ਜਿੱਥੇ ਵੀ ਅਮਰੀਕਾ ਦੀ ਸਰਕਾਰਾਂ ਦਾ ਮਿਸ਼ਨ ਚੱਲਦੇ ਆਰਮੀ ਵਾਲੇ, ਤੇ ਉੱਥੇ ਜਿਹੜੇ ਇੱਕ ਫੋਰ ਐਗਜ਼ਾਮਪਲ ਅਫਗਾਨਿਸਤਾਨ ਦੇ ਕੇਸ 'ਚ ਇਹਨਾਂ ਨੇ ਸਪੈਸ਼ਲ ਐਕਟ ਪਾਸ ਕੀਤਾ ਕਿ ਅਫਗਾਨ LI ਪ੍ਰੋਟੈਕਸ਼ਨ ਐਕਟ 2009, ਤੇ ਉਹ ਜਿਹੜੀ ਹੁਣ ਤੁਹਾਡੀ ਗ੍ਰੀਨ ਕਾਰਡ ਦੀ ਜਿਹੜੀ ਪ੍ਰੋਵੀਜ਼ਨਸ ਹੈਗੀਆਂ, ਉਹ ਡਿਪੈਂਡ ਕਰਦਾ ਕਿ ਤੁਸੀਂ ਕਿੱਦਾਂ ਦੀ ਸ਼ਰਨ ਤੁਹਾਨੂੰ ਉਹਨਾਂ ਨੇ ਗ੍ਰਾਂਟ ਕੀਤੀ ਆ, ਤੇ ਹਰੇਕ ਜਿਹੜੀ ਸ਼ਰਨ ਆ ਉਹਦੇ ਲਈ ਉਹ 1 ਸਾਲ ਦਾ ਰੂਲ ਜਿਹੜਾ ਐਪਲੀਕੇਬਲ ਨਹੀਂ ਹੈਗਾ ਕਿ ਤੁਸੀਂ ਪਹਿਲਾਂ ਕਰ ਸਕਦੇ ਆ। ਪਰ ਜਿਹੜੇ ਆਪਣੇ ਕੇਸ ਆ, ਜਿਹੜੇ ਸਾਡੇ ਹੁਣ ਬੰਦੇ ਪੋਲੀਟੀਕਲ ਰਿਲੀਜੀਅਸ ਵਾਲੇ ਇੱਥੇ ਆ ਕੇ 589 ਫਾਰਮ ਜਿਹਨਾਂ ਨੇ ਫਾਈਲ ਕੀਤਾ ਵਾ, ਉਹ ਲੋਕੀ ਜਿਹੜੇ ਹੈਗੇ ਆ ਸਿੱਧੇ ਕੇਸ ਪਾਸ ਹੋਣ ਤੋਂ ਬਾਅਦ I-94 ਲੈ ਕੇ ਆਪਣਾ ਗ੍ਰੀਨ ਕਾਰਡ ਫਾਈਲ ਕਰ ਸਕਦੇ ਆ। ਜੀ ਬਿਲਕੁਲ। ਸੋ ਡਿਫਰੈਂਸ ਜਿਹੜਾ ਉਹ ਰਹਿੰਦਾ ਆ, ਈਵਨ ਰੈਫਿਊਜੀ ਤੇ ਜਿੱਦਾਂ ਅਸਾਈਲੀ ਦਾ ਤੁਸੀਂ ਦੱਸਿਆ ਆ, ਉਸ ਦੇ ਬਾਵਜੂਦ ਵੀ ਪੈਰੋਲੀਜ਼ ਤੇ ਹੋਰ ਕਈ ਕੁਛ ਜਿਹੜਾ ਆ ਇਹਦੇ ਵਿੱਚ ਡਿਫਰੈਂਸ ਰਹਿੰਦੇ ਆ। ਇਰਾਕੀ ਅਫਗਾਨੀ ਦੇਖੋ ਕਿੱਦਾਂ ਦੇ ਜਿਹੜੇ ਉਹ ਇਸ ਦੇ ਵਿੱਚ ਰਹਿੰਦੇ ਆ। ਸੋ ਤੁਸੀਂ ਰਿਕੁਆਇਰਮੈਂਟ ਦੀ ਇਸ ਦੇ ਵਿੱਚ ਅਟਾਰਨੀ ਟਿਰਕੇਨਾ ਜੀ ਗੱਲ ਕੀਤੀ ਸੀ, 1 ਸਾਲ ਤੋਂ ਘੱਟੋ ਘੱਟ ਜਿਹੜਾ ਫਿਜ਼ੀਕਲ ਪ੍ਰੈਜ਼ੈਂਸ ਦੀ ਜਿਹੜੀ ਉਹ ਗੱਲ ਕਰ ਰਹੇ, ਇਹ ਕੀ ਕੰਟੀਨਿਊਸ ਫਿਜ਼ੀਕਲ ਪ੍ਰੈਜ਼ੈਂਸ ਆ
ਉਹ ਜਿਹੜੀ ਚੀਜ਼ ਨੂੰ ਜਿਹੜਾ ਉਹ ਦੇਖ ਰਹੇ ਹੁੰਦੇ ਆ। ਸੋ ਇਹ ਰਿਕੁਆਇਰਮੈਂਟ ਦੇ ਬਾਰੇ ਜਿਹੜਾ ਉਹ ਜ਼ਰੂਰ ਦੱਸਿਓ। ਕੰਟੀਨਿਊਸ ਫਿਜ਼ੀਕਲ ਪ੍ਰੈਜ਼ੈਂਸ ਨਹੀਂ ਹੈਗੀ, ਕਿਉਂਕਿ ਹੁਣ ਆਪਾਂ ਸ਼ੋਅ 'ਚ ਵੀ ਕਈ ਵਾਰੀ ਗੱਲ ਕੀਤੀ ਕਿ ਜਿਹੜਾ ਆਪਣਾ ਅਸਾਈਲਮ ਆ ਜਾਂਦਾ ਤਾਂ ਕਈ ਲੋਕੀ ਰਿਫਿਊਜੀ ਟਰੈਵਲ ਡਾਕੂਮੈਂਟ ਲੈ ਕੇ ਬਾਹਰ ਵੀ ਘੁੰਮਣ ਚਲੇ ਜਾਂਦੇ ਆ, ਕੋਈ ਵਿਆਹ ਕਰਾਉਣ ਗਿਆ, ਕੋਈ ਕਿਤੇ ਗਿਆ। ਸੋ ਜਿਹੜਾ ਤੁਹਾਡਾ 1 ਸਾਲ ਆ ਉਹ ਫਿਜ਼ੀਕਲ ਪ੍ਰੈਜ਼ੈਂਸ ਉਹ ਜਿਹੜੀ ਆ ਉਹ ਕਾਊਂਟ ਹੁੰਦੀ ਆ। ਮਤਲਬ ਕਿ ਜੇ ਤੁਸੀਂ 1 ਮਹੀਨੇ ਵਾਸਤੇ ਬਾਹਰ ਸੀਗੇ ਤਾਂ ਤੁਹਾਨੂੰ 1 ਮਹੀਨਾ ਹੋਰ ਐਕਸਟਰਾ ਜਿਹੜਾ ਉਹ ਲਾਉਣਾ ਪੈਣਾ। ਜਿਹੜਾ ਟਾਈਮ ਤੁਸੀਂ ਨਹੀਂ ਸੀਗੇ ਅਮਰੀਕਾ ਦੇ ਵਿੱਚ ਉਹ ਕਾਊਂਟ ਨਹੀਂ ਹੋਣਾ। ਠੀਕ ਹੈ। ਪਰ ਏਦਾਂ ਕਿ ਇਹ ਪੁਰਾਣੇ ਲੋਕਾਂ ਦੇ ਲਈ ਪ੍ਰੋਬਲਮ ਸੀਗੀ, ਜਦੋਂ ਰੂਲ ਇਹ ਸੀਗਾ ਕਿ ਤੁਸੀਂ 1 ਸਾਲ ਬਾਅਦ ਫਾਈਲ ਕਰਨਾ। ਇਹ ਉਹਨਾਂ ਵਾਸਤੇ ਪ੍ਰੋਬਲਮ ਸੀਗੀ। ਕਈ ਸਾਡੇ ਕੋਲ ਇਦਾਂ ਦੇ ਵੀ ਕੇਸ ਆਉਂਦੇ ਸੀ ਜਿਹਦੇ ਵਿੱਚ ਬੰਦਾ ਬਾਹਰ ਘੁੰਮ ਕੇ ਆਇਆ ਪਿਆ ਪਰ ਉਹਨੇ ਸਾਲ ਬਾਅਦ ਫਾਈਲ ਕਰਤਾ ਤੇ ਉਹਦਾ 1 ਮਹੀਨਾ ਹੁਣ ਸ਼ਾਰਟ ਪੈ ਗਿਆ, ਕਿਉਂਕਿ ਜਿਹੜਾ ਬਾਹਰ ਮਹੀਨਾ ਗਿਆ ਉਹ ਕਾਊਂਟ ਨਹੀਂ ਹੋਇਆ। ਸੋ ਹੁਣ ਇਹਨਾਂ ਨੇ ਮੇਨ ਕਰਕੇ ਆਹੀ ਜਿਹੜਾ ਚੱਕਰ ਹੈਗਾ ਕਿ ਬੰਦੇ ਬਾਹਰ ਵੀ ਘੁੰਮਣ ਜਾਂਦੇ ਆ। ਸੋ ਇਮੀਗ੍ਰੇਸ਼ਨ ਵਾਲਿਆਂ ਨੇ ਇਹ ਕਿਹਾ ਕਿ ਹੁਣ ਆਪਾਂ ਤੁਹਾਡੀ ਜਿਹੜੀ ਇਹ ਰਿਕੁਆਇਰਮੈਂਟ ਆ ਇਹਨੂੰ ਆਪਾਂ ਮਾਫ ਕਰ ਦੇਣਾ। ਬੇਸਿਕਲੀ ਆਪਾਂ ਇਹ ਕਹਿਣਾ ਕਿ ਜਦੋਂ ਆਪਾਂ ਤੁਹਾਡੇ ਕੇਸ ਤੇ ਫੈਸਲਾ ਕਰਨਾ ਤਦ ਤੱਕ ਤੁਹਾਡਾ ਰਲਾ ਮਿਲਾ ਕੇ 1 ਸਾਲ ਦੀ ਪ੍ਰੈਜ਼ੈਂਸ ਇੱਥੇ ਹੋਣੀ ਚਾਹੀਦੀ ਆ ਤੁਹਾਡਾ ਕੇਸ ਗ੍ਰਾਂਟ ਹੋਣ ਤੋਂ ਬਾਅਦ। ਤੇ ਇਹਦੇ ਵਿੱਚ ਮੇਨ ਚੀਜ਼ ਉਹ ਆ ਜਾਂਦੀ ਕਿ ਹੁਣ ਜਿਹੜੇ ਫੈਮਿਲੀ ਮੈਂਬਰ ਆ ਕਈਆਂ ਦੇ ਆਉਂਦੇ ਆ ਜੀ ਉਰੇ, ਉਹਨਾਂ ਦਾ ਉਹ ਕਹਿੰਦੇ ਕਿ ਜਦੋਂ ਫੈਮਿਲੀ ਮੈਂਬਰ ਇੰਡੀਆ ਤੋਂ ਜਦੋਂ ਇੱਥੇ ਐਂਟਰ ਕਰਦਾ ਉਹਦਾ ਜਿਹੜਾ ਸਾਲ ਆ ਉਹ ਉੱਥੋਂ ਸ਼ੁਰੂ ਹੋਣਾ ਜਦੋਂ ਉਹਨਾਂ ਨੇ ਇੰਡੀਆ ਤੋਂ ਇੱਥੇ ਐਂਟਰੀ ਮਾਰੀ ਜੀ। ਉਹਦਾ ਤੁਹਾਡੇ ਕੇਸ ਨਾਲ ਨਹੀਂ ਕੋਈ ਸੰਬੰਧ। ਠੀਕ ਹੈ। ਸੋ ਇਹ ਜਿਹੜੀ ਚੀਜ਼ ਆ, ਸੋ ਜਿਹੜੇ ਅਸਾਈਲਮ ਜਿਨ੍ਹਾਂ ਦਾ ਗ੍ਰਾਂਟ ਹੋਇਆ ਆ ਉਹਨਾਂ ਦੇ ਹੁਣ ਫੈਮਿਲੀ ਮੈਂਬਰਸ ਦਾ ਜਿਹੜਾ ਪ੍ਰੋਸੈਸ ਆ ਉਹ ਵੀ ਐਕਸਪਲੇਨ ਜਿਹੜਾ ਤੁਸੀਂ ਕਰਦੇ ਹੋ ਜੀ, ਕੀ ਉਹਨਾਂ ਨੇ ਫਿਰ ਅੱਗੇ ਪ੍ਰੋਸੈਸ ਜਿਹੜਾ ਉਹ ਕਰਨਾ ਆ ਤੇ ਅੱਜ ਦੀ ਜਿਹੜੀ ਅਨਾਉਂਸਮੈਂਟ ਹੈ ਕੀ ਉਸ ਦੇ ਨਾਲ ਉਹ ਕੋਈ ਫਰਕ ਪੈਣਾ ਹੈ ਉਹਦੇ ਵਿੱਚ? ਹਾਂਜੀ, ਉਹਦੇ ਨਾਲ ਫਰਕ ਪਊਗਾ। ਸੋ ਜਦੋਂ ਤੁਹਾਡਾ ਅਸਾਈਲਮ ਦਾ ਕੇਸ ਪਾਸ ਹੋ ਜਾਂਦਾ ਵਾ ਉਰੇ ਤੇ 2-3 ਸਿਨੈਰੀਓ ਇਹਦੇ ਵਿੱਚ ਆ ਜਾਂਦੇ ਆ। ਪਹਿਲਾਂ ਤਾਂ ਇਹ ਹੈ ਸਿੱਧਾ ਸਿਨੈਰੀਓ ਤਾਂ ਇਹ ਹੈ ਕਿ ਸਪਾਊਸ ਘਰ ਵਾਲੀ ਇੰਡੀਆ ਦੇ ਵਿੱਚ ਤੇ ਬੱਚੇ 21 ਸਾਲ ਤੋਂ ਛੋਟੇ ਸੀਗੇ ਜਦੋਂ ਅਸਾਈਲਮ ਉਰੇ ਫਾਈਲ ਕੀਤੀ। ਤੇ ਜਦੋਂ ਤੁਹਾਡਾ ਕੇਸ ਪਾਸ ਹੋ ਗਿਆ ਤੁਸੀਂ ਇੱਕ 730 ਪਟੀਸ਼ਨ ਹੁੰਦੀ ਆ ਉਹ ਫਾਈਲ ਕਰਨੀ ਹੈ, I-730 ਜੀ। I-730 ਪਟੀਸ਼ਨ ਦੇ ਬੇਸ ਇੱਥੋਂ ਪਹਿਲਾਂ ਅਪਰੂਵ ਹੋ ਗਈ ਅਮਰੀਕਾ ਦੇ ਵਿੱਚੋਂ ਦੀ, ਉਹਨੂੰ ਕਈ ਵਾਰੀ ਟਾਈਮ ਲੱਗ ਜਾਂਦਾ, 2-2.5 ਸਾਲ ਲੱਗ ਜਾਂਦੇ ਆ। 730 ਪਟੀਸ਼ਨ ਜਦੋਂ ਅਪਰੂਵ ਹੋ ਕੇ ਫਿਰ ਉਹ NVC ਦੇ ਥਰੂ ਐਮਬੈਸੀ ਦੇ ਵਿੱਚ ਜਾਂਦੀ ਹੈ। ਐਮਬੈਸੀ ਦੇ ਵਿੱਚ ਫਿਰ ਤੁਹਾਡੀ ਜਿੱਦਾਂ ਵੀਜ਼ੇ ਦੀ ਤੁਸੀਂ ਐਪਲੀਕੇਸ਼ਨ ਭਰਦੇ ਆ, ਤੁਹਾਡੀ ਇੰਟਰਵਿਊ ਹੁੰਦੀ ਹੈ ਜਿਹੜਾ ਵੀ ਉੱਥੇ ਫੈਮਿਲੀ ਮੈਂਬਰ ਹੈ ਤੇ ਉਹ ਇੰਟਰਵਿਊ ਤੋਂ ਬਾਅਦ ਤੁਹਾਡਾ ਵੀਜ਼ਾ ਲੱਗਦਾ ਤੇ ਉਹ ਵੀਜ਼ਾ ਜਦੋਂ ਲੱਗਦਾ ਤੇ ਐਜ਼ ਆ ਤੁਹਾਡਾ ਡੈਰੀਵੇਟਿਵ ਅਸਾਈਲੀ ਤੁਹਾਡੀ ਇੱਥੇ ਐਂਟਰੀ ਹੁੰਦੀ ਹੈ ਫੈਮਿਲੀ ਮੈਂਬਰ ਦੀ। ਉਹ ਜਦੋਂ ਤੁਹਾਡੀ ਐਂਟਰੀ ਹੁੰਦੀ ਹੈ ਉਦੋਂ ਤੋਂ ਤੁਹਾਡਾ ਜਿਹੜਾ ਸਾਲ ਦਾ ਟਾਈਮ ਪੀਰੀਅਡ ਆ ਉਹ ਸ਼ੁਰੂ ਹੋ ਜਾਂਦਾ। ਪਹਿਲਾਂ ਰੂਲ ਇਹ ਸੀਗਾ ਕਿ ਉਹਨਾਂ ਨੂੰ 1 ਸਾਲ ਆ ਕੇ ਵੇਟ ਕਰਨੀ ਪੈਂਦੀ ਸੀ ਫਿਰ ਉਹ ਗ੍ਰੀਨ ਕਾਰਡ ਫਾਈਲ ਕਰਦੇ ਸੀਗੇ। ਹੁਣ ਰੂਲ ਇਹ ਹੈ ਕਿ ਉਹ ਜੇ ਸਿੱਧੇ ਵੀ ਫਾਈਲ ਕਰਦੇ ਨੇ, ਕਿਉਂਕਿ ਸਾਨੂੰ ਪਤਾ ਹੀ ਹੈ ਕਿ ਇਮੀਗ੍ਰੇਸ਼ਨ ਨੂੰ ਸਾਲ ਤੋਂ ਜ਼ਿਆਦਾ ਲੱਗ ਜਾਣਾ ਤੇ ਉਹਨਾਂ ਦਾ ਸਾਲ ਜਿਹੜਾ ਉਹ ਉੱਥੋਂ ਆਪੇ ਵਿੱਚ ਜਿਹੜਾ ਗਿਣੇ ਜਾਊਗਾ। ਤਾਂ ਰਾਈਟ ਵੇ ਉਹ ਵੀ ਜਿਹੜੇ ਹੈਗੇ ਆ ਕੇ ਸਿੱਧੇ ਜਿਹੜਾ ਗ੍ਰੀਨ ਕਾਰਡ ਵਰਕ ਪਰਮਿਟ ਵਗੈਰਾ ਆਪਣਾ ਅਪਲਾਈ ਕਰ ਸਕਦੇ ਆ। ਤੇ ਇਹਦੇ ਵਿੱਚ ਹੁਣ ਮੇਨ ਸਾਨੂੰ ਚੱਕਰ ਜਿਹੜੇ ਪੈਂਦੇ ਸੀਗੇ ਉਹ ਸੀਗੇ ਕਿ ਲੋਕਾਂ ਦੇ ਕੋਲ ਵਿਆਹ ਦਾ ਸਰਟੀਫਿਕੇਟ ਨਹੀਂ ਹੁੰਦਾ। ਕਈ ਵਾਰੀ ਉਹ ਕਹਿੰਦੇ ਕਿ ਗੁਰਦੁਆਰੇ ਵਿਆਹ ਕਰਾਇਆ ਆਪਣਾ, ਹੈ ਨਾ, ਸੋ ਰਜਿਸਟਰ, ਸੋ ਉਹ ਵਾਲੇ ਚੱਕਰ ਕਈ ਵਾਰੀ ਪੈਂਦੇ ਆ ਕਿ ਵਿਆਹ ਦੀ ਸਰਟੀਫਿਕੇਟ ਦੀ ਆਪਸ਼ਨ ਉਹ ਚੱਕਰਾਂ 'ਚ ਉਲਝਿਆ ਰਹਿੰਦਾ, ਪਾਸਪੋਰਟ ਦੇ ਚੱਕਰਾਂ 'ਚ ਉਲਝਿਆ ਰਹਿੰਦਾ ਬੰਦਾ। ਤੇ ਮੇਨ ਗੱਲ ਇਹ ਹੈ ਕਿ ਜਦੋਂ ਤੁਸੀਂ ਅਸਾਈਲਮ ਫਾਈਲ ਕੀਤਾ ਉਹਦੇ ਵਿੱਚ ਵੀ ਤੁਸੀਂ ਆਪਣੀ ਜਿਹੜੀ ਇਨਫੋਰਮੇਸ਼ਨ ਘਰ ਵਾਲੀ ਦੀ ਜਿਹੜੀ ਸੀਗੀ ਉਹ ਤੁਹਾਡੇ ਫਾਰਮਸ ਦੇ ਵਿੱਚ ਸਾਰੀ ਇਨਫੋਰਮੇਸ਼ਨ ਜਿਹੜੀ ਕਲੀਅਰ ਹੋਣੀ ਚਾਹੀਦੀ ਹੈ। ਨਾਮ ਨੂਮ ਵਾਲੇ ਮਸਲੇ ਤੁਹਾਡੇ ਜਿਹੜੇ ਸਾਰੇ ਸੀਗੇ ਛੋਟੇ ਮੋਟੇ ਉਹ ਅਸਾਈਲਮ ਐਪਲੀਕੇਸ਼ਨ ਦੇ ਵਿੱਚ ਤੁਹਾਡੇ ਜਿਹੜੇ ਕਲੀਅਰ ਹੋਣੇ ਚਾਹੀਦੇ ਆ। ਤੇ ਹੁਣ ਇੱਕ ਹੋਰ ਚੀਜ਼ ਆਪਾਂ ਜਿਹੜੀ ਦੱਸੀ ਕਿ ਪੇਰੈਂਟਸ ਦਾ ਆਪਾਂ ਜਿੱਦਾਂ ਦੱਸਿਆ ਹੈਗਾ ਕਿ ਕਈਆਂ ਨੂੰ ਸਮਗਲਿੰਗ ਦੀ ਧਾਰਾ ਲਾ ਦਿੰਦੇ ਆ, ਜਾਂ ਘਰ ਵਾਲੇ ਤੇ ਸਮਗਲਿੰਗ ਦੀ ਧਾਰਾ ਲਾ ਦਿੰਦੇ ਕਿ ਇਹਨੇ ਪੈਸੇ ਦਿੱਤੇ ਏਜੰਟ ਨੂੰ ਜਾਂ ਮੇਰੀ ਘਰ ਵਾਲੀ ਨੇ ਮੈਕਸੀਕੋ ਮੈਨੂੰ ਪੈਸੇ ਪਹੁੰਚਾਏ। ਸੋ ਇਦਾਂ ਦੀਆਂ ਜਦੋਂ ਚੀਜ਼ਾਂ ਅਸਾਈਲਮ ਦੀ ਐਪਲੀਕੇਸ਼ਨ 'ਚ ਲਿਖੀਆਂ ਜਾਂਦੀਆਂ ਤੇ ਉਹਨਾਂ ਨੂੰ ਐਮਬੈਸੀ ਪੁੱਛੀਆਂ ਜਾਂਦੀਆਂ ਤੇ ਉਹਨਾਂ ਤੇ ਕਈ ਵਾਰੀ ਸਮਗਲਿੰਗ ਦੀ ਲਾ ਦਿੰਦੇ ਆ ਕਿ ਤੂੰ ਏਲੀਅਨ ਸਮਗਲਿੰਗ ਕੀਤੀ ਆ, ਆਪਣੇ ਘਰ ਵਾਲੇ ਨੂੰ 2 ਨੰਬਰ 'ਚ ਅਮਰੀਕਾ ਆਉਣ ਦੀ ਸ਼ਹਿ ਦਿੱਤੀ ਆ ਤੇ ਉਹਨਾਂ ਨੂੰ ਕਈ ਵਾਰੀ ਵੀਜ਼ਾ ਵਗੈਰਾ ਉਹਨਾਂ ਦਾ ਰੋਕ ਦਿੰਦੇ ਆ। ਸੋ ਉਹ ਜਿਹੜੀ ਚੀਜ਼ ਆ ਉਤੋਂ ਥੋੜਾ ਧਿਆਨ ਨਾਲ ਮਤਲਬ ਕਿ ਉਹਦਾ ਤੁਹਾਨੂੰ ਐਕਸਪਲੇਨ ਕਰਨਾ ਪੈਣਾ ਕਿ ਕਿਹਨੂੰ ਪੈਸੇ ਦਿੱਤੇ, ਕਿਉਂ ਦਿੱਤੇ, ਕੀ ਤੁਹਾਡੀ ਅੰਡਰਸਟੈਂਡਿੰਗ ਸੀ, ਕੀ ਤੁਹਾਨੂੰ ਪਤਾ ਸੀਗਾ ਕਿ 2 ਨੰਬਰ 'ਚ ਆਉਣਾ ਕਿ ਤੁਹਾਨੂੰ ਲੱਗਦਾ ਸੀਗਾ ਕਿ 1 ਨੰਬਰ 'ਚ ਆਉਣਾ, ਹੈ ਨਾ। ਸੋ ਸਮਗਲਿੰਗ ਵਾਲੀ ਜਿਹੜੀ ਧਾਰਾ ਵਾ ਉਹ ਤੋਂ ਬਚਣਾ ਤੁਸੀਂ। ਸੋ ਇਹ ਚੀਜ਼ਾਂ ਜਿਹੜੀਆਂ ਉਹ ਜ਼ਰੂਰੀ ਆ ਅਤੇ ਉਹਨਾਂ ਨੂੰ ਜਿਹੜੇ ਡੈਰੀਵੇਟਿਵ ਆ ਰਹੇ ਆ ਉੱਥੋਂ ਪਰਿਵਾਰ ਵਾਲੇ ਆ ਰਹੇ ਆ ਉਹਨਾਂ ਨੂੰ ਉਸ ਅਸਾਈਲੀ ਦੇ ਕੇਸ ਦੀ ਸਾਰੀ ਜਾਣਕਾਰੀ ਹੋਣੀ ਵੀ ਜ਼ਰੂਰੀ ਹੈ। ਹਾਂਜੀ ਬਿਲਕੁਲ, ਕਿਉਂਕਿ ਜੇ ਉਹਨਾਂ ਨੇ ਐਫੀਡੇਵਿਟ ਦਿੱਤੇ ਆ ਕੁਝ
ਇਨਫੋਰਮੇਸ਼ਨ ਲਿਖੀ ਆ, ਹੁਣ ਉਹਨਾਂ ਨੂੰ ਪਤਾ ਹੋਣਾ ਚਾਹੀਦਾ। ਜੇ ਹੁਣ ਹਸਬੈਂਡ ਕਵੇ ਕਿ ਮੈਂ ਤੇ ਮੇਰੀ ਘਰ ਵਾਲੀ ਸੀਗੇ ਜਦੋਂ ਸਾਡੇ ਤੇ ਹਮਲਾ ਹੋਇਆ, ਘਰ ਵਾਲੀ ਤੋਂ ਜਦੋਂ ਜੇ ਬਾਈ ਚਾਂਸ ਉਹਨਾਂ ਨੇ ਪੁੱਛਿਆ ਕਿ ਤੂੰ ਕਿੱਥੇ ਸੀਗੀ ਉਸ ਟਾਈਮ ਤੇ, ਉਹਦੀ ਐਡਰੈਸ ਹਿਸਟਰੀ ਚੈੱਕ ਕੀਤੀ ਤੇ ਉਹ ਨਹੀਂ ਐਡ ਹੋਈ, ਤਾਂ ਹਾਂ ਬਿਲਕੁਲ ਪ੍ਰੋਬਲਮ ਹੋ ਸਕਦੀ ਹੈ। ਤੇ ਇੱਥੇ ਜਿਹੜੀ ਜੌਬ ਕਰਦੇ ਆ ਉਹਦੇ ਬਾਰੇ ਵੀ ਬੰਦਾ ਕਈ ਵਾਰੀ ਲੂਜ਼ਲੀ ਟਰਮਸ ਜਿਹੜੀਆਂ ਆ ਉਹ ਯੂਜ਼ ਕਰ ਜਾਂਦਾ ਆ ਜਦੋਂ ਉਸ ਤੋਂ ਬਾਅਦ ਦੇ ਵਿੱਚ ਵੀ ਇਹ ਇਦਾਂ ਆ ਉਦਾਂ ਆ, ਸੋ ਉਹ ਉਸ ਜੌਬਸ ਦੇ ਨਾਲ ਵੀ ਸੰਬੰਧ ਰਹਿੰਦਾ ਹੈ, ਪਤਾ ਰਹਿੰਦਾ ਹੈ। ਹਾਂਜੀ, ਜੌਬ ਇਨਫੋਰਮੇਸ਼ਨ ਵਗੈਰਾ ਕਾਫੀ, ਹੁਣ ਬੰਦਾ ਹੁਣ ਕਵੇ ਕਿ ਮੈਂ ਆਪਾਂ ਖੇਤੀਬਾੜੀ ਫੈਮਿਲੀ ਚੋਂ ਆ, ਘਰ ਵਾਲੀ ਨੇ ਐਪਲੀਕੇਸ਼ਨ ਇੰਡੀਆ 'ਚ ਭਰੀ ਹੈ ਕਿ ਮੈਂ ਨਰਸ ਲੱਗੀ ਹਾਂ, ਰਾਈਟ, ਉਹ ਸਾਰਾ ਤੁਹਾਡੇ ਅਗੇਂਸਟ ਵਰਤਿਆ ਜਾ ਸਕਦਾ। ਸੋ ਆਪਣੀ ਇਨਫੋਰਮੇਸ਼ਨ ਜਿਹੜੀ ਸਾਰੀ ਆ ਜੌਬ ਦੀ, ਐਡਰੈਸ ਹਿਸਟਰੀ, ਵਰਕ ਹਿਸਟਰੀ ਦੀ, ਉਹ ਪੂਰੀ ਸਹੀ ਹੋਣੀ ਚਾਹੀਦੀ ਹੈ, ਐਕੂਰੇਟ ਹੋਣੀ ਚਾਹੀਦੀ ਹੈ। ਠੀਕ ਹੈ, ਠੀਕ ਹੈ। ਕਿਉਂਕਿ ਕੱਲ ਨੂੰ ਉਹੀ ਗੱਲ ਆ ਕਿ ਤੁਸੀਂ ਹੁਣ ਪਹਿਲਾਂ ਤੁਹਾਡਾ ਅਸਾਈਲਮ ਪਾਸ ਹੋਇਆ, ਤੁਹਾਡੀ 589 ਐਪਲੀਕੇਸ਼ਨ ਸੀਗੀ, ਕਈ ਤਾਂ ਅਸਾਈਲਮ ਆਫਿਸ ਮੂਹਰੇ ਗਏ ਆ, ਆਪਣਾ ਇੱਕ ਸਕੂਲਿੰਗ ਦਾ ਲੈਵਲ ਲਿਖਤਾ, ਸਾਰਾ ਲਿਖਤਾ, ਐਡਰੈਸ ਹਿਸਟਰੀ ਲਿਖਤੀ, ਹੁਣ ਤੁਹਾਡਾ ਅਸਾਈਲਮ ਦਾ ਕੇਸ ਗ੍ਰਾਂਟ ਹੋ ਗਿਆ, ਕੱਲ ਨੂੰ ਤੁਸੀਂ ਆਪਣਾ ਗ੍ਰੀਨ ਕਾਰਡ ਦੀ ਐਪਲੀਕੇਸ਼ਨ ਫਾਈਲ ਕੀਤੀ, ਉਹਦੇ ਵਿੱਚ ਵੀ ਸੇਮ ਹੀ ਸਵਾਲ ਆ, ਕਿਹੜੀ ਪਾਰਟੀ ਦਾ ਮੈਂਬਰ, ਕੀ ਸੀਗਾ, ਫੈਮਿਲੀ 'ਚੋਂ ਹੋਰ ਕੌਣ ਮੈਂਬਰ ਆ, ਰਾਈਟ। ਤੇ ਤੁਸੀਂ ਗ੍ਰੀਨ ਕਾਰਡ ਵੀ ਲੈ ਲਿਆ, ਹੁਣ ਤੁਹਾਡੇ ਫੈਮਿਲੀ ਨੇ ਪਿੱਛੋਂ ਦੀ ਆ ਕੇ ਜੁਆਇਨ ਕੀਤਾ, ਉਹਨੂੰ ਲਾ ਲਓ 3-4 ਸਾਲ ਲੱਗ ਗਏ, ਫਿਰ ਉਹਨਾਂ ਨੇ ਆਪਣਾ ਗ੍ਰੀਨ ਕਾਰਡ ਅਪਲਾਈ ਕੀਤਾ। ਸੋ ਉਹਨਾਂ ਨੂੰ ਵੀ ਉਹੀ ਸਵਾਲ ਆ ਕਿ ਤੁਸੀਂ ਕਿਸੇ ਪਾਰਟੀ ਦੇ ਮੈਂਬਰ ਸੀਗੇ ਕਿ ਨਹੀਂ ਸੀਗੇ, ਤੇ ਸੇਮ ਤੁਹਾਡੇ ਕੋਲ ਵੀ ਕੋਰਟ 'ਚ ਪੁੱਛਿਆ ਗਿਆ ਕਿ ਘਰ ਵਾਲੀ ਤੁਹਾਡੀ ਪਾਰਟੀ ਦੀ ਮੈਂਬਰ ਸੀਗੀ ਕਿ ਨਹੀਂ ਸੀਗੀ, ਹੈ ਨਾ। ਤੇ ਬਾਅਦ 'ਚ 5-6 ਸਾਲ ਬਾਅਦ ਲੋਕੀ ਕਹਿੰਦੇ ਹੁਣ ਮੇਰਾ ਤਾਂ ਪਾਸ ਹੋ ਗਿਆ, ਇੰਨਾ ਧਿਆਨ ਨਹੀਂ ਦਿੰਦੇ, ਇੱਧਰ ਉੱਧਰੋਂ ਦੀ ਐਪਲੀਕੇਸ਼ਨ ਆਪਣੀ ਭਰਾ ਲੈਂਦੇ ਆ, ਤੇ ਘਰ ਵਾਲੀ ਨੇ ਲਿਖਿਆ ਹੀ ਨਹੀਂ ਹੁੰਦਾ ਵਿੱਚ ਕਿ ਮੈਂ ਪਾਰਟੀ ਦੀ ਮੈਂਬਰ ਆ, ਜਾਂ ਉਹਨੂੰ ਪਤਾ ਵੀ ਨਹੀਂ ਕਿ ਕਿਹੜੀ ਤਰੀਕ ਨੂੰ ਪਾਰਟੀ ਜੁਆਇਨ ਕੀਤੀ ਜਾਂ ਕਿਹੜੇ ਸਾਲਾਂ 'ਚ ਰਹੀ ਆ। ਤੇ ਫਿਰ ਆਬਵੀਅਸਲੀ ਉਹ ਸ਼ੱਕ ਕਰ ਸਕਦੇ ਕਿ ਤੁਹਾਡੇ ਲਈ ਐਡੀ ਇੰਪੋਰਟੈਂਟ ਚੀਜ਼ ਆ, ਤੇ ਉਹਦੇ ਕਰਕੇ ਤੁਸੀਂ ਕਹਿੰਦੇ ਕਿ ਮੈਂ ਪਾਰਟੀ ਨਹੀਂ ਛੱਡ ਸਕਦਾ, ਮੈਂ ਮੰਗ ਨਹੀਂ ਛੱਡ ਸਕਦਾ। ਕਦੀ ਤਾਂ ਹੁਣ ਤੁਹਾਡੇ ਜਿਹੜੇ ਅਸਾਈਲਮ ਦੀਆਂ ਤੁਹਾਡੀ ਹੁਣ 6 ਸਾਲ ਬਾਅਦ ਤੁਹਾਡੀ ਘਰ ਵਾਲੀ ਨੇ ਐਪਲੀਕੇਸ਼ਨ ਜਿਹੜੀ ਲਾਈ ਆ, ਉਹ 'ਚ ਤਾਂ ਲਿਖਿਆ ਨਹੀਂ ਕਿਤੇ ਵੀ ਕਿ ਪਾਰਟੀ ਦੀ ਕੋਈ ਮੈਂਬਰਸ਼ਿਪ ਰਹੀ ਆ। ਤੇ ਸੋ ਇਹ ਹੈ ਕਿ ਤੁਹਾਨੂੰ ਆਪਣਾ ਸਾਰਾ ਜਿਹੜਾ ਰੈਕਡ ਆ ਹਮੇਸ਼ਾ ਤੁਹਾਡਾ ਐਕੂਰੇਟ ਹੋਣਾ ਚਾਹੀਦਾ ਹਰੇਕ ਐਪਲੀਕੇਸ਼ਨ 'ਚ ਅਕ੍ਰੋਸ ਬੋਰਡ। ਨਹੀਂ, ਠੀਕ ਹੈ ਜੀ, ਜੀ ਬਿਲਕੁਲ। ਸੋ ਇਹ ਸਾਰੀਆਂ ਚੀਜ਼ਾਂ ਦਾ ਭਾਈ ਵਿਸ਼ੇਸ਼ ਤੌਰ ਦੇ ਉੱਤੇ ਜਿਹੜਾ ਉਹ ਧਿਆਨ ਰੱਖੋ। ਸੋ 7:30 ਦੇ ਲਈ ਆਈ ਥਿੰਕ ਆਪਾਂ ਕਾਫੀ ਚਿਰ ਪਹਿਲਾਂ ਵੀ ਇੱਕ ਵਾਰੀ ਇਸ ਦੇ ਉੱਤੇ ਪੂਰਾ ਸ਼ੋਅ ਵੀ ਜਿਹੜਾ ਉਹ ਕੀਤਾ ਸੀਗਾ ਵੀ ਅੱਗੇ ਤੋਂ ਅੱਗੇ ਡੈਰੀਵੇਟਿਵਸ ਜਿਹੜੇ ਆਉਂਦੇ ਆ ਉਹ ਕਿੱਦਾਂ ਜਿਹੜੇ ਇਸ ਚੀਜ਼ ਦੇ ਵਿੱਚ ਕਰ ਸਕਦੇ ਆ। ਤੇ ਇੱਕ ਵਾਰੀ ਫਿਰ ਆਪਾਂ ਕਾਲਸ ਲੈਣ ਤੋਂ ਪਹਿਲਾਂ ਅਟਰਨੀ ਟਿਰਕੈਨਾ ਜੀ, ਜਿਹੜੀ ਅੱਜ ਦੀ ਬ੍ਰੇਕਿੰਗ ਨਿਊਜ਼ ਸੀ, ਜੇ ਤੁਸੀਂ ਉਸ ਨੂੰ ਇੱਕ ਵਾਰੀ ਫਿਰ ਸ਼ੇਅਰ ਕਰ ਦਿਓ ਵੀ ਕੀ ਜਿਹੜੇ ਚੇਂਜਸ ਆਏ ਆ ਜਿਨ੍ਹਾਂ ਦੇ ਅਸਾਈਲਮ ਅਪਰੂਵ ਹੋ ਚੁੱਕੇ ਆ ਗ੍ਰੀਨ ਕਾਰਡ ਅਪਲਾਈ ਕਰਨ ਨੂੰ ਲੈ ਕੇ। ਹਾਂਜੀ, ਜਿਹਨਾਂ ਦੇ ਅਸਾਈਲਮ ਅਪਰੂਵ ਹੋਏ ਆ, ਜਿਹਨਾਂ ਦਾ ਇਹ ਨਹੀਂ ਕਿ ਜਿਹਨਾਂ ਦੇ ਪੈਂਡਿੰਗ ਆ, ਜਿਹਨਾਂ ਦਾ ਕੇਸ ਪਾਸ ਹੋ ਗਏ ਆ, ਉਹ ਹੁਣ 1 ਸਾਲ ਦੀ ਵੇਟ ਕਰਨ ਦੀ ਲੋੜ ਨਹੀਂ ਉਹਨਾਂ ਨੂੰ, ਸਿੱਧੇ ਉਹ ਜਿਹੜਾ ਆਪਣਾ ਗ੍ਰੀਨ ਕਾਰਡ ਆ ਉਹ ਫਾਈਲ ਕਰ ਸਕਦੇ ਆ। ਠੀਕ ਹੈ, ਤੇ ਆਪਾਂ ਹੁਣ ਫਿਰ ਇੱਕ ਬ੍ਰੇਕ ਲੈ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਫਿਰ ਮੁੜ ਕੇ ਵਾਪਸ ਆਉਂਦੇ ਹਾਂ ਤੇ ਫਿਰ ਲੋਕਾਂ ਦੇ ਨਾਲ ਜਿਹੜੇ ਸਵਾਲ ਜਵਾਬ ਆ ਉਹ ਕਰਾਂਗੇ। ਸਰੋਤਿਓ, ਤੁਸੀਂ ਵੀ ਕਾਲ ਕਰ ਸਕਦੇ ਹੋ 408-272-5200 4082725200 ਇਸ ਨੰਬਰ ਦੇ ਉੱਤੇ ਕਾਲ ਕਰੋ। ਕਾਲ ਕਰਕੇ ਤੁਸੀਂ ਆਪਣੇ ਜਿਹੜੇ ਸਵਾਲ ਆ ਉਹ ਤੁਸੀਂ ਪੁੱਛ ਸਕਦੇ ਆ 408-272-5200 4082725200। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਇੱਕ ਵਾਰੀ ਫਿਰ ਜੀ ਆਇਆਂ ਨੂੰ ਸਵਾਗਤ ਹੈ। ਅਟਾਰਨੀ ਟਿਰਕੇਣਾ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਬੇ ਏਰੀਆ ਦੇ ਵਿੱਚ 1170 AM ਦੇ ਉੱਤੇ ਸਾਡੇ ਨਾਲ ਜਿਹੜੇ ਲਿਸਨਰਸ ਆ ਉਹ ਜੁੜੇ ਹੋਏ ਆ। ਸੋ ਜਿੱਦਾਂ ਆਪਾਂ ਕਿਹਾ ਸੀ ਲਾਸਟ ਟਾਈਮ, ਇਸ ਵੀਕ ਦੇ ਦੌਰਾਨ 1170 AM ਦੇ ਉੱਤੇ ਪੰਜਾਬੀ ਰੇਡੀਓ USA ਜਿਹੜਾ ਉਹ ਚੱਲਣਾ ਸ਼ੁਰੂ ਹੋ ਚੁੱਕਾ ਆ। ਸੋ 1170 ਦੇ ਉੱਤੇ ਪਹਿਲੀ ਵਾਰ ਤੁਸੀਂ ਅਟਾਰਨੀ ਟਿਰਕੇਣਾ ਹੁਣਾਂ ਨੂੰ ਇਮੀਗ੍ਰੇਸ਼ਨ ਦੇ ਪ੍ਰੋਗਰਾਮ ਨੂੰ ਜਿਹੜਾ ਉਹ ਸੁਣ ਰਹੇ ਆ। ਸੋ ਵੈਲਕਮ ਟੂ 1170 ਅਟਾਰਨੀ ਟਿਰਕੇਣਾ ਜੀ। ਇਹ ਤਾਂ ਫਿਰ ਬ੍ਰੇਕਿੰਗ ਨਿਊਜ਼ ਨਾਲ ਹੀ ਸ਼ੁਰੂਆਤ ਹੋ ਗਈ ਆਪਣੀ। ਹਾਂ 1170 ਦੇ ਉੱਤੇ ਵੀ ਇਮੀਗ੍ਰੇਸ਼ਨ ਦੀ ਬ੍ਰੇਕਿੰਗ ਨਿਊਜ਼ ਆ, ਗੁੱਡ ਨਿਊਜ਼ ਜਿਹੜੀ ਉਹ ਲੈ ਕੇ ਆਏ ਆ। ਸੋ ਕਈਆਂ ਦੇ ਲਈ ਚਲੋ ਚੰਗਾ ਆ। ਮੈਂ ਦੇਖ ਰਿਹਾ ਸੀ ਕਿ ਇੱਕ ਕਿਰਨ ਕੌਰ ਜੀ ਉਹ ਬੜੇ ਪਰੇਸ਼ਾਨ ਨੇ ਵੀ ਕਹਿੰਦੇ ਵੀ ਚਲੋ ਚੰਗੀ, ਉਹਨਾਂ ਨੇ ਇਹ ਨਹੀਂ ਕਿਹਾ ਵੀ ਇਹਨਾਂ ਦਾ ਕਿਉਂ ਕੀਤਾ, ਉਹ ਕਹਿੰਦੇ ਵੀ ਚੰਗੀ ਗੱਲ ਆ, ਚਲੋ ਇਹਨਾਂ ਨੂੰ ਮੌਕਾ ਮਿਲ ਰਿਹਾ। ਪਰ ਕਹਿੰਦੇ ਵੀ ਸਾਡੇ US ਸਿਟੀਜ਼ਨ ਵਾਲਿਆਂ ਦੇ ਸਪਾਊਸ ਵਾਲੇ ਕੇਸਾਂ ਨੂੰ 16 ਮਹੀਨੇ ਜਿਹੜੇ ਉਹ ਲਾਈ ਜਾਂਦੇ ਆ। ਕੈਲੀਫੋਰਨੀਆ ਤੋਂ ਅਸੀਂ ਅਪਲਾਈ ਕਰਦੇ ਆ ਤੇ ਜਾਂਦੇ ਆ ਵਰਮੌਂਟ 'ਚ, ਜਿੱਥੇ ਸਮਾਂ 16 ਮਹੀਨੇ ਲੱਗਦਾ ਆ। ਸੋ ਇਹ ਸਰਵਿਸ ਸੈਂਟਰ ਕਿੱਦਾਂ ਸਿਲੈਕਟ ਕੀਤਾ ਜਾਂਦਾ ਹੈ ਅਟਾਰਨੀ ਟਿਰਕੇਣਾ ਜੀ? ਜੇ ਕੋਈ ਕੈਲੀਫੋਰਨੀਆ 'ਚ ਫਾਈਲ ਕਰ ਰਿਹਾ ਤੇ ਜਾਂ ਜਿਹੜਾ ਉਹ ਪ੍ਰੋਸੈਸਿੰਗ ਦੇ ਲਈ ਵਰਮੌਂਟ ਜਾਂਦਾ ਆ, ਇਹ ਆਪ ਭਰ ਕੇ ਦਿੱਤਾ ਜਾਂਦਾ ਆ ਜਾਂ ਫਿਰ ਇਹ ਆਪ ਹੀ ਜਿਹੜੀ USCIS ਸਿਲੈਕਟ ਕਰਦੀ ਹੈ? ਇਹ ਤੁਹਾਡੀ ਰਿਹਾਇਸ਼ ਦੇ ਹਿਸਾਬ ਨਾਲ ਫਾਈਲਿੰਗ ਲੋਕੇਸ਼ਨ ਉਹਨਾਂ ਨੇ ਤੈਅ ਕੀਤੀਆਂ ਹੁੰਦੀਆਂ। ਟਾਈਮ ਟੂ ਟਾਈਮ ਇਹ ਚੇਂਜ ਹੁੰਦੀਆਂ ਰਹਿੰਦੀਆਂ। ਤੇ ਫੋਰ ਐਗਜ਼ਾਮਪਲ ਜਿੱਦਾਂ ਹੁਣ ਸ਼ਿਕਾਗੋ ਲੌਕ ਬਾਕਸ ਤੇ ਤੁਸੀਂ ਫਾਈਲ ਕਰਦੇ ਆ, ਰਾਈਟ? ਤੇ ਉਹਨਾਂ ਨੇ ਫਿਰ ਅੱਗੋਂ ਕਿਸੇ ਹੱਦ ਤੱਕ ਤਾਂ ਨਾਰਮਲੀ ਜਿਹੜੇ ਹੈਗੇ ਨਿਰਧਾਰਿਤ ਹੀ ਹੈ ਕਿ ਜਿਹੜਾ ਵੈਸਟ ਕੋਸਟ ਰਹਿੰਦਾ ਉਹਦਾ ਇੱਥੇ ਜਾਣਾ, ਜਿਹੜਾ ਦੂਜਾ ਉਹਦਾ ਉੱਥੇ ਜਾਣਾ। ਪਰ ਫਰਮ ਟਾਈਮ ਟੂ ਟਾਈਮ ਇਹ ਜਿਹੜੇ ਸਰਵਿਸ ਸੈਂਟਰ ਹੈਗੇ ਆ ਚੇਂਜ ਵੀ ਕਰਦੇ ਰਹਿੰਦੇ ਆ ਵਰਕਲੋਡ ਦੇ ਹਿਸਾਬ ਨਾਲ। ਤੇ ਇਹ ਬੰਦੇ ਦੀ ਕਿਸਮਤ ਹੈ, ਇਹਦੇ ਵਿੱਚ ਤੁਹਾਡਾ ਕੋਈ ਕਾਬੂ ਨਹੀਂ ਹੈਗਾ। ਕਈਆਂ ਨੇ ਸਾਨੂੰ ਇਹ ਵੀ ਕਹਿਣ ਦੀ ਕੋਸ਼ਿਸ਼ ਕੀਤੀ ਕਿ ਮੈਂ ਉੱਥੇ ਚੱਲ ਜਾਣਾ, ਮੂਵ ਹੋ ਜਾਣਾ ਜੇ ਫਾਸਟਰ ਹੁੰਦਾ, ਪਰ ਇਦਾਂ ਵੀ ਕੋਈ ਗਰੰਟੀ ਨਹੀਂ ਹੈਗੀ ਕਿਉਂਕਿ ਜਿਹੜੇ ਇਹਨਾਂ ਦੇ ਟਾਈਮ ਆ ਉਹ ਵੀ ਵੱਧਦੇ ਘਟਦੇ ਰਹਿੰਦੇ ਆ। ਕਈ ਵਾਰੀ ਕਿਸੇ ਦਾ ਤੇਜ਼ ਹੋ ਗਿਆ, ਕਈ ਵਾਰੀ ਕਿਸੇ ਦਾ ਤੇਜ਼ ਹੋ ਗਿਆ। ਤੇ ਰਹੀ ਗੱਲ ਏਦਾਂ ਕਿ ਜਿਹੜਾ ਬੰਦਾ ਬੜਾ ਦੁਖੀ ਆ, ਜਿਹਨੂੰ ਲੱਗਦਾ ਕਿ ਉਹਨੂੰ ਬੜਾ ਧੱਕਾ ਹੋਇਆ ਅਮਰੀਕਾ, ਕਿ ਅਮਰੀਕਾ ਵਾਲੇ ਉਹਨੂੰ ਨਹੀਂ ਦੇ ਰਹੇ ਆ, ਭਾਈ ਅਮਰੀਕਾ ਵਾਲੇ ਕਿਸੇ ਨੂੰ ਨਹੀਂ ਕਹਿ ਰਹੇ ਕਿ ਤੁਸੀਂ ਉਹਨਾਂ ਦੇ ਕੋਲ ਆਓ। ਉਹਨਾਂ ਨੇ ਕਿਹਾ ਜਿਹੜਾ ਵੀਜ਼ਾ ਉਹ ਤੁਹਾਡਾ ਰਾਈਟ ਨਹੀਂ ਹੈਗਾ, ਇਹ ਪ੍ਰਿਵਿਲੇਜ ਹੈਗਾ। ਮਤਲਬ ਕਿ ਇਹ ਤੁਹਾਨੂੰ ਕੋਈ ਇੱਥੇ ਹੱਕ ਨਹੀਂ ਹੈਗਾ, ਇਹ ਤੁਹਾਨੂੰ ਆਪਾਂ ਇੱਕ ਬੈਨੀਫਿਟ ਦੇ ਰਹੇ ਹਾਂ। ਤੇ ਅਸਾਲਮ ਵਾਲਿਆਂ ਦਾ ਕਿਉਂ ਤੇਜ਼ ਆ? ਅਸਾਲਮ ਵਾਲਿਆਂ ਕਿਸੇ ਨੇ ਰੋਕਿਆ ਨਹੀਂ। ਜਿਹਦਾ ਕਲੇਮ ਹੈਗਾ ਉਹ ਅਸਾਲੀ ਆ ਸਕਦਾ ਹੈ ਨਾ। ਉਹ ਵੀ ਅਸਾਲਮ ਵਾਲਿਆਂ ਨੂੰ ਹੁਣ ਪੁੱਛੋ, ਕਹਿੰਦੇ ਸਾਨੂੰ ਬਾਰਡਰ ਟੱਪ ਕੇ ਆਉਣਾ ਪੈਂਦਾ, ਉਹ ਕਿਹੜਾ ਕੋਈ ਸਿੱਧੇ ਆਉਣ ਦੀ ਚੋਇਸ ਆ। ਤੇ ਇਹਦੇ ਨਾਲ ਇਹਦੇ ਆਪਾਂ ਮੈਂ ਕਿਹਾ ਖੁਦ ਵਕੀਲ ਤੁਹਾਡੇ ਨੇ 12 ਸਾਲ ਜੇ ਇੰਪਲੋਇਮੈਂਟ ਸਟੂਡੈਂਟ ਦੇ ਥਰੂ ਤਿਆਰ ਕੀਤਾ ਵਾ। ਮੈਂ ਤਾਂ ਕਦੀ ਨਹੀਂ ਕਿਹਾ ਯਾਰ ਅਸਾਲਮ ਵਾਲਿਆਂ ਨੂੰ 1 ਸਾਲ 'ਚ ਮਿਲ ਜਾਂਦਾ। ਉੱਦਾਂ ਮੈਂ ਵੀ ਜਿਹੜਾ ਰਾਹ ਸੀਗਾ ਅਜੇ ਮੈਂ ਉਹਨਾਂ ਦੇ ਕੇਸ ਪਾਸ ਕਰਾ ਰਿਹਾ, ਮੈਂ ਤਾਂ ਕਦੀ ਕੰਪਲੇਨ ਨਹੀਂ ਕੀਤੀ ਕਿ ਏਦਾਂ ਕਿ ਇਹਨਾਂ ਦੇ ਲਈ ਵਧੀਆ ਗੱਲ ਆ। ਸੋ ਏਦਾਂ ਕਿ ਯਾਰ ਜਿਹਦੇ ਲਈ ਵਧੀਆ ਗੱਲ ਆ, ਖੁਸ਼ਖਬਰੀ ਆ, ਕੋਈ ਸਿੱਧੇ ਕਹੋ ਯਾਰ ਵਧੀਆ ਗੱਲ ਆ, ਇਹ ਕੀ ਗੱਲ ਹੋਈ? ਉਹਨਾਂ ਲਈ ਚੱਲ ਵਧੀਆ, ਮੇਰਾ ਕੀ ਹੋਊਗਾ ਹਨਾ। ਹੁਣ ਹਰ ਜਗ੍ਹਾ ਆਪਣੇ ਖੋਨਾ ਦੇਖੀ ਜਾਣਾ। ਚਲੋ ਤੁਹਾਡੀ ਵਧੀਆ ਖਬਰ ਹੋਊਗੀ, ਤੁਹਾਨੂੰ ਸੁਣਾ ਦਾਂਗੇ ਜੀ। ਏਦਾਂ ਕਿ ਜਿਹੜਾ ਟਰੰਪ ਨੇ ਆ ਕੇ ਅਸਾਲਮ ਵਾਲਿਆਂ ਨੂੰ ਡਿਪੋਰਟ ਕੀਤਾ, ਉਦੋਂ ਤਾਂ ਫੈਮਿਲੀ ਵਾਲਾ ਵੀ ਬੋਲਦਾ ਨਹੀਂ ਕਿ ਬਾਈ ਹੁਣ ਅਸਾਲਮ ਵਾਲਿਆਂ ਨਾਲ ਬੜਾ ਧੱਕਾ ਹੋ ਰਿਹਾ, ਇਹਨਾਂ ਨੂੰ ਵੜਨ ਨਹੀਂ ਦਿੱਤਾ ਜਾਂਦਾ ਇੱਥੇ ਅਮਰੀਕਾ 'ਚ। ਜੀ ਨਹੀਂ ਬਿਲਕੁਲ ਜੀ, ਇਹ ਸਮਾਂ ਜਿਹੜਾ ਚੇਂਜ ਹੁੰਦਾ ਰਹਿੰਦਾ ਆ। ਬਾਕੀ ਪੇਸ਼ੈਂਸ ਵਾਲੀ ਗੇਮ ਆ ਜੀ। ਹੁਣ ਇਹਦੇ ਵਿੱਚ ਹੁਣ ਹੋਰ ਬੰਦਾ ਇਹਦੇ ਵਿੱਚ ਕੁਝ ਕਰ ਨਹੀਂ ਜਿਹੜਾ ਜੀ ਹੋ ਸਕਦਾ। ਤੇ ਉੱਦਾਂ ਕੁਛ ਉੱਧਰੋਂ ਆ ਰਹੀਆਂ ਜੀ ਵੀ ਉਹਨਾਂ ਨੇ ਕੁਛ ਤੇਜ਼ੀ ਤੂਜੀ ਲਿਆਂਦੀ ਆ, ਕੁਛ ਕੇਸਿਸ ਦੇ ਵਿੱਚ ਐਕਟੀਵਿਟੀ ਵਧੀ ਆ ਉੱਧਰ ਜਿਹੜੀ ਅੰਬੈਸੀ ਆ ਇੰਡੀਆ ਦੇ ਵਿੱਚ। ਖਬਰ ਤਾਂ ਲਾਈ ਸੀ ਉਹਨਾਂ ਨੇ ਕਿ ਦਿਨ ਰਾਤ ਕੰਮ ਕਰਨਾ, ਡਬਲ ਸ਼ਿਫਟ ਲਾੜੀਆ। ਪਰ ਡਬਲ ਸ਼ਿਫਟ ਵਾਲਾ ਬਸ ਮੈਂ ਕਿਹਾ ਸਾਨੂੰ ਕੋਈ ਆਪਣੀ ਫਰਮ ਲਈ ਨਹੀਂ ਮਿਲਿਆ ਇੱਥੇ ਕੰਮ ਕਰਨ ਨੂੰ ਡਬਲ ਸ਼ਿਫਟਾਂ ਵਾਲਾ। ਉੱਥੇ ਇੰਡੀਆ 'ਚ ਕਿੰਨੇ ਕੰਮ ਕਰਨਾ ਜਾ ਕੇ। ਚਲੋ ਹੋਪਫੁਲੀ ਚਲੋ ਉੱਥੇ ਵਾਲਿਆਂ ਦਾ ਹੋਵੇ ਤੇ ਕੀ ਜਿਹੜਾ ਅੱਗੇ ਬਣਦਾ ਹੈ ਇਹ ਵੀ ਦੇਖਣਾ ਆ। ਦੇਖੋ ਕਈ ਵਾਰੀ ਨਾ ਇਹ ਜਿਹੜੀਆਂ ਚੀਜ਼ਾਂ ਅਟਾਰਨੀ ਟਿਰਕੇਣਾ ਨੇ, ਚਲੋ ਆਪਾਂ ਕਾਲਸ ਲੈਣੀਆਂ ਸ਼ੁਰੂ ਕਰਦੇ ਹਾਂ। ਨੰਬਰ ਹੈਗਾ 408 272 5200। ਜੀਓ ਪੋਲੀਟੀਕਲ ਚੀਜ਼ਾਂ ਵੀ ਬਹੁਤ ਹੁੰਦੀਆਂ ਆ। ਅਮਰੀਕਾ ਜਿਹੜਾ ਆ ਇੰਡੀਆ ਨੂੰ ਇੱਕ ਅੱਧਾ ਸਬਕ ਇਸ ਪੱਖੋਂ ਵੀ ਸਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਵੀ ਭਾਈ ਤੁਸੀਂ ਰੂਸ ਤੇ ਬੜੇ ਕਲੋਜ਼ ਹੋ ਕੇ ਉਹਨਾਂ ਦਾ ਗੈਸ ਗੂਸ ਤੇਲ ਤੂਲ ਬੜਾ ਖਰੀਦਦੇ ਆ ਤੇ ਤੁਹਾਨੂੰ ਅਸੀਂ ਇਸ ਪਾਸੋਂ ਵੀ ਥੋੜਾ ਜਿਹੀ ਬਾਂਹ ਤੁਹਾਡੀ ਜਿਹੜੀ ਉਹ ਮਰੋੜ ਸਕਦੇ ਆ। ਇਹ ਬਹੁਤ ਡਿਪਲੋਮੈਟਿਕ ਤੇ ਕੂਟਨੀਤਿਕ ਰਾਜਨੀਤਿਕ ਵਾਲੀਆਂ ਗੱਲਾਂ ਨਾਲ ਜਿਹੜੀਆਂ ਪੈਰਲਲੀ ਜਿਹੜੀਆਂ ਉਹ ਚੱਲਦੀਆਂ ਰਹਿੰਦੀਆਂ ਆ। ਹਾਂ, ਉਸ ਦੇ ਵਿੱਚ ਪਿਸਦੇ ਆਮ ਲੋਕ ਹੀ ਆ, ਇਹਦੇ ਵਿੱਚ ਹੈ, ਪਰ ਚੱਲਣਾ ਆਪਾਂ ਨੂੰ ਸਮੇਂ ਦੇ ਨਾਲ ਹੀ ਪੈਣਾ ਆ। ਉਹਦੇ ਵਿੱਚ ਕੋਈ ਕਿਸੇ ਦੇ ਲਈ ਕੋਈ ਸਪੈਸ਼ਲ ਟ੍ਰੀਟਮੈਂਟ ਹੋਊਗਾ, ਇਹ ਕਰਨਗੇ। ਇਹਨਾਂ ਤੋਂ ਇਹ ਆਸ ਜਿਹੜੀ ਆਪਾਂ ਨਹੀਂ ਰੱਖ ਸਕਦੇ। ਸਾਡੇ ਈਰਾਨ ਦੇ ਕਲਾਇੰਟ ਸੀਗੇ ਜੀ। ਪਹਿਲਾਂ ਤਾਂ ਉਹਨਾਂ ਦੀ ਟ੍ਰੀਟੀ ਸੀ, E2 ਟ੍ਰੀਟੀ ਵਾਲੀ। ਬੰਦੇ ਜਿਹੜੇ ਇੱਥੇ ਬਿਜ਼ਨਸ ਕਰ ਰਹੇ ਸੀਗੇ ਐਕਸਟੈਂਡ ਕਈ ਸਾਲਾਂ ਤੋਂ, ਜਵਾਕ ਸਕੂਲ ਭਰਤੀ ਕਰਾਏ ਸੀਗੇ। ਟਰੰਪ ਨੇ ਆ ਕੇ ਟ੍ਰੀਟੀ ਕੈਂਸਲ ਕਰਤੀ ਸਿੱਧੇ ਹੀ ਕਿ E2 ਮੈਂ ਨਹੀਂ ਟ੍ਰੀਟੀ ਕਰਨੀ।
ਉਹਨਾਂ ਦਾ ਖੜੇ ਪੈਰ ਜਿਹੜੇ ਸੀਗੇ ਬਿਜ਼ਨਸ ਦੇ ਕੌੜੀਆਂ ਦੇ ਭਾਅ ਨੂੰ ਵੇਚਣੇ ਪਏ। ਇਹਦੇ ਨਾਲ ਉਹਨੇ ਕਿਹਾ ਐਮਬੈਸੀ ਜਿਹੜੀ ਆਪਣੀ ਉਹ ਚੱਕ ਲੈਣੀ, ਜਿਹੜਾ ਹੁਣ ਵਿਆਹ ਵੀ ਵਾਲੇ ਸੀਗੇ, ਹੁਣ ਵਿਆਹ ਕਰਾਏ ਯੂਐਸ ਸਿਟੀਜ਼ਨ ਨੇ ਉੱਥੇ, ਉਹਨਾਂ ਕੋਲ ਆਪਸ਼ਨ ਹੀ ਨਹੀਂ ਬਚੀ ਉੱਥੇ ਜਾ ਕੇ ਉਹ ਕਿ ਇਰਾਨੀਅਨ ਪਾਸਪੋਰਟ ਵਾਲੇ ਕਿ ਉੱਥੇ ਐਮਬੈਸੀ ਦੇ ਵਿੱਚ ਹੁਣ ਇਦਾਂ ਕਿ ਇਹ ਤਾਂ ਆਪਸ ਚ ਕੰਟਰੀ ਦੇ ਰਿਲੇਸ਼ਨਸ਼ਿਪ, ਹੁਣ ਉਹਨਾਂ ਨੇ ਸਿਟੀਜ਼ਨ ਨੂੰ ਵਿਆਹ ਵਾਲੇ ਜਿਹੜੇ ਕੇਸ ਸੀਗੇ ਉਹ ਚ ਵੀ ਉਹਨਾਂ ਨੇ ਕਹਿ ਦਿੱਤਾ ਕਿ ਨਹੀਂ ਤੁਸੀਂ ਆਪਣੇ ਦੇਸ਼ ਤੋਂ ਤੁਹਾਨੂੰ ਵੀਜ਼ਾ ਨਹੀਂ ਇੱਥੇ ਮਿਲਣਾ। ਤੇ ਐਂਡ ਇਦਾਂ ਕਿ ਜੀਓਪੋਲਿਟਿਕਸ ਜਿੱਦਾਂ ਤੁਸੀਂ ਕਿਹਾ, ਜੇ ਉਹਨਾਂ ਨੇ ਕਿਹਾ ਕਿ ਭਾਈ ਇੰਡੀਅਨ ਵਾਲਿਆਂ ਨੂੰ ਵੀਜ਼ੇ ਨਹੀਂ ਦੇਣੇ ਤਾਂ ਨਹੀਂ ਦੇਣੇ, ਖਤਮ ਉਹਨਾਂ ਦਾ ਦੇਸ਼ ਆ। ਸੋ ਕਹਿਣ ਦਾ ਮਤਲਬ ਆ ਕਿ ਉਹ ਕਹਿੰਦੇ ਕਿ ਇਹ ਤੁਹਾਨੂੰ ਰਾਈਟ ਕੋਈ ਹੱਕ ਨਹੀਂ ਹੈਗਾ, ਇਹ ਕੋਈ ਕਨਸਟੀਟਿਊਸ਼ਨਲ ਰਾਈਟ ਨਹੀਂ ਤੁਹਾਨੂੰ ਹੈਗਾ, ਇਹ ਐਂਡ ਆਫ ਦਾ ਡੇ ਪ੍ਰਿਵਿਲੇਜ ਆ, ਉਹਨਾਂ ਦੀ ਮਰਜ਼ੀ ਆ ਕਿਹੜੀ ਸਪੀਡ ਨਾਲ ਉਹਨਾਂ ਨੇ ਕਰਨਾ ਜਾਂ ਕਿੱਦਾਂ ਕਰਨਾ। ਜੀ ਜੀ, ਆਪਣੇ ਕਾਲਰਸ ਉਹਨਾਂ ਵੱਲ ਵਧਦੇ ਹਨ। ਲਖਵਿੰਦਰ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਲਖਵਿੰਦਰ, ਸਤਿ ਸ਼੍ਰੀ ਅਕਾਲ। ਹਾਂਜੀ ਭਾਈ, ਮੇਰਾ ਕੇਸ ਮੇਰਾ ਜਿਵੇਂ ਅਗਸਤ 'ਚ ਪਾਸ ਹੋਇਆ ਸੀ ਨਾ ਪਿਛਲੇ ਸਾਲ। ਹਾਂਜੀ, ਤੇ ਹੁਣ ਆਪਾਂ ਅਪਲਾਈ ਕਰ ਸਕਦੇ ਨਾ ਗ੍ਰੀਨ ਕਾਰਡ, ਜਿਵੇਂ ਮਤਲਬ ਹੱਦ ਤੱਕ ਪਏ ਨੇ 6 ਮਹੀਨੇ 7 ਹਾਂਜੀ ਕਰ ਸਕਦੇ ਸਾਲ ਹੋ ਗਏ, ਤੇ ਆਪਾਂ ਜੀ ਤੁਹਾਡੀ ਫੀਸ ਕਿੰਨੀ ਮਤਲਬ ਆਪਾਂ ਜੇ ਗ੍ਰੀਨ ਕਾਰਡ ਅਪਲਾਈ ਕਰਾਂਗੇ? ਇਹ ਔਨ 에ਅਰ ਨਹੀਂ ਪੁੱਛੀਦਾ ਹੁੰਦਾ ਜੀ, ਇਹ ਅਪਾਇੰਟਮੈਂਟ ਬਣਾ ਕੇ ਉੱਥੇ ਜਿਹੜੀ ਪਲੀਜ਼ ਕਾਲ ਕਰੋ, ਤੁਹਾਡੇ ਆਫਿਸ ਫੋਨ ਕਰ ਲਓ, ਦੱਸ ਦੋਗੇ ਕਿੰਨੀ ਜੀ। ਸੋ 4159090503 415-909-0503 ਇਹ ਤੁਸੀਂ ਜਿਹੜਾ ਜੀ ਇਹਨਾਂ ਦੇ ਆਫਿਸ ਕਾਲ ਕਰ ਲਿਓ। ਤੇ ਜੇ ਇੱਥੇ ਕਾਲ ਕਰਨੀ ਕਿਸੇ ਨੇ ਤੇ ਜਿਹੜੇ ਕਹਿ ਰਹੇ ਆ ਨੰਬਰ ਨਹੀਂ ਲੱਗ ਰਹੇ ਤੇ ਵੇਟ ਕਰਨੀ ਪੈਣੀ ਹੈ ਜੀ, ਸਾਰੇ ਜਣੇ ਲਾਈਨ 'ਚ ਨੇ। 408-272 5200 4082725200। ਬਖਸ਼ੀਸ਼ ਜੀ, ਸਤਿ ਸ਼੍ਰੀ ਅਕਾਲ ਜੀ। ਮੈਂ ਜੀ 2016 ਚ ਅਪਲਾਈ ਕੀਤਾ ਮੁੰਡੇ ਦਾ ਜੀ, ਕੀ ਡੇਟ ਚੱਲ ਰਹੀ ਜੀ? ਗ੍ਰੀਨ ਕਾਰਡ ਔਰ ਸਿਟੀਜ਼ਨ ਹੋ? ਸਿਟੀਜ਼ਨ ਜੀ 2016 2008-9 ਵਾਲੇ ਕੇਸ ਜਿਹੜੇ ਉਹ ਚੱਲਦੇ ਪਏ ਜੀ, ਹੈ ਜੀ 10 ਸਾਲ ਦੀ ਵੇਟ ਹੈ ਜੀ ਆਰਾਮ ਦੇ ਨਾਲ। ਜੀ ਬਿਲਕੁਲ। ਅਗਲੇ ਕਾਲਰ ਰਵਿੰਦਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਮੇਰਾ ਨਾ ਰਿਮੂਵਲ ਟੂ ਆਰਡਰ ਹੋਇਆ ਆ, ਉਹਦੇ ਬਾਅਦ ਮੈਂ ਐਡਜਸਟਮੈਂਟ ਸਟੇਟਸ ਲਾਤਾ 485 ਤੇ 130 ਤੇ BI ਦੇ ਵਿੱਚ ਭੇਜਤਾ। ਜੇ ਮੈਂ ਕੇਸ ਟਰਮੀਨੇਟ ਕਰਾ ਲੈਣਾ ਟਰੈਵਲ ਡਾਕੂਮੈਂਟ ਅਪਲਾਈ ਕਰ ਸਕਦਾ ਆਪਦੇ ਵਿਆਹ ਦੇ ਉੱਤੇ? ਕੇਸ ਜੇ ਤੁਹਾਡਾ ਟਰਮੀਨੇਟ ਹੁੰਦਾ ਉਹਦਾ ਮਤਲਬ ਕੀ ਹੁੰਦਾ ਕਿ ਕੇਸ ਤੁਹਾਡਾ ਟਰਮੀਨੇਟ ਹੋ ਗਿਆ, ਹੋਰ ਕੁਝ ਨਹੀਂ ਉਹਦਾ ਮਤਲਬ ਹੈਗਾ। ਮਤਲਬ ਕਿ ਉਹਦਾ ਮਤਲਬ ਕੇਸ ਤੁਹਾਡਾ ਟਰਮੀਨੇਟ ਹੈ। ਹੁਣ ਜੋ ਤੁਸੀਂ ਕਰਨਾ, ਜੇ 2 ਨੰਬਰ 'ਚ ਆਏ ਸੀ ਤਾਂ ਵਿਆਹ ਵਾਲਾ 601A ਉਹ ਨਾ ਕਰਨਾ ਪੈਣਾ, ਜੇ I-94 ਹੈਗਾ ਤਾਂ ਸਿਟੀਜ਼ਨ ਨਾਲ ਵਿਆਹ ਤਾਂ ਇੱਥੇ ਕਰ ਸਕਦੇ ਆ। ਸੋ ਕੇਸ ਟਰਮੀਨੇਸ਼ਨ ਦਾ ਮਤਲਬ ਸਿੰਪਲ ਇਹ ਹੈਗਾ ਕਿ ਕੇਸ ਤੁਹਾਡਾ ਉੱਡ ਗਿਆ, ਰਿਮੂਵਲ ਆਰਡਰ ਉੱਡ ਗਿਆ ਤੁਹਾਡਾ, ਬਸ ਆਹੀ ਮਤਲਬ ਉਹਦਾ, ਹੋਰ ਕੋਈ ਮਤਲਬ ਨਹੀਂ ਉਹਦਾ ਜੀ। ਤੇ ਮੈਂ 94 ਤੇ ਆਇਆ ਤੇ ਫਿਰ ਮੈਂ ਟਰੈਵਲ ਡਾਕੂਮੈਂਟ ਕਰ ਸਕਦਾ ਅਪਲਾਈ ਵਿਆਹ ਦੇ ਤੌਰ ਤੇ, ਹੈ ਨਾ ਜੀ? ਵਿਆਹ ਦੇ ਤੌਰ ਤੇ ਤੁਸੀਂ ਟਰੈਵਲ ਡਾਕੂਮੈਂਟ ਕਰ ਸਕਦੇ ਆ ਭਾਜੀ, ਪਰ ਸਿਟੀਜ਼ਨ ਨਾਲ ਜੇ ਤੁਹਾਡਾ ਵਿਆਹ ਹੋਇਆ ਤਾਂ। ਪਰ ਗੱਲ ਇਹ ਹੈ ਕਿ ਟਰੈਵਲ ਡਾਕੂਮੈਂਟ ਤੁਹਾਡਾ ਜਿਹੜੀ 10 ਸਾਲ ਦੀ ਤੁਹਾਡੇ ਤੇ ਬਾਰ ਆ ਕੱਚੇ ਰਹਿਣ ਤੇ, ਉਹਨੂੰ ਨਹੀਂ ਮਾਫ ਕਰਦਾ। ਸੋ ਟਰੈਵਲ ਡਾਕੂਮੈਂਟ ਦਾ ਮਤਲਬ ਵੇਵਰ ਨਹੀਂ ਹੁੰਦਾ, ਜਿਹੜਾ 601 ਵੇਵਰ ਹੁੰਦਾ ਉਹ ਤੁਹਾਡੀ ਜਿਹੜੀ 10 ਸਾਲ ਦੀ ਬਾਰ ਆ ਉਹਨੂੰ ਚੱਕਦਾ। ਸੋ ਤੁਸੀਂ ਟਰੈਵਲ ਨਹੀਂ ਕਰਨਾ ਜਦ ਤੱਕ ਤੁਹਾਡਾ ਗ੍ਰੀਨ ਕਾਰਡ ਨਹੀਂ ਆਉਂਦਾ। ਠੀਕ ਹੈ ਜੀ। ਇਹਦੇ ਵਿੱਚ ਇਹ ਵੀ ਚਲੋ ਕਰਿਓ ਵੀ ਜਦੋਂ ਵਿਆਹ ਹੋਇਆ ਉਦੋਂ ਸਿਟੀਜ਼ਨ ਹੋਣੇ ਚਾਹੀਦੇ, ਜਾਂ ਵਿਆਹ ਗ੍ਰੀਨ ਕਾਰਡ ਵਾਲੇ ਨਾਲ ਹੋਇਆ ਹੋਵੇ ਉਹ ਬਾਅਦ ਸਿਟੀਜ਼ਨ ਬਣ ਜਾਣ ਤਾਂ ਸੇਮ ਥਿੰਗ ਆ ਕਿ ਦੋਨੋਂ ਡਿਫਰੈਂਟ ਥਿੰਗ ਬਣ ਜਾਂਦੀਆਂ? ਜਿਹੜਾ ਗ੍ਰੀਨ ਕਾਰਡ ਹੋਲਡਰ ਆ ਉਹ ਤੁਹਾਨੂੰ ਕੱਚੇ ਬੰਦੇ ਦੇ ਲਈ 485 ਨਹੀਂ ਫਾਈਲ ਕਰਾ ਸਕਦਾ। ਇਹ ਵੀ ਬਹੁਤ ਪੈਰਾਲੀਗਲ ਇੱਕ ਗਲਤੀ ਕੱਢਦੇ ਆ। ਆਹੀ ਜਿਹੜੇ ਦੱਸਿਆ ਸੀ ਕਿ ਸੈਕਸ਼ਨ ਜਿਹੜੇ ਧਾਰਾਵਾਂ ਵਾ 485 ਦੀਆਂ ਉਹ ਅਲੱਗ-ਅਲੱਗ ਫਾਰਮ ਹਰੇਕ ਬੰਦਾ ਭਰ ਲੈਂਦਾ ਵਾ। ਤੇ ਜਿਹੜਾ ਸਿਟੀਜ਼ਨ ਆ ਉਹ ਕੱਚੇ ਬੰਦੇ ਨੂੰ ਪੱਕਾ ਕਰਾ ਸਕਦਾ, ਇਮੀਡੀਏਟ ਰਿਲੇਟਿਵ ਨੂੰ ਤੁਸੀਂ ਜਿਹੜਾ ਪੱਕਾ ਕਰਾ ਸਕਦੇ ਆ। ਸੋ ਸਿਟੀਜ਼ਨ ਆਪਣੇ ਸਪਾਊਸ ਨੂੰ, ਪੇਰੈਂਟਸ ਨੂੰ ਤੇ ਮਾਈਨਰ ਬੱਚਿਆਂ ਨੂੰ ਪੱਕਾ ਕਰਾ ਸਕਦਾ। ਇਸ ਤੋਂ ਇਲਾਵਾ ਜਿਹੜੇ ਬਾਕੀ ਸਾਰੇ ਰਿਲੇਟਿਵ ਆ, ਇਵਨ ਸਿਟੀਜ਼ਨ ਦੇ ਵੀ ਉਹਨਾਂ ਨੂੰ ਬਾਹਰੋਂ ਦੀ ਆਪਣਾ ਜਿਹੜਾ ਹੈਗਾ ਕੱਚੇ ਬੰਦੇ ਨੂੰ ਐਡਜਸਟਮੈਂਟ ਕਰਨੀ ਪੈਂਦੀ ਆ, ਤੇ ਕੁਝ ਇੱਕ ਐਕਸੈਪਸ਼ਨਸ ਇਹਦੇ ਵਿੱਚ ਹੈਗੀਆਂ ਜੀ। ਰਵਿੰਦਰ ਜੀ ਹੋ ਗਈ ਡਨ ਜੀ। ਜੀ ਵੀਰ ਜੀ, ਤੁਹਾਨੂੰ ਕੀ ਲੱਗਦਾ ਕਿੰਨਾ ਕੁ ਟਾਈਮ ਲੱਗ ਜਾਊਗਾ ਜੀ? 3 ਮਹੀਨੇ ਹੋ ਗਏ ਅਪਲਾਈ ਕੀਤੇ ਨੂੰ। ਯਾਰ ਇਹ ਟਾਈਮ ਵਾਲੇ ਨਾ ਮੈਨੂੰ ਸਵਾਲ ਪੁੱਛੋ, ਇਹਦਾ ਤਾਂ ਜਵਾਬ ਨਹੀਂ ਮੈਂ ਦੇ ਸਕਦਾ ਕਿਸੇ ਨੂੰ ਵੀ ਕਿੰਨਾ ਲੱਗਦਾ। ਇਹ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਡਿਲੇ ਹੀ ਸਮਝੋ ਤੁਸੀਂ ਹਰੇਕ ਪਾਸੋਂ ਦੀ ਜੀ। ਇਹਦਾ ਕਿਸੇ ਦੇ ਕੋਲ ਕੋਈ ਆਨਸਰ ਨਹੀਂ, ਨਾ USCIS ਕੋ ਆਨਸਰ ਆ ਤੇ ਨਾ ਸਾਡੇ ਕੋਲ ਆ। ਮੈਂ ਤੁਹਾਡਾ ਬਾਕੀ ਸੁਣਨ ਵਾਲਿਆਂ ਦਾ ਟਾਈਮ ਬਚਾ ਸਕਦਾ, ਕੋਈ ਕਿੰਨਾ ਟਾਈਮ ਵਾਲੇ ਜਿਹੜੇ ਸਵਾਲਾਂ ਨੂੰ ਜੇ ਮੈਂ ਨਾ ਆਨਸਰ ਕਰਾਂ ਤਾਂ ਇਦਾਂ ਕਿ ਜਿਹੜੀ ਮੀਨਿੰਗਫੁਲ ਇਨਫੋਰਮੇਸ਼ਨ ਆ ਉਹ ਤੁਹਾਡੇ ਤੱਕ ਪਹੁੰਚ ਜੂਗੀ ਜੀ। ਜਸਵੀਰ ਜੀ, ਹੈਲੋ। ਹਾਂਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ। ਮੈਂ ਪੁੱਛਣਾ ਸੀਗਾ, ਮੈਂ ਆਪਣੇ ਬ੍ਰਦਰ ਦਾ ਅਪਲਾਈ ਕੀਤਾ ਸੀਗਾ 2011 'ਚ ਤੇ ਇਟਲੀ 'ਚ ਆ ਉਹ। ਹੁਣ ਉਹਨਾਂ ਕੋਲ ਨੈਸ਼ਨੈਲਿਟੀ ਆ ਇਟਲੀ ਦੀ ਨਾ, ਤੇ ਉਹ ਸੋਚਦੇ ਸੀਗੇ ਕਿ ਜੇ ਉਹ ਇੱਧਰ ਆ ਜਾਣ ਤੇ ਉਹਨਾਂ ਦੇ ਜਿੱਦਾਂ ਆ ਕੇ ਨਾ ਵਾਪਸ ਜਾਣ ਤੇ ਜਿਹੜਾ ਕੇਸ ਅਪਲਾਈ ਕੀਤਾ ਤੇ ਕੋਈ ਇਫੈਕਟ ਪਊਗਾ? ਜਿਹੜਾ ਆਪਣਾ ਫੈਮਿਲੀ ਵਾਲਾ ਕੇਸ ਫਾਈਲ ਕੀਤਾ? ਹਾਂਜੀ I-130 ਜੀ।
ਸੋ ਪਹਿਲਾਂ ਤਾਂ ਇਦਾਂ ਕਿ ਤੁਹਾਨੂੰ ਮੈਂ ਸਲਾਹ ਦੇ ਨਹੀਂ ਸਕਦਾ ਕਿ ਆ ਕੇ ਇੱਥੇ ਲਾਅ ਵਾਇਲੇਟ ਕਰੋ 2 ਨੰਬਰ 'ਚ ਰਹਿ ਜਾਓ। ਫਿਰ ਤਾਂ ਗੱਲ ਉਹੀ ਹੋ ਗਈ ਕਿ ਭਾਈ ਰੇਡੀਓ ਤੇ ਵਕੀਲ ਨੇ ਕਹਿਤਾ ਕਿ ਆ ਕੇ ਰਹਿ ਲਓ ਤੇ ਜਾ ਸਕਦੇ, ਕੋਈ ਪ੍ਰੋਬਲਮ ਨਹੀਂ। ਬਿਲਕੁਲ ਪ੍ਰੋਬਲਮ ਹੈ, ਤੁਸੀਂ ਲਾਅ ਤੋੜ ਨਹੀਂ ਸਕਦੇ ਕਿਸੇ ਵੀ ਕਿਸਮ ਦਾ। ਹੁਣ ਤੁਸੀਂ ਜੇ ਆਪੇ ਪੰਗਾ ਲੈਣਾ ਤਾਂ ਉਹਦਾ ਨਤੀਜਾ ਇਹ ਨਿਕਲਣਾ ਕਿ ਜਦੋਂ ਉਹਨਾਂ ਦਾ ਨੰਬਰ ਲੱਗਣਾ, ਇਹ ਇਮੀਡੀਏਟ ਰੈਲੇਟਿਵ ਨਹੀਂ ਹੈਗੇ ਤੁਹਾਡੇ, ਇਹ ਪ੍ਰੈਫਰੈਂਸ ਕੈਟਾਗਰੀ 'ਚ ਆਉਂਦੇ ਆ। ਮਤਲਬ ਕਿ ਤੁਸੀਂ ਭਾਵੇਂ ਸਿਟੀਜ਼ਨ ਵੀ ਆ, ਤੁਸੀਂ ਬਾਅਦ 'ਚ ਇਹ 485 ਨਹੀਂ ਫਾਈਲ ਕਰ ਸਕਦੇ। ਉਹੀ ਜਿਹੜੀ ਅੱਜ ਆਪਾਂ ਸਾਰੀ ਡਿਸਕਸ਼ਨ ਕਰਕੇ ਹਟੇ ਆ। ਜੀ ਸੋ ਲੈ ਦੇ ਕੇ ਫਿਰ ਉਹ ਫਸ ਗਏ ਉਹੀ ਚੱਕਰ ਦੇ ਵਿੱਚ ਕਿ ਹੁਣ 601 ਵੇਵਰ ਕਿੱਦਾਂ ਆਊਗਾ ਕਿ ਕੋਈ ਪੇਰੈਂਟ ਜੇ ਉਹਨਾਂ ਦਾ ਗ੍ਰੀਨ ਕਾਰਡ ਹੋਲਡਰ ਜਾਂ ਸਿਟੀਜ਼ਨ ਉਹਨਾਂ ਦੇ ਥਰੂ। ਸੋ ਕੰਪਲਿਕੇਟਡ ਹੋ ਜਾਣਾ। ਉਹ ਪੰਗਾ ਤੁਹਾਨੂੰ ਲੈਣ ਦੀ ਲੋੜ ਨਹੀਂ। ਜਿਹੜਾ ਇਟਲੀ ਦਾ ਸਿਟੀਜ਼ਨ ਆ, ਚੁੱਪ ਕਰਕੇ ਆਪਣਾ ਜਿਹੜਾ E2 ਵੀਜ਼ਾ ਇਨਵੈਸਟਮੈਂਟ ਵਾਲਾ ਉਹਨਾਂ ਨੇ ਸਿੱਧਾ ਰਾਹ ਬਣਾਇਆ, $2-3 ਲੱਖ ਖਰਚੋ, ਉਹਦੇ ਥਰੂ ਆਓ ਤੇ ਇਹ 2 ਨੰਬਰ ਹੋਣ ਦੀ ਲੋੜ ਨਹੀਂ ਹੈਗੀ ਤੁਹਾਨੂੰ। ਹਾਂ, ਫਿਰ ਨਾਲੇ ਉਹ ਇੱਥੇ E2 ਕਰੀ ਜਾਣ ਤੇ ਉਨੀ ਦੇਰ ਤੱਕ ਕੀ ਪਤਾ ਜਦੋਂ ਵਾਰੀ ਆ ਗਈ ਤੇ ਫਿਰ ਉਹ ਨਾਲ ਪੈਰਲਲੀ ਉਹ ਚੱਲਦਾ ਰਹੂਗਾ। ਠੀਕ ਆ, ਮੰਨ ਲਿਆ ਅਮਰੀਕਾ, ਪਰ ਇੰਨਾ ਵੀ ਨਹੀਂ ਕੋਈ ਵੱਡਾ ਕਿ ਇਟਲੀ ਦਾ ਸਿਟੀਜ਼ਨ ਬੰਦਾ ਇੱਥੇ ਕਹੇ ਕਿ ਮੈਂ 2 ਨੰਬਰ 'ਚ ਰਹਿਣਾ ਬਿਨਾਂ ਵਰਕ ਪਰਮਿਟ ਤੇ। ਇੰਨੀ ਵੀ ਨਹੀਂ ਕੋਈ ਗੱਲ ਹੈਗੀ ਇੱਥੇ। ਜੀ ਪ੍ਰਭ ਨੂਰ, ਹਾਂਜੀ ਸਤਿ ਸ਼੍ਰੀ ਅਕਾਲ। ਹਾਂਜੀ ਪ੍ਰਭ ਨੂਰ। ਪਰਮਜੀਤ ਸਤਿ ਸ਼੍ਰੀ ਅਕਾਲ। ਹਾਂਜੀ ਦੋਨਾਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ, ਮੇਰੇ ਕੋਲ ਜੀ 10 ਸਾਲ ਵਾਲਾ ਗ੍ਰੀਨ ਕਾਰਡ ਐਕਸਪਾਇਰ ਹੋਣ ਤੇ ਮੈਂ ਪਹਿਲਾਂ ਅਪਲਾਈ ਕਰਤਾ ਸੀਗਾ ਤੇ ਟਰੈਵਲ ਡਾਕੂਮੈਂਟ ਆ ਗਿਆ 24 ਮੰਥ ਵਾਲਾ, ਤੇ ਉਹਦੇ ਤੇ ਕੈਨੇਡਾ ਬਾਏ 에ਅਰ ਫਲਾਈਟ ਕਰ ਸਕਦੇ ਹਾਂ ਆਪਾਂ ਟਰੈਵਲ ਉੱਧਰ? ਭਾਜੀ ਆਪਣੇ ਇਮੀਗ੍ਰੇਸ਼ਨ ਲਾਅ ਦੇ ਹਿਸਾਬ ਨਾਲ ਕਰ ਸਕਦੇ ਹਾਂ, ਪਰ ਜਿਹੜੀ 에ਅਰਲਾਈਨਸ ਹੈਗੀਆਂ ਨਾ ਜਿੱਥੋਂ ਵਾਪਸ ਆਉਣਾ ਤੁਸੀਂ, ਉਹਨਾਂ ਨੂੰ ਤੁਸੀਂ ਪੁੱਛ ਕੇ ਜਾਇਓ। ਬਾਰਡਰ ਵਾਲਿਆਂ ਨੂੰ ਕੋਈ ਪ੍ਰੋਬਲਮ ਨਹੀਂ, ਪਰ ਜਿਹੜੀ 에ਅਰਲਾਈਨ ਨੇ ਬੋਰਡ ਕਰਨਾ ਉਹਨਾਂ ਨੂੰ ਪੁੱਛ ਕੇ ਜਾਇਓ ਕਿ ਉਹਨਾਂ ਨੂੰ ਕੋਈ ਪ੍ਰੋਬਲਮ ਤਾਂ ਨਹੀਂ ਹੈਗੀ। ਠੀਕ ਹੈ, 에ਅਰਲਾਈਨ ਨੂੰ ਕਰ ਲਓ। ਚਲੋ ਇੱਥੇ ਇੱਕ ਪਬਲਿਕ ਸਰਵਿਸ ਅਨਾਊਂਸਮੈਂਟ, ਰੀਸੈਂਟਲੀ ਮੈਂ ਵੀ ਟਿਕਟਾਂ ਬੁੱਕ ਕਰ ਰਿਹਾ ਸੀ ਤੇ ਮੈਨੂੰ ਉਦੋਂ ਪਤਾ ਲੱਗਾ ਵੀ ਜੇ ਤੁਸੀਂ ਇੱਥੋਂ ਕੈਨੇਡਾ ਦੇ ਥਰੂ ਤੁਹਾਡਾ ਸਟੇ ਆ ਤੇ ਇੱਥੋਂ ਤੁਸੀਂ ਇੰਡੀਆ ਵੱਲ ਨੂੰ ਜਿਹੜਾ ਖਾਸ ਕਰਕੇ ਜਾ ਰਹੇ ਆ, ਜੇ ਉਹ ਡੋਮੈਸਟਿਕ ਫਲਾਈਟ ਦੇ ਵਿੱਚ ਇੱਥੋਂ ਅਮਰੀਕਾ ਤੋਂ ਉੱਥੇ ਜਾਂਦੀ ਆ ਤੇ ਤੁਹਾਡੇ ਕੋਲ ਟ੍ਰਾਂਜ਼ਿਟ ਵੀਜ਼ਾ ਹੋਣਾ ਜ਼ਰੂਰੀ ਆ ਉੱਥੇ ਕੈਨੇਡਾ ਦਾ, ਨਹੀਂ ਤਾਂ ਫਿਰ ਉੱਥੇ ਤੁਹਾਨੂੰ ਅੱਗੇ ਫਲਾਈਟ ਨਹੀਂ ਜਿਹੜੀ ਉਹ ਚੜ੍ਹਨ ਦੇਣੀ। ਸੋ ਸਲਾਹ ਇਹੀ ਹੈ ਬੇਸਿਕਲੀ ਵੀ ਅਵਾਇਡ ਕਰ ਲਓ ਕੈਨੇਡਾ ਦੇ ਥਰੂ ਜੇ ਕਿਸੇ ਦੀ ਸਟੇ ਹੈਗੀ ਆ ਇੱਧਰੋਂ ਜਿਹੜੇ ਉੱਧਰ ਨੂੰ ਜਾ ਰਹੇ ਹੈਗੇ ਆ, ਖਾਸ ਕਰਕੇ ਡੋਮੈਸਟਿਕ ਕਿੱਦਾਂ ਜਾਊਗੀ ਫਲਾਈਟ ਉੱਥੇ? ਕੈਨੇਡਾ ਤਾਂ ਜਾਊਗੀ ਇੰਟਰਨੈਸ਼ਨਲ, ਕਿਉਂਕਿ ਕ੍ਰਾਸ ਦਾ ਨਹੀਂ ਜਾਂਦੇ ਆ, ਪਰ ਉੱਥੇ ਡੋਮੈਸਟਿਕ ਟਰਮੀਨਲ ਦੇ ਉੱਤੇ ਉਤਰਦੀਆਂ ਆ ਤੇ ਉੱਥੋਂ ਫਿਰ ਉਹਦੇ ਵਿੱਚ ਜਾਣ ਦੇ ਲਈ, ਇੰਟਰਨੈਸ਼ਨਲ ਟਰਮੀਨਲ ਜਾਣ ਦੇ ਲਈ ਕਹਿੰਦੇ ਤੁਹਾਨੂੰ ਟ੍ਰਾਂਜ਼ਿਟ ਵੀਜ਼ਾ ਚਾਹੀਦਾ। ਕੈਨੇਡਾ ਦਾ ਲਾ ਆ, ਇਹ ਅਸੀਂ ਨਹੀਂ ਬਣਾਇਆ, ਉਹ ਵੀ ਕੰਟਰੀ ਦੀ ਮਰਜ਼ੀ ਆ ਵੀ ਖਾਸ ਕਰਕੇ ਜਿਹੜੇ ਇੰਡੀਅਨ ਵੀਜ਼ਾ, ਇੰਡੀਅਨ ਪਾਸਪੋਰਟ ਹੋਲਡਰ ਆ ਉਹਨਾਂ ਨੂੰ ਫਿਰ ਜਿਹੜੀ ਇਸ ਚੀਜ਼ ਦੇ ਵਿੱਚ ਦਿੱਕਤ ਆ ਜਾਂਦੀ ਆ। ਇਹ ਤਾਂ ਫਿਰ 에ਅਰਪੋਰਟ ਦੇ ਆਰਕੀਟੈਕਟ ਨੇ ਗਲਤ ਡਿਜ਼ਾਈਨ ਕਰਤਾ ਜਿਹੜਾ ਇੰਟਰਨੈਸ਼ਨਲ ਫਲਾਈਟ ਤੋਂ ਡੋਮੈਸਟਿਕ ਟਰਮੀਨਲ ਤੇ ਲਾਈ ਜਾਂਦਾ। ਸਹੀ ਗੱਲ ਆ, ਉਹਨੇ ਫਿਰ ਛੋਟੇ ਜਹਾਜ਼ ਚਲਾਉਂਦੇ ਨਾ ਅਮਰੀਕਾ ਦੇ ਦਰਮਿਆਨ। ਜੀ ਆਪਣੇ ਅਗਲੇ ਜਿਹੜੇ ਕਾਲਰ ਨੇ ਪਰਮਜੀਤ ਜੀ ਨੇ ਕਰ ਲਈ ਗੱਲ ਤੇ ਆਪਣੇ ਅਗਲੇ ਨੇ ਗੁਰਬਚਨ ਜੀ। ਹਾਂਜੀ, ਇਹ ਟਰਕੀਆਣਾ ਜੀ, ਮੇਰਾ ਸਵਾਲ ਹੈ ਬਿਜ਼ਨਸ ਵੀਜ਼ਾ ਵਾਸਤੇ ਰੂਰਲ ਤੇ ਅਰਬਨ ਏਰੀਆ ਵਿੱਚ ਕਿੰਨੀ ਮਿਨੀਮਮ ਇਨਵੈਸਟਰ ਦੀ ਰਿਕੁਆਇਰਮੈਂਟ ਆ? ਰੂਰਲ ਏਰੀਆ ਦੀ ਚੱਲਦੀ ਇਸ ਵੇਲੇ 8 ਲੱਖ ਤੇ ਅਰਬਨ ਏਰੀਆ ਦੀ ਚੱਲਦੀ ਆ 1 ਮਿਲੀਅਨ ਤੇ 50,000। 1 ਮਿਲੀਅਨ 50,000 ਕੇ 1.5 ਮਿਲੀਅਨ? ਨਹੀਂ 1 ਮਿਲੀਅਨ 50,000। ਅੱਛਾ, ਫਿਰ ਤਾਂ ਜ਼ਿਆਦਾ ਫਰਕ ਨਹੀਂ, ਥੋੜਾ ਹੀ ਫਰਕ ਰੱਖਿਆ 2.5 ਦਾ ਹੀ ਇਹਨਾਂ ਨੇ। ਹਾਂਜੀ ਠੀਕ ਹੈ ਜੀ, ਥੈਂਕ ਯੂ। ਥੈਂਕ ਯੂ। ਪਰਮਜੀਤ ਕੌਰ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਸਰ, ਮੇਰੇ 2 ਸਵਾਲ ਨੇ। ਇੱਕ ਤੇ ਮੇਰੀ ਇੰਟਰਵਿਊ ਸਿਟੀਜ਼ਨਸ਼ਿਪ ਦੀ 2 ਫਰਵਰੀ ਨੂੰ ਹੋਈ ਤੇ ਉੱਥੇ ਮੈਂ ਦੱਸਿਆ ਕਿ ਮੇਰਾ ਬੇਟਾ 2 ਮਾਰਚ ਨੂੰ ਸਿਟੀਜ਼ਨ ਹੋ ਜਾਣਾ ਤੇ ਉਹਨਾਂ ਨੇ ਮੇਰੀ ਓਥ 16 ਫਰਵਰੀ ਦੀ ਕੀਤੀ ਹੁਣ, ਤੇ ਮੈਂ ਆਪਣਾ ਛੋਟਾ ਬੇਟਾ ਜਿਹੜਾ 18 ਸਾਲ ਦਾ ਉਹਨੂੰ ਸਿਟੀਜ਼ਨ ਕਰਾਉਣ ਲਈ ਵੱਖਰੀ ਐਪਲੀਕੇਸ਼ਨ ਫਾਈਲ ਕਰਨੀ ਕਿ ਉਹਨੇ ਸੇਮ ਡੇ ਮੇਰੇ ਨਾਲ ਓਥ ਲੈਣੀ ਹੈ? ਜਿਹੜਾ ਤੁਹਾਡਾ ਗ੍ਰੀਨ ਕਾਰਡ, ਜਿਹੜਾ ਤੁਹਾਡਾ ਗ੍ਰੀਨ ਕਾਰਡ ਬੱਚਾ ਹੁੰਦਾ, ਜਦੋਂ ਪੇਰੈਂਟ ਸਿਟੀਜ਼ਨ ਬਣਦੇ ਆ ਤਾਂ 18 ਸਾਲ ਤੋਂ ਛੋਟਾ ਜਿਹੜਾ ਉਹ ਸਿੱਧੇ ਆਟੋਮੈਟਿਕਲੀ ਨੈਚੁਰਲਾਈਜ਼ ਕਰ ਜਾਂਦਾ। ਅੱਛਾ, ਇਹਦਾ ਕੀ ਮਤਲਬ ਹੈ? ਮਤਲਬ ਇਹ ਦੱਸ ਕੇ ਹਟਿਆ ਕਿ ਉਹਨੂੰ ਹਾਂਜੀ ਇਹ ਪੁੱਛਦੇ ਵੀ ਕੋਈ ਬਾਅਦ ਦੇ ਵਿੱਚ ਕੋਈ ਫਾਰਮ ਭਰ ਕੇ ਉਹਦਾ ਨੈਚੁਰਲਾਈਜ਼ ਸਰਟੀਫਿਕੇਟ ਮੰਗਾਉਣਾ ਪੈਣਾ ਆ ਜਾਂ ਇਦਾਂ ਆ ਕੁਛ ਕਰਨਾ ਪੈਂਦਾ ਹੈ ਜਾਂ ਸਿੱਧਾ ਪਾਸਪੋਰਟ ਦੇ ਲਈ ਫਿਰ ਉਹ ਅਪਲਾਈ ਕਰ ਸਕਦੇ? ਕਿੱਦਾਂ ਹੈ? ਸਿੱਧਾ ਵੀ ਕਰ ਸਕਦੇ ਆ, ਪਰ N600 ਜਿਹੜਾ ਡੈਕਲੇਰੇਸ਼ਨ ਹੁੰਦੀ ਹੈ ਸਿਟੀਜ਼ਨਸ਼ਿਪ ਦਾ, ਉਹ ਤੁਸੀਂ ਭਰ ਕੇ ਸਿੱਧੇ ਉਹ ਆਪਣਾ ਸਰਟੀਫਿਕੇਟ ਆਪਣਾ ਜਿਹੜਾ ਲੈ ਸਕਦੇ ਆ। ਇੰਨਾ ਕੋਈ ਮਹਿੰਗਾ ਇਹ ਪ੍ਰੋਸੈਸ ਆ, ਉਹਨਾਂ ਨੂੰ N600 ਵਾਲਾ ਕਰ ਲੈਣ ਫਿਰ ਉਹ ਬਾਅਦ ਚ, ਜੇ ਉਹਨਾਂ ਨੂੰ ਚਾਹੀਦਾ ਆਪਣੇ ਲੋੜ
ਲੋੜ ਮੁਤਾਬਕ। ਤੇ ਕਈ ਵਾਰੀ ਕਿਤੇ ਦਿਖਾਉਣਾ ਪੈ ਜਾਂਦਾ ਸਰਟੀਫਿਕੇਟ, ਹਾਂਜੀ ਲੈ ਕੇ ਰੱਖਿਆ ਹੀ ਫਾਇਦਾ ਵਾ, ਪਰ ਪਾਸਪੋਰਟ ਉਹ ਸਿੱਧੇ ਵੀ ਬਣਾ ਦਿੰਦੇ ਆ। ਪਾਸਪੋਰਟ ਆਫਿਸ 'ਚ ਜਾ ਕੇ ਨਾ ਜਿਹੜਾ ਆਪਣਾ ਉਹਨਾਂ ਦੀ ਜਿਹੜੀ ਰਿਕੁਆਇਰਮੈਂਟ ਆ, ਉਹ ਜਿਹੜੀ ਵੀ ਸਟੇਟ 'ਚ ਬੈਠੇ ਤੁਸੀਂ, ਉਹ ਰਿਕੁਆਇਰਮੈਂਟ ਆਪਣੀ ਪਾਸਪੋਰਟ ਆਫਿਸ ਵਾਲਿਆਂ ਨੇ ਤੁਹਾਨੂੰ ਦੇ ਦੇਣੀ ਆ। ਤੇ ਮੋਸਟ ਲਾਈਕਲੀ ਜਿਹੜੇ ਪਾਸਪੋਰਟ ਆਫਿਸ ਆ ਤਕਰੀਬਨ ਹਰੇਕ ਸਟੇਟ 'ਚੋਂ ਮੰਗਦੇ ਨਹੀਂ ਉਹ ਡੈਕਲੇਰੇਸ਼ਨ ਆਫ ਸਿਟੀਜ਼ਨਸ਼ਿਪ, ਪਰ ਇਹ ਆ ਕਿ ਜੇ ਤੁਸੀਂ ਉਹਨਾਂ ਨੂੰ ਦਿਓ ਤਾਂ ਥੋੜਾ ਜਿਹਾ ਸੌਖਾ ਹੋ ਜਾਂਦਾ ਕੰਮ, ਨਹੀਂ ਤਾਂ ਅਦਰਵਾਈਜ਼ ਤੁਹਾਨੂੰ ਸਾਰਾ ਮੈਥ ਜਿਹੜਾ ਉਹ ਪ੍ਰੂਵ ਕਰਨਾ ਪੈਂਦਾ, ਤੁਸੀਂ ਕਦੋਂ ਸਿਟੀਜ਼ਨ ਬਣੇ, ਬੱਚੇ ਦਾ ਗ੍ਰੀਨ ਕਾਰਡ, ਉਹ ਕਾਪੀਆਂ ਸਾਰੀਆਂ ਹਨ। ਠੀਕ ਹੈ ਜੀ। ਆਪਣੇ ਅਗਲੇ ਕਾਲਰ ਗੌਰਵ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ ਭਾਜੀ ਮੇਰਾ ਕੁਐਸਚਨ ਹੈ ਸੀ ਭਾਜੀ, ਜਿਵੇਂ ਆਪਾਂ ਭਾਜੀ ਕੋਰਟ ਦੇ ਵਿੱਚ ਆਪਣਾ ਐਡਰੈਸ ਚੇਂਜ ਕਰਾਉਂਦੇ ਆ ਤੇ ਭਾਜੀ ਉਹਦਾ ਕੇਸ ਦੇ ਉੱਤੇ ਕੋਈ ਨੈਗੇਟਿਵ ਇਫੈਕਟ ਪੈਂਦਾ ਭਾਜੀ? ਨਹੀਂ ਭਾਜੀ, ਤੁਹਾਡੀ ਜ਼ਿੰਮੇਵਾਰੀ ਬਣਦੀ ਆ, ਭਾਵੇਂ 100 ਵਾਰੀ ਐਡਰੈਸ ਚੇਂਜ ਕਰਾਓ, ਜਿੱਥੇ ਵੀ ਕਰਾਉਂਦੇ ਆ ਉੱਥੇ ਚੇਂਜ ਕਰਾਉਣਾ ਪੈਂਦਾ। ਠੀਕ। ਔਰ ਭਾਜੀ ਜੇ ਆਪਾਂ ਕੇਸ ਆਪਣਾ ਐਡਰੈਸ ਚੇਂਜ ਕਰਾਉਂਦੇ ਸੇਮ ਕਾਉਂਟੀ ਦੇ ਵਿੱਚ, ਜਿਵੇਂ ਕਲੋਵਿਸ ਤੋਂ ਫਰੈਜ਼ਨੋ ਮੂਵ ਹੁੰਦੇ ਆ, ਤੇ ਭਾਜੀ ਆਪਣਾ ਡੇਟ ਚੇਂਜ ਹੋ ਜਾਏਗੀ, ਹੀਅਰਿੰਗ ਚੇਂਜ ਹੁੰਦੀ ਕਿ ਸੇਮ ਹੀ ਰਹਿੰਦੀ ਹੈ? ਸੇਮ ਹੀ ਰਹਿਣੀ ਭਾਜੀ, ਹੀਅਰਿੰਗ ਨਹੀਂ ਚੇਂਜ ਹੁੰਦੀ ਐਡਰੈਸ ਚੇਂਜ ਕੀਤੇ ਨਾ। ਜੀ। ਜੇ ਤੁਸੀਂ ਹੁਣ ਸੈਨ ਫਰਾਂਸਿਸਕੋ ਤੋਂ ਮੰਨ ਲਓ ਤੁਸੀਂ LA ਮੂਵ ਕਰ ਗਏ ਹੋ, ਤੁਹਾਡਾ ਕੋਡ ਚੇਂਜ, ਫਿਰ ਤੁਹਾਡੇ ਕੋਡ ਚੇਂਜ ਦੀ ਰਿਕੁਆਇਰਮੈਂਟ ਟਿਕਰ ਹੋ ਜਾਂਦੀ ਹੈ, ਪਰ ਤੁਸੀਂ ਜੇ ਸੇਮ ਜੁਰਿਸਡਿਕਸ਼ਨ 'ਚ ਹੀ ਰਹਿੰਦੇ ਆ ਫਿਰ ਨਹੀਂ ਡੇਟ ਚੇਂਜ ਹੁੰਦੀ। ਠੀਕ ਹੈ ਜੀ। ਹਰਜਿੰਦਰ। ਸਤਿ ਸ਼੍ਰੀ ਅਕਾਲ ਹਰਜਿੰਦਰ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਭਾਜੀ ਮੈਂ ਆਪਣੀ 601A ਵੇਵਰ ਲਗਾਈ ਸੀਗੀ, 1.5 ਸਾਲ ਹੋ ਗਿਆ, ਤੇ ਮੈਂ ਇਹ ਪੁੱਛਣਾ ਸੀਗਾ ਕਿ ਹੋਰ ਕਿੰਨਾ ਟਾਈਮ ਲੱਗ ਸਕਦਾ ਜਾਂ ਕੋਈ ਹੋਰ ਪ੍ਰੋਸੈਸ ਹੈਗਾ ਉਹਨੂੰ ਫਾਸਟ ਕਰਨ ਦਾ? ਨਹੀਂ ਭਾਜੀ, 601 ਵੇਵਰ ਨੂੰ ਟਾਈਮ ਲੱਗ ਰਿਹਾ ਕਾਫੀ। ਤੇ ਭਾਈ ਹੋਰ ਕੋਈ ਪ੍ਰੋਸੈਸ ਨਹੀਂ, ਕੋਈ ਇਨਕੁਆਇਰੀ ਵਗੈਰਾ ਪਾ ਕੇ ਜਾਂ ਪਤਾ ਕਰਾ ਸਕਦੇ? ਇਨਕੁਆਇਰੀ ਤੁਸੀਂ ਤਾਂ ਪਾ ਸਕਦੇ ਜੇ ਤੁਹਾਡਾ ਆਊਟਸਾਈਡ ਆਫ ਨਾਰਮਲ ਪ੍ਰੋਸੈਸਿੰਗ ਟਾਈਮ ਆ, ਪਰ ਤੁਸੀਂ ਉਹ ਚੈੱਕ ਕਰ ਲਓ ਕਿੱਥੇ ਪੈਂਡਿੰਗ ਆ, ਕਿੱਦਾਂ, ਅਜੇ ਤੁਹਾਡਾ ਇਨਸਾਈਡ ਪ੍ਰੋਸੈਸਿੰਗ ਟਾਈਮ ਹੀ ਹੈਗਾ, ਨਾਰਮਲ ਆਊਟਸਾਈਡ ਨਹੀਂ ਹੈਗਾ। ਠੀਕ ਹੈ। ਅਗਲੇ ਕਾਲਰ ਸਰਬਜੀਤ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਈ, ਦੋਨਾਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਦੋ ਸਵਾਲ ਹੈ ਛੋਟੇ। ਹਾਂਜੀ ਭਾਈ, ਮੇਰੇ ਬ੍ਰਦਰ ਕੋਲ ਨਾ ਗ੍ਰੀਨ ਕਾਰਡ ਹੈ ਗਾਰਡ ਦੀ ਕੇਸ ਦੇ ਥਰੂ, ਤੇ ਭਾਈ ਉਹਦਾ ਆਪਣਾ ਅਸਲਮ ਦਾ ਕੇਸ ਪੈਂਡਿੰਗ ਪਿਆ, ਉਹਨੇ ਕੈਂਸਲ ਕਰਵਾਉਣ ਲਈ ਐਪਲੀਕੇਸ਼ਨ ਪਾਈ ਹੋਈ ਹੈ, ਤੇ ਜੇ ਉਹ ਇੰਡੀਆ ਟਰੈਵਲ ਕਰੇ ਤਾਂ ਕੋਈ ਟਰਬਲ ਆ ਸਕਦੀ ਹੈ ਕਿੱਦਾਂ? ਅਸਾਈਲਮ ਦਾ ਕੇਸ ਕੈਂਸਲ ਤਾਂ ਛੇਤੀ ਹੋ ਜਾਣਾ ਚਾਹੀਦਾ, ਤਾਂ ਇੰਨੀ ਦੇਰ ਨਹੀਂ ਲੱਗਦੀ, ਪਰ ਹਾਂਜੀ ਉਹ ਆਪਣਾ ਇੰਡੀਆ ਟਰੈਵਲ ਕਰ ਸਕਦਾ ਵਾ। ਉਹਨੂੰ ਜੇ ਪੁੱਛਿਆ ਗਿਆ ਕਿ ਤੇਰੇ ਤੇ ਕੀ ਖਤਰਾ ਸੀਗਾ ਜਾਂ ਕਿਵੇਂ ਸੀਗਾ, ਉਹਨੂੰ ਪਤਾ ਹੋਣਾ ਚਾਹੀਦਾ। ਮਤਲਬ ਕਿ ਕਿਸੇ ਵੀ ਮੌਕੇ ਤੇ ਇਦਾਂ ਨਹੀਂ ਹੋਣਾ ਚਾਹੀਦਾ ਕਿ ਉਹਨਾਂ ਨੂੰ ਉਹ ਇਹ ਕਹਿਣ ਕਿ ਤੇਰੀ ਅਸਾਈਲਮ ਦੀ ਐਪਲੀਕੇਸ਼ਨ ਝੂਠੀ ਸੀਗੀ। ਸੋ ਜੇ ਉਹ ਤੋਂ ਪੁੱਛਦੇ ਆ ਕਿ ਕਿੱਦਾਂ ਤੂੰ ਅਸਾਈਲਮ ਵੀ ਕੀਤਾ, ਤੂੰ ਵਾਪਸ ਵੀ ਜਾਇਆ, ਕੀ ਪ੍ਰੋਬਲਮ ਸੀਗੀ, ਹੁਣ ਕਿੱਦਾਂ ਬਚ ਗਿਆ, ਤਾਂ ਉਹਨੂੰ ਆਪਣੀ ਐਕਸਪਲੇਨੇਸ਼ਨ ਜਿਹੜੀ ਉਹ ਸਾਰੀ ਦੇਣੀ ਪੈਣੀ ਹੈ। ਠੀਕ ਭਾਈ, ਉਹਦਾ ਆਈਡੀਆ ਕਿੰਨਾ ਕੁ ਟਾਈਮ ਲੱਗਦਾ ਜਿੱਦਾਂ ਉਹਨੇ ਹੁਣੇ ਦੱਸ ਗਏ ਨੇ ਭਾਜੀ, ਟਾਈਮ ਦਾ ਕੋਈ ਆਈਡੀਆ ਨਹੀਂ ਜੀ ਜੀਵਨ ਕੈਂਸਲ ਕਰਨ ਲਈ। ਓਕੇ ਭਾਈ, ਇੱਕ ਛੋਟਾ ਜਿਹਾ ਸਵਾਲ ਭਾਈ, ਮੇਰੇ ਕੋਲ ਮੇਰਾ ਯੂ ਵੀਜ਼ਾ ਅਪਰੂਵਲ ਹੈ, ਤੇ ਜੇ ਮੈਂ ਆਪਣਾ ਟਰੈਵਲ ਕਰ ਸਕਦਾ ਕਿਧਰੇ ਜਾਂ ਕਿੱਦਾਂ? ਟਰੈਵਲ ਕਰ ਸਕਦੇ। ਵਾਪਸ ਕਿੱਦਾਂ ਆਉਂਗੇ? ਬਿਨਾਂ ਵਾਪਸ ਆਉਣ ਲਈ ਵੀ ਇੱਕ ਵੇਵਰ ਚਾਹੀਦਾ ਤੁਹਾਨੂੰ ਯੂ ਵੀਜ਼ੇ ਦਾ, ਤੇ ਇੱਕ ਤੁਹਾਨੂੰ ਵੀਜ਼ੇ ਦੀ ਸਟੈਂਪ ਚਾਹੀਦੀ ਆ। ਹਾਂਜੀ, ਜੇ ਉਹ ਤੁਹਾਡੇ ਕੋਲ ਹੈਗੇ ਆ ਤਾਂ ਕਰ ਸਕਦੇ ਆ। ਠੀਕ ਹੈ ਜੀ। ਵਿਦਆਊਟ ਟਰੈਵਲ ਡਾਕੂਮੈਂਟ ਨਾ ਟਰੈਵਲ ਕਰਿਓ, ਤਾਂ ਜਾਣ ਤਾਂ ਦਿੰਦੇ, ਆਉਣ ਨਹੀਂ ਦਿੰਦੇ। ਪ੍ਰੋਬਲਮ ਇਹੀ ਹੈ ਨਾ, ਇਹ ਚੀਜ਼ ਜਿਹੜੀ ਹੋ ਰਹਿੰਦੀ ਆ। ਅਗਲੇ ਕਾਲਰ ਬੂਟਾ ਸਿੰਘ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰਾ ਸਵਾਲ ਇਹ ਹੈ ਜੀ, ਸਾਡੇ ਦੂਸਰੇ ਵਰਕ ਪਰਮਿਟ ਹੈ ਜੀ, ਪਹਿਲੇ ਸਾਡੇ ਖਤਮ ਹੋ ਗਏ ਸੀ, ਦੂਸਰੇ ਅਸੀਂ $410 ਫੀਸ ਭਰ ਕੇ ਅਪਲਾਈ ਕੀਤੇ ਸੀ ਜੀ, ਤੇ ਮੇਰਾ ਪਰਮਿਟ ਆ ਗਿਆ ਜੀ। ਫਰਵਰੀ 'ਚ ਜਿਹੜੀ ਐਕਸਟੈਂਸ਼ਨ ਮਿਲੀ ਸੀ ਉਹ ਵੀ ਖਤਮ ਹੋ ਰਹੀ, ਤੇ ਵਾਈਫ ਦਾ ਤੇ ਬੇਟੀ ਦਾ ਨਹੀਂ ਆਇਆ ਜੀ। ਹਾਂਜੀ, ਉਹਨਾਂ ਨੂੰ ਫੋਲੋ ਅਪ ਹੀ ਕਰਨਾ ਪੈਣਾ। ਉਹ 14-15 ਮਹੀਨੇ ਆਮ ਗੱਲ ਹੀ ਹੈ, ਲਗਾ ਦਿੰਦੇ ਆ ਐਕਸਟੈਂਸ਼ਨ ਤੇ। ਠੀਕ ਹੈ ਜੀ। ਬੇਟੀ ਮੇਰੀ ਯੂਨੀਵਰਸਿਟੀ ਹੈ ਜੀ, ਉੱਥੇ ਉਹ ਜੌਬ ਕਰ ਰਹੀ ਆ ਯੂਨੀਵਰਸਿਟੀ, ਉਹਨੂੰ ਕਹਿ ਰਿਹਾ ਤੇਰਾ ਇਹ ਫਿਰ ਐਕਸਟੈਂਸ਼ਨ ਖਤਮ ਹੋ ਰਹੀ ਆ ਤੇ ਅੱਗੇ ਤੂੰ ਨਹੀਂ ਜੌਬ ਲਈ, ਹੈ ਨਾ, ਨਹੀਂ ਇਦਾਂ ਹੀ ਹੈ ਜੀ। ਇਹ ਤਾਂ ਕੋਈ ਆਪਾਂ ਨੂੰ ਐਕਸਟੈਂਸ਼ਨ ਉਹ ਅੱਗੇ ਨਹੀਂ, ਜਿਹੜਾ ਆਪਾਂ ਨੂੰ ਮਿਲੀ ਉਸ ਤੋਂ ਅੱਗੇ ਵੱਧਦੀ ਨਹੀਂ ਗੀ। 1.5 ਸਾਲ ਨਹੀਂ, ਉਸ ਤੋਂ ਅੱਗੇ ਨਹੀਂ, 1.5 ਸਾਲ ਹੀ ਮਿਲਦੀ ਟੋਟਲ ਜੀ। ਇਹ ਪ੍ਰੋਬਲਮ ਹੈ ਜੀ ਬਹੁਤ, ਜਿਹੜੀ ਉਹ ਦੇਖ ਰਹੇ ਆ ਜਿਨ੍ਹਾਂ ਦੇ ਵਰਕ ਪਰਮਿਟ ਰੁਕੇ ਪਏ ਨੇ, ਉਹਨਾਂ ਦੇ ਕੰਮ ਵਿਚਾਰਿਆਂ ਨੂੰ ਫਿਰ ਛੱਡਣੇ ਪੈਣੇ ਆ। ਹੁਣ ਯੂਨੀਵਰਸਿਟੀਆਂ ਨੇ ਤੇ ਉੱਦਾਂ ਕੰਮ ਤੇ ਰੱਖਣਾ ਨਹੀਂ, ਜੇ ਤੁਹਾਡਾ ਸਟੇਟਸ ਜਿਹੜਾ ਉਹ ਨਹੀਂ ਹੈਗਾ ਜਾਂ ਤੁਹਾਡੇ ਕੋਲ ਉਹ ਡਾਕੂਮੈਂਟ ਜਿਹੜਾ ਉਹ ਨਹੀਂ ਹੈਗਾ, ਸੋ ਮੁਸ਼ਕਿਲ ਦਾ ਸਾਹਮਣਾ ਕਰਨਾ ਪਊਗਾ, ਪਰ ਇਹ ਵੀ ਇੰਤਜ਼ਾਰ ਹੀ ਕਰਨਾ ਪੈਣਾ ਆ। ਪ੍ਰਵੀਨ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਜੀ, ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਮੇਰੀ ਨਾ ਜਿੱਦਾਂ
ਮੇਰੀ ਮੈਰਿਜ ਹੋਈ ਸੀਗੀ 2019 ਦੇ ਵਿੱਚ ਨਾ। ਮੇਰੇ ਹਸਬੰਡ ਗ੍ਰੀਨ ਕਾਰਡ ਹੋਲਡਰ ਸੀਗੇ ਤੇ ਉਹਨਾਂ ਨੇ ਮੇਰੀ ਫਾਈਲ ਕੀਤੀ ਸੀ ਪਟੀਸ਼ਨ, ਤੇ ਹੁਣ ਉਹ ਪਿਛਲੇ ਸਾਲ 22 ਦੇ ਵਿੱਚ ਨਾ ਸਿਟੀਜ਼ਨ ਹੋ ਗਏ ਆ। ਤੇ ਬਟ ਉਹ ਨਾ ਹੁਣ ਇਸ ਟਾਈਮ ਇੰਨੀ ਕ੍ਰੀਏਟ ਪ੍ਰੋਬਲਮ ਕਰਦੇ ਪਏ ਡਰੱਗ ਲੈ ਕੇ, ਤੇ ਮੈਨੂੰ ਨਾ ਜਿੱਦਾਂ ਬਹੁਤ ਜ਼ਿਆਦਾ ਉਹਨਾਂ ਨੇ ਹਰਾਸ ਕੀਤਾ ਪਿਆ ਆ। ਤੇ ਪੁਲਿਸ ਵੀ 2 ਵਾਰੀ ਆਈ ਆ, 2-3 ਦਿਨਾਂ ਦੇ ਵਿੱਚ ਆ ਚੁੱਕੀ ਆ, ਤੇ ਪਹਿਲਾਂ ਵੀ ਕੋਈ ਅਰੈਸਟ ਹੋ ਚੁੱਕੇ ਆ। ਉਹ ਇਸੇ ਚੱਕਰ ਦੇ ਵਿੱਚ ਡਰੱਗ ਬਾਰ-ਬਾਰ ਹਟ ਕੇ ਫੇਲ ਆਉਣਾ ਸ਼ੁਰੂ ਕਰ ਦਿੰਦੇ, ਤੇ ਮੈਨੂੰ ਨਾ ਡੋਮੈਸਟਿਕ ਵਾਇਲੈਂਸ ਤੇ ਬਹੁਤ ਜ਼ਿਆਦਾ ਮੇਰੇ ਨਾਲ ਹੋ ਰਿਹਾ। ਮੈਂ ਕੀ ਕਰ ਸਕਦੀ ਹਾਂ ਕਿ ਮੇਰੇ ਕੋਲ ਇਸ ਟਾਈਮ ਕੋਈ ਨਹੀਂ ਹੈਗਾ। ਤੁਹਾਡਾ ਇਮੀਗ੍ਰੇਸ਼ਨ ਸਟੇਟਸ ਕੀ ਹੈ? ਹਾਲੇ ਜੀ ਮੈਂ B1 B2 ਤੇ ਆਈ ਸੀ 2015 ਦੇ ਵਿੱਚ, ਤੇ 18 ਦੇ ਵਿੱਚ ਮੇਰੀ ਮੈਰਿਜ ਹੋਈ ਸੀ, 19 ਦੇ ਵਿੱਚ ਪੇਪਰ ਫਾਈਲ ਹੋਏ ਸੀ ਮੇਰੇ ਮੈਰਿਜ ਬੇਸ ਤੇ। ਤੁਸੀਂ ਆਪਣਾ ਮਤਲਬ ਤੁਹਾਨੂੰ ਅਜੇ ਗ੍ਰੀਨ ਕਾਰਡ ਨਹੀਂ ਮਿਲਿਆ ਕੋਈ ਵੀ ਟੈਂਪਰੇਰੀ ਵੀ? ਹਾਂਜੀ, ਕੋਈ ਨਹੀਂ ਅਪਰੂਵਲ ਵੀ ਨਹੀਂ ਆਈ ਹਲੇ ਇਮੀਗ੍ਰੇਸ਼ਨ ਦੀ। ਤੁਸੀਂ ਆਪਣਾ ਵਾਵਾ ਦਾ ਕੇਸ ਫਾਈਲ ਕਰ ਸਕਦੇ ਆ, ਸੌਖਾ ਹੀ ਹੈ। ਜੇ ਤਾਂ ਪੁਲਿਸ ਵਾਲਿਸ ਇਨਵੋਲਵ ਆ ਤਾਂ ਤੁਹਾਡੇ ਕੋਲ ਹੈਗਾ ਡੋਮੈਸਟਿਕ ਵਾਇਲੈਂਸ ਦਾ ਪ੍ਰੂਫ, ਫਿਰ ਤਾਂ ਤੁਹਾਡਾ ਸਿੱਧਾ ਹੀ ਕੰਮ ਆ। ਵਾਇਲੈਂਸ ਅਗੇਂਸਟ ਵੂਮਨਸ ਐਕਟ ਦੇ ਥੱਲੇ ਤੁਸੀਂ ਆਪਣੇ ਸਿੱਧੇ ਤੌਰ ਤੇ ਕਰ ਸਕਦੇ ਆ, ਹਸਬੈਂਡ ਤੇ ਤੁਸੀਂ ਡਿਪੈਂਡੈਂਟ ਨਹੀਂ। ਠੀਕ ਹੈ ਭਾਜੀ। ਤੇ ਭਾਜੀ ਮੈਂ ਜਿੱਦਾਂ ਤੁਹਾਡੇ ਆਫਿਸ ਵੀ ਕਾਲ ਕੀਤੀ ਸੀ, ਤੁਹਾਨੂੰ ਤਾਂ ਮਿਲਣਾ ਚਾਹੁੰਦੀ ਸੀ ਵੀ ਜਿੱਦਾਂ ਉਹ ਕਹਿੰਦੇ ਹਲੇ ਫੋਨ ਕਾਲ ਤੇ ਹੀ ਆ, ਜਿੱਦਾਂ ਇਦਾਂ ਹੈਗਾ, ਤੇ ਮੈਂ ਤੁਹਾਨੂੰ ਮਿਲਣਾ ਚਾਹੁੰਦੀ ਹਾਂ ਵੀ ਕਿੱਦਾਂ ਮੈਂ ਕੀ ਕਰਾਂ। ਨਹੀਂ, ਇਹ ਫੋਨ ਤੇ ਕਰਨਾ ਪੈਣਾ। ਤੁਹਾਡਾ ਕੇਸ ਸਿੱਧਾ ਡਾਕੂਮੈਂਟਸ ਆਪਾਂ ਈਮੇਲ ਰਾਹੀਂ ਐਕਸਚੇਂਜ ਕਰਾਂਗੇ। ਹਾਂਜੀ, ਆਪਾਂ ਤੁਹਾਡੀ ਹੈਲਪ ਕਰ ਦਾਂਗੇ, ਪਰ ਹਾਂਜੀ ਮਿਲ ਨਹੀਂ ਮੈਂ ਤੁਹਾਨੂੰ ਸੱਦਾ ਪਰਸਨਲੀ ਜੀ। ਸੋ ਇਹਨਾਂ ਦੇ ਆਫਿਸ ਦੇ ਵਿੱਚ ਹੀ ਅਪਾਇੰਟਮੈਂਟ ਆਫਿਸ ਵਾਲੇ, ਹਾਂਜੀ ਸਟਾਫ ਸਾਰੇ ਜਾਣੇ ਮਿਲ ਸਕਦੇ ਆ, ਪਰ ਜਿਹੜੀ ਵਾਵਾ ਦਾ ਕੇਸ ਆ ਤੁਹਾਡਾ ਸਟ੍ਰੇਟ ਫਾਰਵਰਡ ਕੇਸ ਹੈ, ਇਹਨੂੰ ਮੈਂ ਫੋਨ ਤੇ ਹੀ ਕੰਸਲਟ ਕਰੂੰਗਾ। ਜਿਹੜੇ ਮਿਲਣ ਵਾਲੇ ਕੇਸ ਉਹ 'ਚ ਆਪਾਂ ਮਿਲ ਵੀ ਲਈਦਾ, ਪਰ ਤੁਸੀਂ ਜਿਹੜਾ ਦੱਸ ਰਹੇ ਕਿ ਵਾਇਲੈਂਸ ਹੋਇਆ, ਪੁਲਿਸ ਰਿਪੋਰਟ ਵਗੈਰਾ ਹੈਗੀ ਹੈ, ਇਹ 'ਚ ਸਾਨੂੰ ਕੋਈ ਪ੍ਰੋਬਲਮ ਨਹੀਂ ਆਣੀ ਚਾਹੀਦੀ। ਸਿੱਧਾ ਹੀ ਕੇਸ ਹੈ ਇਹ। ਜੀ। ਆਪਣੇ ਅਗਲੇ ਕਾਲਰ ਮਨਪ੍ਰੀਤ। ਹਾਂਜੀ, ਮੇਰਾ ਕੁਐਸਚਨ ਸੀਗਾ ਜੀ, ਮੇਰਾ ਦਸੰਬਰ 2015 ਦਾ ਕੇਸ ਲਾਇਆ ਤੇ ਅਜੇ ਤੱਕ ਕੋਈ ਡੇਟ ਨਹੀਂ ਆਈ ਜੀ ਅਸਾਈਲਮ ਦਾ। ਅਸਾਈਲਮ ਆਫਿਸ 'ਚ ਭਾਜੀ ਤਰੀਕਾਂ ਨਹੀਂ ਪੈਂਦੀਆਂ, ਤੇ ਕਾਫੀ ਲੋਕੀ 2014-15 ਵਾਲੇ ਕਾਫੀ ਲੋਕੀ ਜਿਹੜੇ ਵੇਟਿੰਗ ਤੇ ਆ, ਤੇ ਉਹਨਾਂ ਦੀ ਜਿਹੜੀ ਹੁਣ ਤਾਂ ਆਪਣੇ ਕੋਈ ਖਬਰ ਸੁਣਿਆ ਨਹੀਂ ਉਹਨਾਂ ਵੱਲੋਂ ਕਿੱਦਾਂ ਉਹਨਾਂ ਨੇ ਕਰਨਾ, ਪੁਰਾਣੇ ਕੇਸ ਕਰਨੇ ਪਹਿਲਾਂ, ਨਵੇਂ ਕਰਨੇ। ਸੋ ਇਹ ਤੁਸੀਂ ਉਹਨਾਂ ਨੂੰ ਰਿਕੁਐਸਟ ਕਰ ਸਕਦੇ ਆ ਈਮੇਲ ਰਾਹੀਂ, ਤੇ ਜਿਹੜਾ ਵੀ ਤੁਹਾਡਾ ਵਕੀਲ ਆ ਜਿਹਨੇ ਵੀ ਫਾਈਲ ਕੀਤਾ ਉਹਨੂੰ ਕੋਈ ਰਿਕੁਐਸਟ ਕਰ ਲਓ, ਤੇ ਉਹਨਾਂ ਦੀ ਮਰਜ਼ੀ ਆ। ਸਾਡਾ ਵੀ ਇਦਾਂ ਕਿ ਹਜ਼ਾਰਾਂ ਚੋਂ ਇੱਕ ਅੱਧਾ ਕੇਸ ਐਕਸਪੀਡਾਈਟ ਕਰ ਦਿੰਦੇ ਆ, ਪਰ ਜ਼ਿਆਦਾਤਰ ਉਹਨਾਂ ਦੇ ਬੈਕਲੌਗ ਹੀ ਆ। ਠੀਕ ਹੈ। ਸੁਖਵਿੰਦਰ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਸਰ ਜੀ। ਜੀ ਸਰ ਜੀ, ਮੇਰਾ ਇੱਕ ਸਵਾਲ ਹੈ। ਮੇਰਾ ਨਾ I-360 ਅਪਰੂਵਲ ਹੋਇਆ ਤੇ ਮੇਰੇ ਤੇ ਡੈਪੂਟੇਸ਼ਨ ਲੱਗੀ ਹੋਈ ਹੈ, ਤੇ ਇਹਦੇ ਵਾਸਤੇ ਤੁਸੀਂ ਦੱਸ ਸਕਦੇ ਹੋ ਕਿ ਮੈਨੂੰ ਇਹਦੇ ਵਿੱਚ ਵੇਵਰ ਕਿੰਨੀ ਦੇਰ 'ਚ ਮਿਲ ਸਕਦਾ, ਜਾਂ ਵੇਵਰ ਮੈਂ ਕਿੱਦਾਂ ਅਪਲਾਈ ਕਰਾਂ? ਵਾਵਾ ਸਹੀ ਤੁਹਾਡੀ? ਸਰ ਮੇਰਾ 360 ਅਪਰੂਵਲ ਹੋ ਗਿਆ ਜੀ, ਤੇ ਪਰ ਮੇਰੇ ਤੇ ਡੈਪੂਟੇਸ਼ਨ ਲੱਗੀ ਹੋਈ ਆ। ਭਾਜੀ ਵੀਰ ਮੇਰੇ 360 ਬੜੀਆਂ ਐਪਲੀਕੇਸ਼ਨਾਂ ਫਾਈਲ ਹੁੰਦੀਆਂ, ਕਿਹੜਾ 360 ਆ? ਗਾਰਡੀਅਨ ਵਾਲਾ ਵਾ, ਵਾਵਾ ਵਾਲਾ ਵਾ, ਕਿਹੜਾ 360 ਆ? ਮੈਂ ਵਿਆਹ ਕਰਾਇਆ ਤੁਸੀਂ ਮੈਰਿਜ ਅਮਰੀਕਨ ਸਿਟੀਜ਼ਨ ਨਾਲ, ਤੇ ਮੇਰਾ 360 ਫਾਰਮ ਅਪਰੂਵਲ ਹੋਇਆ ਉਹਦੇ ਵਿੱਚ, ਕਿਉਂਕਿ ਮੇਰੇ ਉਹਨਾਂ ਪ੍ਰੋਬਲਮ ਹੋ ਗਈ ਸੀ। ਵਾਵਾ ਦਾ ਹੀ ਕੇਸ ਆ ਜੀ ਕਹਿੰਦੇ। ਤੇ ਜਿਹੜਾ ਡੈਪੂਟੇਸ਼ਨ ਲੱਗੀ ਆ ਉਹ ਕਿੱਦਾਂ, ਮਤਲਬ ਕਿ ਕੋਈ ਫਰੂਟ ਦੇ ਚਾਰਜ ਲਾਏ ਆ ਕੀ ਕੇਸ ਵੱਲੋਂ, ਕੀ ਸਿੱਧੇ ਸਿੰਪਲ ਕੇਸ ਜਿਹੜਾ ਆਪਣਾ ਹਾਰੇ ਆ? ਸਰ ਮੇਰਾ ਜਿਹੜਾ ਸਿੰਪਲ ਕੇਸ, ਜਿਹੜਾ ਮੈਂ ਅਸਾਈਲਮ ਲਾਈ ਹੋਈ ਸੀ 2017 'ਚ, ਮੇਰੇ ਡੈਪੂਟੇਸ਼ਨ ਲੱਗੀ ਹੋਈ ਸੀ, ਤੇ ਉਹਦੇ ਵਿੱਚ ਮੈਨੂੰ ਡੈਪੂਟੇਸ਼ਨ ਚਲਾਣੀ ਪਏਗੀ ਕਿ ਫੇਵਰ ਲੈਣਾ ਪਊਗਾ ਕਿ ਕੀ ਕਰਨਾ ਪਊਗਾ? ਤੁਹਾਨੂੰ ਸਾਡੇ ਆਫਿਸ ਕੰਟੈਕਟ ਕਰਨਾ ਪੈਣਾ। ਜਿਹੜਾ ਤੁਹਾਡਾ ਰਿਮੂਵਲ ਆਰਡਰ ਆ ਉਹਦੀ ਕਾਪੀ ਤੁਸੀਂ ਦਿਓ, ਤੇ ਤੁਹਾਨੂੰ ਮੈਂ ਦੇਖ ਕੇ ਦੱਸ ਸਕਦਾ ਕਿ ਵੇਵਰ ਦੀ ਤੁਹਾਡੀ ਰਿਕੁਆਇਰਮੈਂਟ ਹੈਗੀ ਆ ਕਿ ਨਹੀਂ ਹੈਗੀ ਹੈ। ਠੀਕ ਹੈ। ਸੋ ਇਹਨਾਂ ਦੇ ਆਫਿਸ ਕਰ ਲਿਓ ਜੀ ਕੰਟੈਕਟ 415 909 0503 4159090503 ਦੇ ਉੱਤੇ। ਆਪਣੇ ਅਗਲੇ ਕਾਲਰ ਸੁਨੀਲ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰਾ ਅਸਾਈਲਮ ਦਾ ਕੇਸ ਪੈਂਡਿੰਗ ਆ, ਤੇ ਮੈਂ ਤੁਹਾਨੂੰ ਮਿਲਣਾ ਚਾਹੁੰਦਾ ਆਫਿਸ ਦੇ ਵਿੱਚ। ਆਫਿਸ ਵੀ ਕਾਲ ਕੀਤੀ ਸੀ ਪਰ ਮਿਲਿਆ ਨਹੀਂ, ਤੇ ਮੇਰੇ ਬਹੁਤ ਸਾਰੇ ਸਵਾਲ ਨੇ, ਮੈਂ ਮਿਲਣਾ ਚਾਹੁੰਦਾ ਸੀ। ਅਪਾਇੰਟਮੈਂਟ ਦਾ ਕਿੱਦਾਂ ਹੈ? ਹਾਂਜੀ, ਆਪਾਂ ਫੋਨ ਤੇ ਅਪਾਇੰਟਮੈਂਟ ਦੇ ਰਹੇ ਹਾਂ ਇਸ ਵੇਲੇ, ਸੋ ਫੋਨ ਤੇ ਗੱਲ ਹੋਣੀ ਹੈ। ਆਫਿਸ ਕਾਲ ਕਰਕੇ ਫੋਨ ਤੇ ਅਪਾਇੰਟਮੈਂਟ ਤੁਸੀਂ ਸੈੱਟ ਕਰ ਲਓ। ਠੀਕ ਹੈ। ਤੇ ਉੱਥੇ ਤੁਸੀਂ ਜਿਹੜੀ ਅਪਾਇੰਟਮੈਂਟ ਫੋਨ ਤੇ ਆ, ਉਹਦੇ ਵਿੱਚ ਤੁਸੀਂ ਜਿਹੜੇ ਵੀ ਸਵਾਲ ਆ ਆਪਣੇ ਤੁਸੀਂ ਇਹਨਾਂ ਨੂੰ ਪੁੱਛ ਸਕਦੇ ਆ। ਫੋਨ ਨੰਬਰ ਆਫਿਸ ਦਾ ਮੈਂ ਫੇਰ ਦੱਸ ਦਿੰਦਾ ਸਾਰਿਆਂ ਦੇ ਲਈ, 4159090503। ਅਗਲੇ ਕਾਲਰ ਵਰਿੰਦਰ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰਾ ਜੀ 10 ਮਾਰਚ ਨੂੰ ਜੀ ਕੇਸ ਅਸਾਈਲਮ ਦਾ ਪਾਸ ਹੋਇਆ ਹੈ ਜੀ, ਤੇ ਮੇਰਾ I-30 ਮੇਰੀ ਵਾਈਫ ਵੱਲੋਂ ਉਹ ਵੀ ਅਪਰੂਵ ਹੋਇਆ ਹੈ ਜੀ, ਤੇ ਜਿੱਦਾਂ ਮੈਂ ਟਰੈਵਲ ਡਾਕੂਮੈਂਟ ਵੀ ਅਪਲਾਈ ਕੀਤਾ ਹੋਇਆ। ਤੇ ਮੈਂ ਹੁਣ ਇਹ ਪੁੱਛਣਾ ਚਾਹੁੰਦਾ ਜੀ, ਸਵਾਲ ਮੇਰਾ
ਵੀ ਮੈਂ ਗ੍ਰੀਨ ਕਾਰਡ ਅਪਲਾਈ ਕਰਨਾ ਚਾਹੁੰਦਾ ਜੀ, ਤੇ ਮੈਨੂੰ ਕਿਹੜੇ ਤੇ ਦੂਜਾ I-30 ਤੇ ਅਪਰੂਵ ਕਰਨਾ ਚਾਹੀਦਾ ਜੀ, ਮੈਰਿਜ ਬੇਸ ਤੇ ਜਾਂ ਮੈਨੂੰ ਅਸਾਈਲਮ ਤੇ ਦੂਜਾ ਆਪਣਾ ਪ੍ਰੋਸੈਸ ਕਿਹਦਾ ਜ਼ਿਆਦਾ ਤੇਜ਼ ਹੈ ਜੀ? ਵਿਆਹ ਨੂੰ ਕਿੰਨਾ ਚਿਰ ਹੋ ਗਿਆ ਤੁਹਾਡੇ? ਮੇਰਾ ਜੀ 2018 ਚ ਹੋਇਆ ਸੀਗਾ ਜੀ। ਹਾਂਜੀ, ਵਿਆਹ ਵਾਲਾ ਵੀ ਫਿਰ ਤੁਹਾਨੂੰ ਪੱਕਾ ਹੀ ਗ੍ਰੀਨ ਕਾਰਡ ਮਿਲਣਾ, ਪਰ ਵਿਆਹ ਵਾਲੇ ਲਈ ਤੁਹਾਨੂੰ ਇੱਕ ਵਾਰੀ ਰਿਫਿਊਜੀ ਟਰੈਵਲ ਡਾਕੂਮੈਂਟ ਤੇ ਕੰਟਰੀ ਆਊਟ ਕਰਨਾ ਤੁਹਾਡਾ ਬਣਦਾ ਵਾ। ਜਦੋਂ ਰਿਫਿਊਜੀ ਡਾਕੂਮੈਂਟ ਤੁਹਾਡੇ ਕੋਲ ਆ ਗਿਆ ਨਾ, ਇੱਕ ਵਾਰੀ ਆਪਣਾ ਮੈਕਸੀਕੋ ਟ੍ਰਿਪ ਲਾ ਕੇ ਵਾਪਸ ਆਓ ਤਾਂ ਫਿਰ ਆਪਣਾ ਜਿਹੜਾ ਗ੍ਰੀਨ ਕਾਰਡ ਆ ਉਹ ਫਾਈਲ ਕਰ ਦਿਓ ਵਿਆਹ ਵਾਲੇ ਦੇ ਬੇਸ ਤੇ। ਉਹ ਠੀਕ ਹੈ ਜੀ, ਤੇ ਉਹਦਾ ਕੋਈ ਆਪਾਂ ਮਾੜਾ ਜਿਹਾ ਦੱਸ ਸਕਦੇ ਜੀ, ਦੂਜਾ ਕਿੰਨਾ ਕੁ ਉਹ ਜ਼ਿਆਦਾ ਪ੍ਰੋਸੈਸ ਉਹ ਤੇਜ਼ ਚੱਲਦਾ ਜਾਂ ਦੂਜਾ ਜੀ? ਉਹ ਭਾਜੀ ਕਹਿਣਾ ਔਖਾ। ਅਸਾਈਲਮ ਵਾਲਿਆਂ ਦਾ ਗ੍ਰੀਨ ਕਾਰਡ ਜਿਹੜਾ, ਪਹਿਲੀ ਗੱਲ ਤਾਂ ਇਦਾਂ ਕਿ ਜਿੱਦਾਂ ਤੁਹਾਨੂੰ ਦੱਸਿਆ ਕਿ ਸਾਲ ਵਾਲਿਆਂ ਨੇ ਰੂਲ ਹੁਣ ਹਟਾਤਾ, ਹੁਣ ਤੁਸੀਂ ਪਹਿਲੀ ਗੱਲ ਤਾਂ ਅਸਾਈਲਮ ਵਾਲਾ ਹੁਣੇ ਹੀ ਫਾਈਲ ਕਰ ਸਕਦੇ ਆ, ਪਰ ਅਸਾਈਲਮ ਵਾਲਾ ਜਿਹੜਾ ਗ੍ਰੀਨ ਕਾਰਡ ਉਹਨੂੰ 3 ਸਾਲ ਜਿਹੜੇ ਲੱਗਦੇ ਆ। ਤੇ ਵਿਆਹ ਵਾਲੇ ਕੇਸ ਦੇ ਵਿੱਚ ਉਹੀ ਇੰਟਰਵਿਊ ਵਗੈਰਾ ਹੁੰਦੀ ਹੈ ਤੁਹਾਡੀ, ਤੇ ਵਿਆਹ ਵਾਲੇ ਕੇਸ ਦੇ ਵਿੱਚ ਤੁਸੀਂ ਘਰ ਵਾਲੀ ਤੇ ਡਿਪੈਂਡੈਂਟ ਵੀ ਆ। ਕੱਲ ਨੂੰ ਤੁਹਾਡਾ 18 ਮਹੀਨੇ ਬਾਅਦ ਲੜਾਈ ਝਗੜਾ ਹੋ ਗਿਆ, ਤੁਸੀਂ ਕਹਿਣਾ ਅਸਾਈਲਮ ਵਾਲਾ ਸਹੀ ਸੀਗਾ, ਹੈ ਨਾ। ਸੋ ਤੁਸੀਂ ਫੈਸਲਾ ਕਰਨਾ ਕਿੱਦਾਂ। ਸੋ ਰਿਫਿਊਜੀ ਟਰੈਵਲ ਡਾਕੂਮੈਂਟ ਲੈ ਕੇ ਬਾਹਰ ਜਾਓ, ਆ ਕੇ ਵਿਆਹ ਵਾਲਾ ਫਾਈਲ ਕਰ ਦਿਓ, ਹੈ ਨਾ। ਤਾਂ ਰਿਫਿਊਜੀ ਸਟੇਟਸ ਤਾਂ ਤੁਹਾਡਾ ਮੇਨਟੇਨ ਹੀ ਰਹਿਣਾ ਵਾ, ਤੇ ਫਿਰ ਜੇ ਵਿਆਹ ਵਾਲੇ 'ਚ ਕਦੀ ਕੋਈ ਤੁਹਾਨੂੰ ਪ੍ਰੋਬਲਮ ਆਉਂਦੀ ਹੈ, ਦੁਬਾਰਾ ਤੁਸੀਂ ਅਸਾਈਲਮ ਫਾਈਲ ਕਰਨ ਜੋਗੇ ਹੋ ਸਕਦੇ ਆ। ਜੀ ਜੀ। ਇੰਦਰਜੀਤ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਮੈਂ ਲਾਸਟ ਈਅਰ ਮਾਰਚ ਦੇ ਵਿੱਚ ਆਇਆ ਸੀਗਾ ਜੀ। ਮੈਂ ਸੈਕਰਾਮੈਂਟੋ ਕੋਰਟ ਦੇ ਵਿੱਚ ਅਸਾਈਲਮ ਕੇਸ ਫਾਈਲ ਕੀਤਾ, ਤੇ ਭਾਈ ਮੈਂ ਨਾ ਕਲੈਸੀਕੋ ਤੋਂ ਮੂਵ ਕਰਾਇਆ ਸੀਗਾ, ਤੇ ਮੇਰੀ ਕਲੌਕ ਚੱਲਦੀ ਸੀਗੀ, ਤੇ ਮੇਰੀ ਕਲੌਕ ਮੁੜ ਕੇ 7 ਵਜੇ ਲੱਗ ਗਈ। ਭਾਜੀ ਮੈਂ ਵਰਕ ਪਰਮਿਟ ਅਪਲਾਈ ਕੀਤਾ ਸੀਗਾ, ਤੇ ਉਹ ਕਿੱਦਾਂ ਭਾਜੀ ਅਪਰੂਵ ਹੋਊਗਾ ਕਿ ਨਹੀਂ ਭਾਜੀ, ਇਹ ਸਵਾਲ ਸੀਗਾ ਬਸ। ਭਾਜੀ ਕਲੌਕ ਇਹ ਕਈ ਵਾਰੀ ਰੋਕ ਦਿੰਦੇ ਆ, ਸਾਡੇ ਕੇਸਾਂ ਦੀ ਵੀ ਕਈਆਂ ਨੇ ਕਲੌਕਾਂ ਰੋਕੀਆਂ ਵਾ ਆਹੀ ਮੂਵ ਕਰਨ ਤੇ ਜ਼ਿਆਦਾਤਰ ਇਹਨਾਂ ਨੇ ਬਹਾਨਾ ਕੀ ਲੱਭਿਆ ਕਿ ਜਿਹੜੇ ਬੰਦੇ ਅਸਾਈਲਮ ਲਾਉਣ ਤੋਂ ਬਾਅਦ ਕਲੌਕ ਚੱਲਦੀ ਆ, ਤੇ ਹੁਣ ਇਹਨਾਂ ਨੇ ਨਵਾਂ ਤੀਰ ਛੱਡਿਆ ਕਿ ਜਿਹਨਾਂ ਨੇ ਅਸਾਈਲਮ ਲਾਈ, ਜਦੋਂ ਤੁਸੀਂ ਕਹਿੰਦੇ ਕਲੈਕਸੀਕੋ ਕਲੌਕ ਚੱਲਦੀ ਸੀਗੀ, ਤੁਸੀਂ ਅਸਾਈਲਮ ਲਾਤੀ ਤੇ ਫਿਰ ਤੁਸੀਂ ਕੇਸ ਮੂਵ ਕਰਾਇਆ, ਉਹ 'ਚ ਇਹਨਾਂ ਨੇ ਕਲੌਕ ਰੋਕ ਦੇਣੀ, ਉਹ 'ਚ ਹੁਣ ਇਹ ਕਲੌਕ ਰੋਕ ਰਹੇ ਆ। ਤੇ ਅੱਜ ਕੱਲ੍ਹ ਹੁਣ ਇਹਨਾਂ ਨੇ ਨਵਾਂ ਸ਼ੋਸ਼ਾ ਇਹ ਫੜਿਆ ਕਿ ਪਹਿਲਾਂ ਤੁਸੀਂ ਕੇਸ ਮੂਵ ਕਰਾਉਣਾ ਤੇ ਫਿਰ ਬਾਅਦ 'ਚ ਅਸਾਈਲਮ ਲਾਉਣੀ ਆ। ਸੋ ਇਹ ਤੁਹਾਡੀ ਕਲੌਕ ਜਿਹੜੀ ਰੁਕੀ ਰਹਿਣੀ ਹੁਣ ਮੇਰੇ ਹਿਸਾਬ ਨਾਲ। ਪਰ ਇੱਦਾਂ ਕਿ ਜਿਹੜਾ ਵੀ ਵਕੀਲ ਆ ਕਹਿ ਕੇ ਕੋਰਟ ਵਗੈਰਾ ਉੱਥੇ ਮੋਸ਼ਨ ਪਵਾ ਕੇ ਦੇਖ ਲਓ, ਤੇ ਹੋ ਸਕਦਾ ਉਹ ਚਲਾ ਦੇਣ। ਜੀ ਥੈਂਕ ਯੂ ਜੀ। ਠੀਕ ਹੈ, ਥੈਂਕ ਯੂ। ਸਹਿਜ ਸਿੰਘ। ਹਾਂਜੀ ਭਾਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੇਰਾ ਕੇਸ ਅਪਰੂਵ ਹੋਇਆ ਸੀ ਜਨਵਰੀ 5 ਨੂੰ, ਤੇ ਮੈਂ ਹੁਣ ਗ੍ਰੀਨ ਕਾਰਡ ਅਪਲਾਈ ਕਰ ਸਕਦਾ ਭਾਜੀ ਅਸਾਈਲਮ ਦਾ? ਹਾਂਜੀ ਕਰ ਸਕਦੇ, ਬਿਲਕੁਲ ਜੀ। ਹਾਂਜੀ ਭਾਜੀ, ਜਿੱਦਾਂ ਮੈਂ ਟਰੈਵਲ ਡਾਕੂਮੈਂਟ ਅਪਲਾਈ ਕੀਤਾ, ਉਹਦੇ ਨਾਲ ਕੋਈ ਚੱਕਰ ਤੇ ਨਹੀਂ ਪਏਗਾ? ਨਹੀਂ। ਓਕੇ ਭਾਜੀ, ਥੈਂਕ ਯੂ, ਧੰਨਵਾਦ। ਜਸਵੀਰ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਮੇਰਾ ਕੁਐਸਚਨ ਇਹ ਸੀਗਾ ਜੀ, ਮੈਂ ਆਪਣੇ ਸਿਸਟਰ ਤੇ ਬ੍ਰਦਰ ਇਨ ਲਾ ਦਾ ਅਪਲਾਈ ਕੀਤਾ ਹੋਇਆ 2006 ਦਾ, ਜਿਹੜਾ ਪੱਕੇ ਤੌਰ ਤੇ ਆਉਂਦਾ ਹੀ ਆ ਗ੍ਰੀਨ ਕਾਰਡ ਐਜ਼ ਅ ਗ੍ਰੀਨ ਕਾਰਡਰ। ਮੇਰਾ ਕੁਐਸਚਨ ਇਹ ਆ ਵੀ ਜੇ ਮੇਰੇ ਬੇਟੇ ਦੀ ਗ੍ਰੈਜੂਏਸ਼ਨ ਹੋਣੀ ਆ ਆਉਂਦੇ 4-5 ਮਹੀਨਿਆਂ ਤੱਕ, ਕੀ ਮੈਂ ਆਪਣੀ ਸਿਸਟਰ ਨੂੰ ਐਜ਼ ਅ ਵਿਜ਼ਟਰ ਗ੍ਰੈਜੂਏਸ਼ਨ ਤੇ ਸੱਦ ਸਕਦਾ ਹਾਂ? ਹਾਂਜੀ, ਉਹ ਟਰਾਈ ਜ਼ਰੂਰ ਕਰ ਸਕਦੇ ਆ। ਉਹਨਾਂ ਨੂੰ ਦੱਸਣਾ ਪੈਣਾ ਕਿ ਉਹਨਾਂ ਨੇ ਇਮੀਗ੍ਰੈਂਟ ਵੀਜ਼ਾ ਫਾਈਲ ਕੀਤਾ ਸੀਗਾ। ਟਰਾਈ ਕਰ ਸਕਦੇ ਆ ਜ਼ਰੂਰ, ਉਹ 'ਚ ਕੋਈ ਨੁਕਸਾਨ ਨਹੀਂ ਲੀਗਲ ਤੌਰ ਤੇ। ਤੇ ਜੇ ਤੇ ਉਸ ਤੋਂ ਇਲਾਵਾ ਜੇ ਉਹਨਾਂ ਦੀ ਪ੍ਰਾਇਓਰਟੀ ਡੇਟ ਕਰੰਟ ਚੱਲਦੀ ਆ ਉਹ ਵਾਲੇ ਵੀਜ਼ਾ ਬੁਲੇਟਿਨ ਦੇ ਅੰਦਰ, ਤੇ ਉਹ ਜਿਹੜਾ ਆਪਣਾ 90 ਦਿਨ ਬਾਅਦ ਆ ਕੇ ਜੇ ਉਹਨਾਂ ਦਾ ਇਰਾਦਾ ਬਦਲਦਾ ਗ੍ਰੀਨ ਕਾਰਡ ਫਾਈਲ ਕਰਨ ਦਾ, ਉਹ ਵੀ ਪੋਸੀਬਿਲਿਟੀ ਹੁੰਦੀਆਂ ਵਾ। ਪਰ ਹਾਂਜੀ ਬੇਸਿਕਲੀ ਬਾਟਮ ਲਾਈਨ ਇਹ ਹੈ ਕਿ ਤੁਹਾਨੂੰ ਸੱਚ ਦੱਸਣਾ ਪੈਣਾ ਕਿ ਗ੍ਰੀਨ ਕਾਰਡ ਫਾਈਲ ਕੀਤਾ ਵਾ ਤੇ ਗ੍ਰੈਜੂਏਸ਼ਨ ਅਟੈਂਡ ਕਰਨ ਜਾਣਾ ਜੀ। ਤੇ ਵਿਜ਼ਟਰ ਵੀਜ਼ਾ ਏਡੀ ਜਲਦੀ ਅੱਜ ਕੱਲ੍ਹ ਮਿਲਦਾ ਤਾਂ ਹੈ ਨਹੀਂ ਆ, ਇਹ ਵੀ ਨਾਲ ਪ੍ਰੋਬਲਮ ਉੱਥੇ ਇਹ ਵੀ ਆ ਵੀ ਅਪਾਇੰਟਮੈਂਟ ਨਹੀਂ ਮਿਲਣੀ ਇਹਨਾਂ ਨੂੰ, ਇੰਟਰਵਿਊ ਦੀ ਡੇਟ ਜਿਹੜੀ ਏਡੀ ਜਲਦੀ ਸ਼ਾਇਦ ਮਿਲੇ ਨਾ ਮਿਲੇ, ਅਨਲੈਸ ਤੁਹਾਡੇ ਕੋਲ ਪਹਿਲੋਂ ਹੈਗੀ ਆ ਤਾਂ ਡਿਫਰੈਂਟ ਗੱਲ ਆ। ਦਿਲਜੀਤ ਜੀ। ਹਾਂਜੀ ਸਤਿ ਸ਼੍ਰੀ ਅਕਾਲ। ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ। ਜੀ ਵੀਰ ਜੀ, ਮੇਰਾ ਕੁਐਸਚਨ ਹੈ, ਮੇਰਾ ਦੋਸਤ ਇੰਡੀਆ ਗਿਆ ਸੀ, ਉਹਦਾ ਉੱਥੇ ਗ੍ਰੀਨ ਕਾਰਡ ਗਵਾਚ ਗਿਆ ਜੀ, ਅਸੀਂ ਉਹਨੂੰ ਕੈਂਸਲ ਕਿੱਦਾਂ ਕਰਾਉਣਾ? ਤੇ ਜੇ ਬਾਈ ਚਾਂਸ ਰੱਬ ਨਾ ਕਰੇ ਲੱਭ ਪੈਂਦਾ, ਤੇ ਜੇ ਫਿਰ ਉਹ ਯੂਜ਼ ਕਰ ਸਕਦਾ ਕਿ ਨਹੀਂ ਕਰ ਸਕਦਾ? ਉਹ ਜਿਹੜਾ ਦੋਸਤ ਹੁਣ ਇੰਡੀਆ ਫਸਿਆ ਪਿਆ ਇਸ ਵੇਲੇ? ਹਾਂਜੀ ਉਹ ਇੰਡੀਆ ਦੀ। I-131A ਟਰੈਵਲ ਡਾਕੂਮੈਂਟ ਜਿਹੜਾ ਹੁੰਦਾ ਉਹ ਫਾਈਲ ਕਰਕੇ ਐਮਬੈਸੀ ਦੇ ਵਿੱਚ, ਤਾਂ ਉਹ ਪਰਮਿਸ਼ਨ ਦੇ ਦੂਗੇ ਟਰੈਵਲ ਦੀ, ਪਰਮਾਨੈਂਟ ਰੈਜ਼ੀਡੈਂਟ ਦੀ, ਤੇ ਗ੍ਰੀਨ ਕਾਰਡ ਉਹਨਾਂ ਨੇ ਆਪੇ ਕੈਂਸਲ ਕਰ ਦੇਣਾ। ਠੀਕ ਹੈ ਜੀ। 131A ਇਹ ਵਾਲਾ ਕਰਿਓ। ਠੀਕ ਹੈ ਜੀ। ਠੀਕ ਹੈ ਜੀ।
ਕੁਲਵੀਰ ਸਤਿ ਸ਼੍ਰੀ ਅਕਾਲ। ਹੈਲੋ ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੇਰੇ ਦੋ ਨਿੱਕੇ ਨਿੱਕੇ ਕੁਐਸਚਨ ਹੈ ਭਾਜੀ। ਤੇ ਪਹਿਲਾ ਕੁਐਸਚਨ ਹੈ ਕਿ ਮੇਰਾ ਇੱਕ ਬ੍ਰਦਰ ਇੰਡੀਆ ਤੋਂ ਆਇਆ ਭਾਜੀ, ਤੇ ਉਹ ਦਸੰਬਰ 12 ਨੂੰ 2022 ਨੂੰ ਬਾਹਰ ਨਿਕਲਿਆ ਭਾਜੀ। ਉਹਦੇ ਨਾਲ ਇੱਕ ਮੋਹਰ ਲੱਗੀ ਹੋਈ ਆ ਅਪਰੂਵਡ ਦੀ ਕਿ 11 ਫਰਵਰੀ 2023 ਭਾਜੀ। ਹਾਂਜੀ। ਉਹਦਾ ਮਤਲਬ ਕੀ ਹੈ ਭਾਜੀ? ਉਹਦਾ ਮਤਲਬ ਨਹੀਂ ਸਮਝ, ਜਿਹੜੀ ਉਹਦਾ ਪਰਪਸ ਹੈ ਉਹ 212 ਏਦਾਂ ਕੁਝ ਲਿਖਿਆ ਹੋਇਆ। ਭਾਜੀ ਪੈਰੋਲ ਦੀਆਂ ਨਾ ਕਈ ਧਾਰਾਂ ਹੁੰਦੀਆਂ, ਕਈ ਧਾਰਾਂ ਦੇ ਥੱਲੇ ਪੈਰੋਲ ਕਰਦੇ ਆ, ਬਟ ਬੇਸਿਕਲੀ ਕੀ ਹੈਗਾ ਕਿ ਕਈ ਪੈਰੋਲੀ ਜਿਹੜੇ ਹੈਗੇ ਆ, ਫੋਰ ਐਗਜ਼ਾਮਪਲ ਸਾਡੇ ਕੋਲ ਹੁਣ ਇੱਕ ਕੇਸ ਹੈ, ਬਾਪੂ ਪਹਿਲਾਂ ਹੀ ਅਸਾਈਲਮ ਤੇ ਪੱਕਾ ਸੀਗਾ, ਇੱਥੇ ਗ੍ਰੀਨ ਕਾਰਡ ਹੈਗਾ। ਤੇ ਕਈ ਕੇਸਾਂ ਦੇ ਵਿੱਚ ਕੀ ਹੈਗਾ ਕਿ ਉਹ ਜਿੱਦਾਂ ਹੁਣ ਮੁੰਡਾ ਮਾਈਨਰ ਆ ਤਾਂ ਉਹ ਸਿੱਧੇ ਜਿਹੜਾ ਹੈਗਾ, ਕਿਉਂਕਿ ਲੀਗਲ ਐਂਟਰੀ ਉਹਨੂੰ ਮੰਨੀ ਜਾਂਦੀ ਹੈ, ਇੰਸਪੈਕਸ਼ਨ ਐਡਮਿਸ਼ਨ, ਤਾਂ ਗ੍ਰੀਨ ਕਾਰਡ ਫਾਈਲ ਕਰਨ ਦਾ ਚਾਂਸ ਬਣ ਜਾਂਦਾ। ਇੱਦਾਂ ਕਈ ਵਾਰੀ ਬੰਦਾ ਜੇ ਵਿਆਹ US ਸਿਟੀਜ਼ਨ ਵਗੈਰਾ ਨਾ ਹੋਵੇ ਤਾਂ ਕਈ ਸਾਰੇ ਪੈਰੋਲ ਨਹੀਂ, ਕਈ ਪੈਰੋਲ ਜਿਹੜੇ ਆ ਉਹ ਚੱਲ ਸਕਦੇ ਆ ਉਹਦੇ ਲਈ ਪਰਪਸ ਲਈ, ਕਈ ਜਿਹੜੇ ਉਹ ਨਹੀਂ ਚੱਲ ਸਕਦੇ। ਪਰ ਤੁਹਾਡੇ ਇਹਦੇ ਪਰਪਸ ਲਈ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ ਜੇ ਕੋਈ ਉਹਦਾ ਵਿਆਹ ਦਾ ਸੀਨ ਨਹੀਂ ਆ ਜਾਂ US ਸਿਟੀਜ਼ਨ ਪੇਰੈਂਟ ਜਾਂ ਰਿਲੇਟਿਵ ਨਹੀਂ ਹੈਗਾ, ਤਾਂ ਉਹਨੂੰ ਜਿਹੜਾ ਆਪਣਾ ਸਿੱਧੇ ਸਾਲਾਂ ਦੇ ਥਰੂ ਜਾਣਾ ਪੈਣਾ। ਠੀਕ ਹੈ ਭਾਜੀ। ਇੱਥੇ ਕਿਉਂਕਿ ਮੇਰੀ ਬੜਾ ਇਹਨੇ ਰੌਲਾ ਪਾਇਆ ਹੋਇਆ, ਕਹਿੰਦੇ ਜੀ ਇਹਦੇ ਪੈਰੋਲ ਦੀ ਮੋਹਰ ਲੱਗੀ ਹੋਈ ਹੈ, ਤੁਸੀਂ ਇਹ ਤੋਂ ਪਹਿਲਾਂ ਆਪਣਾ ਗ੍ਰੀਨ ਕਾਰਡ ਸੌਰੀ ਵਰਕ ਪਰਮਿਟ ਅਪਲਾਈ ਕਰ ਸਕਦੇ ਹੋ। ਤਾਂ ਮੈਂ ਕਿਹਾ ਮੇਕ ਸ਼ੋਰ ਕਰਦੇ ਹਾਂ ਜੀ। ਤੇ ਦੂਜਾ ਭਾਜੀ ਕੁਐਸਚਨ ਮੇਰਾ ਇਹ ਸੀਗਾ, ਮੈਂ ਖੁਦ ਆਪਣਾ ਗ੍ਰੀਨ ਕਾਰਡ ਅਪਲਾਈ ਕੀਤਾ ਸੀਗਾ, ਤੇ 2 ਸਾਲ ਪਹਿਲਾਂ ਉਹਨੇ ਮੇਰੇ ਤੋਂ ਐਵੀਡੈਂਸ ਮੰਗੇ ਸੀਗੇ, ਮੇਰਾ ਮੈਡੀਕਲ ਤੇ ਇੱਕ ਮੇਰੇ ਤੋਂ ਹੋਰ ਫਾਰਮ ਮੰਗਿਆ ਸੀਗਾ ਭਾਜੀ। ਉਹਦਾ ਕੋਈ ਟਾਈਮ ਲਿਮਿਟ ਹੁੰਦੀ ਹੈ ਵੀ 60 ਦਿਨਾਂ 'ਚ ਜਵਾਬ ਦੇਣਾ ਹੁੰਦਾ, ਜਾਂ ਉਹਨਾਂ ਦੀ ਮਰਜ਼ੀ ਆ, ਉਹ ਜਦੋਂ ਮਰਜ਼ੀ ਜਵਾਬ ਦੇ ਸਕਦੇ ਹੋ? ਨਹੀਂ, ਉਹਨਾਂ ਦੇ ਆਪਣੇ ਪ੍ਰੋਸੈਸਿੰਗ ਟਾਈਮ ਆ, ਕੋਈ ਇਦਾਂ ਦਾ ਨਹੀਂ ਹੈਗਾ ਕਿ 60 ਦਿਨਾਂ 'ਚ ਹੀ ਜਵਾਬ ਦੇਣਾ ਉਹਨੇ। ਜੀ ਠੀਕ ਹੈ ਭਾਜੀ, ਥੈਂਕ ਯੂ ਜੀ। ਓਕੇ ਜੀ। ਅਗਲੇ ਕਾਲਰ ਨੇ ਸੁਖਵਿੰਦਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਈ, ਮੈਂ ਨਾ ਭਾਈ ਦੇ ਕੱਲ ਆਫਿਸ ਗਿਆ ਸੀਗਾ ਭਾਈ। ਲਾਈਕ ਮੈਨੂੰ 7 ਸਾਲ ਹੋ ਗਏ ਕੈਨੇਡਾ 'ਚ ਮੈਂ ਰਹਿ ਕੇ ਆਇਆ ਭਾਈ। ਮੇਰਾ ਨਾਮ ਸੁਖਵਿੰਦਰ ਸਿੰਘ ਆ, ਮਾਛੀਵਾੜਾ ਸਾਹਿਬ ਤੋਂ ਹੀ ਜੀ। ਤੇ ਭਾਈ ਸਟਾਫ ਇੰਨਾ ਵਧੀਆ ਭਾਈ, ਲਾਈਕ ਮੈਨੂੰ 7 ਸਾਲ ਦੇ ਵਿੱਚ ਇਦਾਂ ਦੇ ਪਹਿਲੇ ਲੋਅਰ ਮਿਲਿਆ, ਲਾਈਕ ਭਾਈ ਬਹੁਤ ਵਧੀਆ ਮੈਨੂੰ ਮਿਲ ਕੇ ਲੱਗਾ। ਚਲੋ ਤੁਸੀਂ ਤਾਂ ਨਹੀਂ ਮਿਲੇ, ਪਰ ਸਟਾਫ ਨੇ ਇੰਨੀ ਹੈਲਪ ਕੀਤੀ। ਮੇਰਾ ਕੇਸ ਅਜੇ ਪੈਂਡਿੰਗ ਹੀ ਹੈ, ਬਟ ਭਾਈ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਭਾਈ। ਥੈਂਕ ਯੂ ਜੀ। ਵਾਹ ਭਾਜੀ, ਮੈਂ ਤਾਂ ਕਿਹਾ ਲੱਗਾ ਕੰਪਲੇਂਟ ਕਰਨ ਕੋਈ ਬੰਦਾ, ਪਰ ਚਲੋ ਵਧੀਆ ਭਾਜੀ। ਨਹੀਂ ਭਾਈ, 7 ਸਾਲ ਦੇ ਮੇਰਾ ਐਕਸਪੀਰੀਅੰਸ ਆ ਭਾਈ, ਲਾਈਕ ਬਹੁਤ ਵਧੀਆ। ਤੁਸੀਂ ਤਾਂ ਚਲੋ ਨਹੀਂ ਮਿਲੇ, ਮੈਂ ਮਠਿਆਈ ਦਾ ਡੱਬਾ ਵੀ ਲੈ ਕੇ ਗਿਆ ਸੀਗਾ। ਠੀਕ ਹੈ ਜੀ, ਬਹੁਤ ਵਧੀਆ। ਥੈਂਕ ਯੂ ਸੁਖਵਿੰਦਰ, ਬੜੀ ਮਿਹਰਬਾਨੀ। ਤੇ ਹੁਣ ਇਹੀ ਰਿਵਿਊ ਗੂਗਲ ਤੇ ਵੀ ਛੱਡ ਦਿਓ ਜਾ ਕੇ। ਜੀ ਭਾਈ, ਇਹ ਭਾਈ ਪੈਂਡਿੰਗ ਕੇਸ ਤੇ ਮੈਨੂੰ ਲੱਗਦਾ ਡੱਬਾ ਲੈ ਗਿਆ, ਤਾਂ ਕਰਕੇ ਸਟਾਫ ਥੋੜਾ ਜਿਹਾ ਜ਼ਿਆਦਾ ਖੁਸ਼ ਹੋ ਗਿਆ ਹੁਣ। ਨਹੀਂ ਕੋਈ ਗੱਲ ਨਹੀਂ, ਚਲੋ ਨਹੀਂ ਮਜ਼ਾਕ ਕਰਦੇ ਆ। ਉਦਾਂ ਸਟਾਫ ਨੂੰ ਏਦਾਂ ਕਿ ਆਪਾਂ ਖੁਸ਼ ਰੱਖੀਦਾ ਸਟਾਫ ਨੂੰ, ਸਟਾਫ ਵੀ ਅੱਗੋਂ ਖੁਸ਼ ਰਹਿੰਦਾ। ਤੇ ਏਦਾਂ ਕਿ ਜੇ 10 ਜਾਣੇ ਤੁਸੀਂ ਹਾਇਰ ਕਰਦੇ ਆ ਉਹਨਾਂ ਚੋਂ ਏਦਾਂ ਕਿ 7-8 ਤੁਸੀਂ ਵਧੀਆ, 7-8 ਦਾ ਵਧੀਆ ਹੀ ਸੁਭਾਅ ਹੋਣਾ, 1-2 ਕਈ ਵਾਰੀ ਸਾਨੂੰ ਵੀ ਮਾੜੇ ਟੱਕਰ ਜਾਂਦੇ ਆ, ਤੇ ਆਪਾਂ ਸਮਝਾਈਦਾ ਕਿ ਭਾਈ ਠੰਡਾ ਪਿਆ ਜਾਂ ਏਦਾਂ ਪਿਆ, ਹਨਾ। ਹਰੇਕ ਦਾ ਆਪਣਾ ਆਪਣਾ ਹਿਸਾਬ ਆ, ਪਰ ਏਦਾਂ ਕਿ ਆਪਣੇ ਵੱਲੋਂ ਕੋਸ਼ਿਸ਼ ਪੂਰੀ ਕਰੀਦੀ ਹੈ ਕਸਟਮਰ ਸਰਵਿਸ ਦੇਣ ਦੀ, ਪਰ ਇਹ 'ਚ ਕੋਈ ਸ਼ੱਕ ਨਹੀਂ ਹਰ ਜਗ੍ਹਾ ਨਹੀਂ ਵੀ ਦੇ ਸਕਦੇ। ਸੋ ਆਪਣੇ ਵੱਲੋਂ ਜਿਹੜਾ ਸੀਗਾ, ਜੋ ਜਿੰਨਾ ਕੁ ਪਹਿਲਾਂ ਸੀਗਾ, ਜਿਨ੍ਹਾਂ ਦੇ ਆਪਾਂ ਕੰਮ ਕਰਕੇ ਆਏ ਆ ਜਾਂ ਜਿਹੜੇ ਨਾਲ, ਸੋ ਕੋਸ਼ਿਸ਼ ਇਹੀ ਸੀਗੀ ਕਿ ਥੋੜਾ ਜਿਹਾ ਲੈਵਲ ਜਿਹਾ ਚੱਕੀਏ, ਪਰ ਸਾਨੂੰ ਵੀ ਚੈਲੰਜ ਕਈ ਵਾਰੀ ਆ ਜਾਂਦੇ ਆ ਸਟਾਫਿੰਗ ਵਾਲੇ। ਦੇਖੋ ਤਾੜੀ 2 ਹੱਥ ਨਾਲ ਵੱਜਦੀ, ਜੇ ਤੁਸੀਂ ਨਾਈਸ ਤੇ ਅੱਗੋਂ ਵੀ ਨਾਈਸ, ਜੇ ਤੁਸੀਂ ਰੂਡ ਬੋਲਣਾ ਅੱਗੋਂ ਵੀ ਉਹਨਾਂ ਨੇ ਰੂਡ ਬੋਲਣਾ। ਸੋ ਇਹ ਜਿਹੜੀ ਦੁਨੀਆ ਦੇ ਵਿੱਚ, ਜ਼ਿੰਦਗੀ ਦੇ ਵਿੱਚ ਜਿਹੜੀ ਗੁੱਡਨੈਸ ਆ ਤੇ ਹੈਪੀਨੈਸ ਆ, ਇਦਾਂ ਹੀ ਫੈਲਦੀ ਆ। ਜੇ ਮਾੜਾ ਸੁਭਾਅ ਰੱਖੋਗੇ ਅਗਲੇ ਨੇ ਵੀ ਮਾੜਾ ਬੋਲਣਾ, ਚੰਗਾ ਰੱਖੋਗੇ ਚੰਗਾ ਬੋਲਣਾ। ਸੋ ਚੰਗਾ ਲੱਗਦਾ ਇਦਾਂ, ਕੰਮ ਵੀ ਸੌਖੇ ਹੁੰਦੇ, ਬੰਦਾ ਪ੍ਰਾਇੋਰਟੀ ਬੇਸ ਦੇ ਵਿੱਚ ਫਿਰ ਬੰਦਾ ਇਸ ਹਿਸਾਬ ਨਾਲ ਕਰਦਾ ਆ। ਇੱਕ ਇਹ ਆਪਾਂ ਆਪਣੇ ਕਲਾਇੰਟ ਥੋੜੇ ਜਿਹੇ, ਕਿਉਂਕਿ ਰੇਡੀਓ ਰਾਹੀਂ, ਟਿਕਟੌਕ ਰਾਹੀਂ ਜੁੜੇ ਹੋਏ ਆ, ਤੇ ਉਹਨਾਂ ਕਹਿ ਲਓ ਇੰਡਾਇਰੈਕਟਲੀ ਸਾਰਿਆਂ ਨਾਲ ਵਾਰਤਾਲਾਪ ਹੁੰਦੀ ਰਹਿੰਦੀ, ਅਪਡੇਟ ਮਿਲ ਜਾਂਦੇ ਆ। ਤੇ ਮੇਨ ਏਦਾਂ ਸੀਗਾ ਕਿ ਹੁਣ ਜਿੱਦਾਂ ਲੋਕਾਂ ਦਾ, ਮੈਂ ਆਪਣੇ ਵੱਲੋਂ ਪ੍ਰੋਬਲਮ ਦੱਸਦਾ ਕਿ ਉਹਨੇ ਕਹਿਣਾ ਭਾਜੀ ਤੁਸੀਂ ਆਪ ਜਾਂਦੇ ਆ ਤਰੀਕ ਤੇ ਕਿ ਨਹੀਂ, ਆਪ ਜਾਂਦੇ ਫੇਰ ਹੀ ਕਰਨਾ। ਹੁਣ ਏਦਾਂ ਕਿ ਦਿਨ 'ਚ ਜੇ ਤੁਹਾਡੀਆਂ 2 ਤਰੀਕਾਂ ਤੁਸੀਂ ਭੁਗਤੀਆਂ, ਹੁਣ ਪਹਿਲੀ ਗੱਲ ਤਾਂ ਸਾਡੇ 2 ਤੋਂ ਜ਼ਿਆਦਾ ਕੇਸ ਆ, ਰਾਈਟ। ਹਰ ਜਗ੍ਹਾ ਦਾ ਮੈਂ ਜਾ ਨਹੀਂ ਸਕਦਾ, ਇੱਕ ਕੇਸ ਸਵੇਰੇ, ਇੱਕ ਕੇਸ ਸ਼ਾਮ ਨੂੰ। ਹੁਣ ਕੇਸ ਲੱਗਣਾ ਇਮੀਗ੍ਰੇਟ, ਕਿਸੇ ਨੇ ਕਹਿਣਾ LA ਆ ਕੋਰਟ ਤੇ, ਕਿਸੇ ਦਾ ਵੈਬਐਕਸ ਆ, ਕਿਸੇ ਦੇ ਨਿਊਯਾਰਕ, ਕਿਸੇ ਜੱਜ ਨੇ ਗ੍ਰਾਂਟ ਕਰਨੀ ਨਹੀਂ ਕਰਨੀ, ਕਿਸੇ ਨੇ ਪੋਸਟਪੋਨ ਕਰਨੀ, ਕਿਸੇ ਦੀ ਮੋਸ਼ਨ ਟੂ ਐਡਵਾਂਸ ਆ, ਕੋਈ ਜੇਲ੍ਹ 'ਚ ਫਸਿਆ ਪਿਆ। ਹੁਣ ਬੰਦੇ ਦੀ ਰਿਕੁਆਇਰਮੈਂਟ ਜਿਹਦੀ ਹੈਗੀ ਉਹ ਕਹਿੰਦਾ ਨਹੀਂ ਯਾਰ, ਮੈਨੂੰ ਨਾ ਪਹਿਲਾਂ ਮੈਂ ਜਿਹੜਾ ਫੋਨ ਕਰਨਾ, ਮੇਰਾ ਫੋਨ ਵੀ ਤੂੰ ਹੀ ਚੱਕ, ਫਿਰ ਮੈਨੂੰ ਨਹੀਂ, ਮੈਂ ਪਰਸਨਲੀ ਮਿਲਣਾ ਤੈਨੂੰ ਆ ਕੇ। ਮੈਂ ਕਿਹਾ ਹੁਣ ਯਾਰ ਮੈਂ ਪਰਸਨਲੀ ਮਿਲਾਂ ਕਿ ਮੈਂ ਉੱਥੇ ਜਾ ਕੇ ਕੇਸ ਲੜਾਂ, ਰਾਈਟ, ਕਿੱਦਾਂ? ਫਿਰ ਮੈਂ ਕੇਸ ਬਣਾਵਾਂ। ਸੋ ਏਦਾਂ ਕਿ ਹਰੇਕ ਬੰਦਾ ਜਿਹੜਾ ਹਰੇਕ ਜਗ੍ਹਾ ਨਹੀਂ ਮੌਜੂਦ ਹੋ ਸਕਦਾ,
ਤੇ ਕੰਮ-ਕੁਮ ਜਿੱਦਾਂ ਵੱਧ ਰਿਹਾ, ਫਿਰ ਏਦਾਂ ਕਿ ਕਈ ਵਾਰੀ ਕਹਿੰਦਾ ਨਹੀਂ ਯਾਰ ਮੈਂ ਕੇਸ ਫੜ ਨਹੀਂ ਸਕਦਾ, ਮੇਰਾ ਹਨਾ ਸਾਡੇ ਲੱਗੇ ਆ, ਫਿਰ ਵੀ ਜਨਤਾ ਨਾਰਾਜ਼ ਕਿ ਯਾਰ ਮੇਰਾ ਕੇਸ ਨਹੀਂ ਫੜਿਆ, ਮੈਨੂੰ ਮਨਾ ਕਰਤਾ, ਫਲਾਣੇ ਦਾ ਤਾਂ ਫੜ ਲਿਆ ਸੀਗਾ 3 ਮਹੀਨੇ 'ਚ। ਸੋ ਏਦਾਂ ਕਿ ਸਟਾਫ ਸਟੂਫ ਵੱਧ ਰਿਹਾ ਹਰੇਕ ਬਿਜ਼ਨਸ ਵਾਂਗੂ। ਜੇ ਤੁਹਾਡਾ ਟਰੱਕਿੰਗ ਦਾ ਬਿਜ਼ਨਸ ਸੇਮ ਥਿੰਗ, ਜੇ ਤੁਹਾਡੇ 5 ਟਰੱਕ ਆ, ਤੁਹਾਨੂੰ 5 ਟਰੱਕ ਡਰਾਈਵਰ ਚਾਹੀਦੇ ਆ, ਰਾਈਟ। ਜਿਹੜਾ ਤੁਸੀਂ ਕੰਮ ਕਰ ਸਕਦੇ ਹੋ ਉਹੀ ਹੈ ਕਿ ਵਧੀਆ ਡਰਾਈਵਰ ਤੁਸੀਂ ਰੱਖ ਸਕਦੇ ਹੋ, ਕੋਈ ਐਕਸੀਡੈਂਟ ਨਾ ਕਰੇ, ਕੋਈ ਉਹ ਨਾ ਕਰੇ। ਸੋ ਆਪਾਂ ਵੀ ਐਕਸਪੈਂਸ਼ਨ ਫੇਜ਼ 'ਚ ਹੈਗੇ ਆ। ਤੇ ਜਿਹੜਾ ਮੇਰਾ ਨਾਮ ਮਿਲਣ ਦਾ ਕਾਰਨ ਇੱਕ ਇਹ ਵੀ ਸੀਗਾ ਕਿ ਮੈਂ ਆਪ, ਤੁਸੀਂ ਦੇਖੋਗੇ ਖੁਦ ਜਿੰਨੇ ਤਕਰੀਬਨ ਹੈਗੇ ਆ 99.9% ਜਿਹੜੇ ਕੇਸ ਆ ਮੈਂ ਆਪ ਹੀ ਅਜੇ ਤੱਕ ਜਿੰਨਾ ਕੁ ਹੋ ਸਕਦਾ ਸੀਗਾ ਹਨਾ, ਹੁਣ ਅੱਗੇ ਆ ਕਿ ਇੱਕ ਦਿਨ 'ਚ ਹੁਣ ਜੇ 5-5 7-7 ਤੁਹਾਡੀਆਂ ਤਰੀਕਾਂ ਪਈਆਂ ਤਾਂ ਮੈਂ ਹਰ ਜਗ੍ਹਾ ਤੇ ਨਹੀਂ ਜਾ ਸਕਦਾ। ਕੋਸ਼ਿਸ਼ ਰਹੂਗੀ ਵਧੀਆ ਕਸਟਮਰ ਸਰਵਿਸ ਦੀ, ਪਰ ਤੁਸੀਂ ਹੁਣ ਸਾਨੂੰ ਕਸਟਮਰ ਸਰਵਿਸ ਦੇਖ ਕੇ ਨਹੀਂ ਹਾਇਰ ਕਰਨਾ। ਤੁਸੀਂ ਸਾਡਾ ਜਿਹੜਾ ਮੇਨ ਪੁਆਇੰਟ ਇਹ ਹੈਗਾ ਕਿ ਇਹ ਟੈਕਨੀਕਲ ਨੌਲੇਜ ਵਾਲੇ ਬੰਦੇ ਆ, ਟੈਕਨੀਕਲ ਨੌਲੇਜ ਪ੍ਰੈਜ਼ੈਂਟ ਕਰਦੇ ਆ। ਸਾਡਾ ਕੋਈ ਇਹ ਨਹੀਂ ਹੁਣ ਕਈ ਦਿਨ 'ਚ ਕਾਲ ਕਰਦੇ ਕਿ ਮੈਨੂੰ ਕਹਾਣੀ ਬਣਾਓ, ਮੇਰੀ ਹੈਲਪ ਕਰੋ। ਮੈਂ ਕਿਹਾ ਨਹੀਂ ਯਾਰ, ਤੂੰ ਜਾ ਕੇ ਹੋਰ ਲੱਭ ਲਾ ਕੋਈ ਹਨਾ। ਤੇ ਸੋ ਆਪਣਾ ਇਹ ਆ, ਇਹਦੇ ਵਿੱਚ ਏਦਾਂ ਕਈ ਲੋਕੀ ਦੁਖੀ ਆ, ਕਈ ਲੋਕੀ ਖੁਸ਼ ਆ। ਸਾਰਿਆਂ ਨੂੰ ਮੈਂ ਖੁਸ਼ ਨਹੀਂ ਕਰ ਸਕਦਾ, ਸਾਰਿਆਂ ਲਈ ਆਪਾਂ ਵੀ ਵਧੀਆ ਵਕੀਲ ਨਹੀਂ ਹੈਗੇ, ਸਾਰਿਆਂ ਲਈ ਤੁਸੀਂ ਵੀ ਵਧੀਆ ਕਲਾਇੰਟ ਨਹੀਂ ਹੈਗੇ। ਸੋ ਏਦਾਂ ਕਿ ਆਪਣੇ ਵੱਲੋਂ ਪੂਰੀ ਕੋਸ਼ਿਸ਼ ਆ। ਜਿਹੜੇ ਭਾਈ ਦੁਖੀ ਆ ਮਾਫੀ ਚਾਹੁੰਦੇ ਉਹਨਾਂ ਤੋਂ, 7 ਦਿਨ ਸਾਨੂੰ ਵੀ ਕੰਮ ਕਰਨਾ ਪੈਂਦਾ ਹਨਾ। ਤਾਂ ਏਦਾਂ ਕਿ ਕੋਈ ਜਿਹੜੀ ਬੈਡ ਸਰਵਿਸ ਵੀ ਜੇ ਕਿਸੇ ਨੂੰ ਕਿਤੇ ਮਿਲੀ ਆ, ਉਹ ਤਾਂ ਕਰਕੇ ਨਹੀਂ ਮਿਲੀ ਕਿ ਇਹ ਬੰਦੇ ਲੇਜ਼ੀ ਆ, ਉਹ ਤਾਂ ਕਰਕੇ ਹੁੰਦੀ ਆ ਕਿ ਕੰਮ ਕਈ ਵਾਰੀ ਵੱਧ ਜਾਂਦਾ, ਨਹੀਂ ਕਾਲਾਂ ਲੈ ਸਕਦੇ ਸਾਰਿਆਂ ਦੀਆਂ। ਸੋ ਜ਼ਿਆਦਾਤਰ ਲੋਕਾਂ ਨੂੰ ਕਿਸੇ ਨੇ ਵੀ ਆ ਨਹੀਂ ਕੰਪਲੇਂਟ ਕਰਨੀ ਕਿ ਮੇਰਾ ਕੇਸ ਖਰਾਬ ਕਰਤਾ। ਇੱਕ ਵੀ ਬੰਦੇ ਨੇ ਕੰਪਲੇਂਟ ਇਹੀ ਰਹਿਣੀ ਯਾਰ ਮੇਰਾ ਫੋਨ ਨਹੀਂ ਚੱਕਿਆ। ਹੁਣ ਫੋਨ ਯਾਰ ਚੱਲੀ ਜਾਣਾ ਹਰੇਕ 1 ਮਿੰਟ 'ਚ। ਸਟਾਫ ਨੂੰ ਮੈਂ ਕਹਿੰਦਾ ਤੁਸੀਂ ਯਾਰ ਫੋਨ ਨਹੀਂ ਚੱਕਦੇ, ਉਹਨੇ ਕਹਿਣਾ ਇੱਥੇ ਖੜਾ ਹੋ, ਕਾਲਾਂ ਤੇ ਕਾਲਾਂ ਤੇ ਕਾਲਾਂ 1 ਮਿੰਟ ਦੇ ਵਿੱਚ। ਮੈਂ ਕਹਿੰਦਾ ਮਜ਼ਾਕ ਨਹੀਂ ਕਰਦਾ, 30 ਤੋਂ 60 ਕਾਲਾਂ 1 ਮਿੰਟ ਦੇ ਵਿੱਚ ਆ। ਉਹ 4 ਬੰਦੇ ਬੈਠੇ, ਉਹ ਕਮਲੇ ਹੋ ਜਾਂਦੇ ਸਾਰੇ। ਤੇ ਫਿਰ ਉਹਨੂੰ ਏਦਾਂ ਕਿ ਜਿਹੜਾ ਬੰਦਾ ਸਿੱਧੇ ਕਹਿੰਦਾ ਯਾਰ ਮੇਰਾ ਆਹ ਕੇਸ ਆ, ਮੈਂ ਤੁਹਾਨੂੰ ਵਕੀਲ ਕਰਨਾ, ਮੈਂ ਹਾਇਰ ਕਰਨਾ, ਉਹਦੀ ਡਨ ਗੱਲ ਹੋ ਜਾਂਦੀ। ਕਈ ਏਦਾਂ ਮੈਂ ਸੋਚ ਕੇ ਦੱਸੂਗਾ, ਦੇਖ ਕੇ ਦੱਸੂਗਾ। ਸੋ ਆਹ ਸਾਡਾ ਸਿਨੈਰੀਓ ਚੱਲਦਾ। ਬਾਕੀ ਠੀਕ ਆ, ਵਧੀਆ ਲੱਗੇ ਮਾੜਾ ਲੱਗੇ ਜੋ ਤੁਹਾਡੇ ਕਮੈਂਟ ਆ ਤੁਸੀਂ ਦੱਸੋ, ਕੋਈ ਨਹੀਂ। ਆਪਾਂ ਕੋਈ ਕਹਿ ਹੀ ਨਹੀਂ ਰਹੇ ਕਿ ਯਾਰ ਆਪਾਂ ਕਿਤੇ ਬੜੇ ਸੁਪਰਸਟਾਰ ਆ ਜਾਂ ਉਹ, ਜਿੰਨਾ ਸਾਡੇ ਕੋਲ ਹੁੰਦਾ ਵਧੀਆ ਕਰਦੇ ਨੇ। ਅੱਜ ਦੀ ਡੇਟ 'ਚ ਏਦਾਂ ਕਿ ਸਾਰੇ ਕਲਾਇੰਟ ਆਪਣੇ ਕੋਲ ਖੁਸ਼ ਆ। ਨਹੀਂ ਬਿਲਕੁਲ, ਦੇਖੋ ਬਹੁਤ ਪ੍ਰੋਫੈਸ਼ਨਲ ਢੰਗ ਦੇ ਨਾਲ ਕਰਦੇ ਆ। ਸੋ ਸਬਰ, ਇਹ ਸਾਰਾ ਕੁਛ ਤੁਸੀਂ ਇੰਨੇ ਚਿਰ ਦੇ ਕੋਈ ਬੰਦਾ ਵੇਟ ਕਰ ਰਿਹਾ ਹੁੰਦਾ ਆ। ਸੋ ਥੋੜ੍ਹਾ ਜਿਹਾ ਪੇਸ਼ੈਂਸ ਇਹਨਾਂ ਦੇ ਨਾਲ ਵੀ ਬਣਾ ਕੇ ਰੱਖੋ, ਇਹ ਵੀ ਪੇਸ਼ੈਂਟ ਰਹਿੰਦੇ ਆ। ਇਨਸਾਨ ਗਲਤੀਆਂ ਦਾ ਪੁਤਲਾ ਆ, ਕਦੀ ਤੁਹਾਡੇ ਕੋਲ ਹੋ ਸਕਦੀ, ਕਦੀ ਇਹਨਾਂ ਕੋਲ ਹੋ ਸਕਦੀ, ਪਰ ਦੈਟਸ ਓਕੇ, ਦੈਟਸ ਪਾਰਟ ਆਫ ਲਾਈਫ, ਚੱਲ ਜਾਂਦਾ ਸਾਨੂੰ ਹੈ। ਇੱਕ ਬੜਾ ਫਾਇਦਾ ਹੋਇਆ ਕਿ ਕਿਉਂਕਿ ਜਿਹੜੇ ਕੇਸ ਸੀਗੇ ਨਾ ਸਾਡੇ, ਜਦੋਂ ਰੇਡੀਓ ਸ਼ੋਅ ਕੀਤੇ ਸਾਰੇ ਸਾਡੇ ਕੇਸ ਜਿਹੜੇ ਸੀਗੇ, ਤੁਸੀਂ ਟਿਕਟੌਕ ਵੀ ਸੁਣੋ, ਸਾਰਿਆਂ ਨੇ ਇਹੀ ਕਹਿਣਾ ਮੈਂ ਵਕੀਲ ਬਦਲ ਕੇ ਆਇਆ, ਮੈਂ ਵਕੀਲ ਬਦਲ ਕੇ ਆਇਆ। ਮੇਰੇ ਲਈ ਸਭ ਤੋਂ ਕਲਾਇੰਟ ਵਧੀਆ ਉਹੀ ਆ ਜਿਹੜਾ ਵਕੀਲ ਬਦਲ ਕੇ ਆਇਆ, ਕਿਉਂਕਿ ਉਹਨੂੰ ਪਤਾ ਕਿ ਪਿੱਛੇ ਕੀ ਹੋਇਆ ਵਾ ਤੇ ਅੱਗੇ ਕੀ ਮਿਲ ਰਿਹਾ। ਉਹ ਬੰਦਾ ਸ਼ਾਂਤ ਹੈਗਾ ਸਾਰਾ, ਉਹਨੂੰ ਕੋਈ ਪ੍ਰੋਬਲਮ ਨਹੀਂ। ਪ੍ਰੋਬਲਮ ਹੈਗੀ ਜਿਹੜਾ ਬੰਦਾ ਨਵਾਂ ਆਇਆ, ਉਹ ਕਹਿੰਦਾ ਯਾਰ ਮੈਂ ਮੈਕਡੋਨਲਡ ਜਾਣਾ, ਉੱਥੇ ਦਾ 버ਗਰ ਫਟਾਫਟ ਦੇ ਦਿੰਦੇ, ਏਦਾਂ ਮੈਡਮ ਆਨਸਰ ਹੈਲੋ ਥੈਂਕ ਯੂ ਹੋ ਜਾਂਦਾ ਵਾ। ਆਹ ਵਕੀਲ ਮੈਨੂੰ ਸ਼ਾਇਦ ਮਾੜਾ ਟੱਕਰਿਆ। ਕਲਾਇੰਟ ਏਦਾਂ ਦੇ ਵੀ ਹੈਗਾ ਜਿਹੜੇ ਕਹਿੰਦੇ ਤੂੰ ਵਕੀਲ ਬਹੁਤ ਮਾੜਾ, ਫਾਈਲਾਂ ਚੱਕ ਕੇ ਆਪਣੀਆਂ ਲੈ ਕੇ ਗਏ, ਫਿਰ ਮਹੀਨੇ ਬਾਅਦ ਵਾਪਸ ਆਏ ਕਿ ਨਹੀਂ ਯਾਰ ਮੇਰੇ ਕੋਲ ਗਲਤੀ ਹੋ ਗਈ, ਮੇਰਾ ਕੇਸ ਵਾਪਸ ਲੈ ਲਓ। ਹਾਂ, ਸੋ ਯਾ ਪੇਸ਼ੈਂਸ ਇਜ਼ ਦ ਨੇਮ ਆਫ ਦ ਗੇਮ, ਜਿਹੜੀ ਇਹ ਚੀਜ਼ ਜਿਹੜੀ ਹੈਗੀ ਆ। ਸੋ ਕੁਝ ਕੁ ਹੋਰ ਕਾਲਸ ਆਪਾਂ ਲੈਣੀਆਂ, ਫਿਰ ਪ੍ਰੋਗਰਾਮ ਦੀ ਸਮਾਪਤੀ ਵੱਲ ਨੂੰ ਆਪਾਂ ਵਧਣਾ ਹੈ। ਯਾਦਵਿੰਦਰ ਜੀ, ਸਤਿ ਸ਼੍ਰੀ ਅਕਾਲ। ਬਈ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬਈ ਮੇਰਾ ਕੁਐਸਚਨ ਇਹ, ਅਸੀਂ ਇੱਥੇ B1 B2 ਇਹ ਤੇ ਆਈ ਸੀ USA 2 ਸਾਲ ਪਹਿਲਾਂ ਜੀ, ਤੇ ਅਸੀਂ ਸੈਲਮ ਕੇਸ ਵੀ ਅਪਲਾਈ ਕੀਤਾ ਹੋਇਆ ਜੀ। ਪਰ ਸਾਡੇ ਹੁਣ ਇੰਡੀਆ ਮੇਰੇ ਫਾਦਰ ਸਾਹਿਬ ਬਿਮਾਰ ਆ, ਅਸੀਂ ਮਤਲਬ ਪ੍ਰੋਬਲਮ ਆ ਫੈਮਿਲੀ ਤੇ, ਅਸੀਂ ਵਾਪਸ ਜਾਣਾ ਚਾਹੁੰਦੇ, ਅਸੀਂ ਜਾ ਸਕਦੇ? ਜੇ ਤਾਂ ਪੱਕੇ ਜਾਣਾ ਚਾਹੁੰਦੇ ਆ ਫਿਰ ਤਾਂ ਸਿੱਧੇ ਜਾ ਸਕਦੇ ਆ। ਜੇ ਤੁਸੀਂ ਫਿਰ ਵਾਪਸ ਇੱਥੇ ਦੁਬਾਰਾ ਆਉਣਾ ਚਾਹੁੰਦੇ ਆ, ਤੁਹਾਨੂੰ ਕੰਟੀਨਿਊ ਥ੍ਰੈਟ ਹੈਗਾ ਕੋਈ, ਤਾਂ ਫਿਰ ਤੁਸੀਂ ਜਿਹੜਾ ਹੈਗਾ ਐਮਰਜੈਂਸੀ ਟਰੈਵਲ ਡਾਕੂਮੈਂਟ ਜਿਹੜਾ ਹੁੰਦਾ ਵਾ ਐਡਵਾਂਸ ਪੈਰੋਲ, ਉਹ ਤੁਹਾਨੂੰ ਜਿਹੜਾ ਲੋਕਲ USCIS ਦਾ ਫੀਲਡ ਆਫਿਸ ਉੱਥੋਂ ਮਿਲਣਾ। ਫਾਰਮ ਦਾ ਨੰਬਰ ਹੈਗਾ 131 ਫਾਰਮ ਭਰ ਕੇ ਲੋਕਲ ਫੀਲਡ ਆਫਿਸ ਲੈ ਜਾਓ, ਤੇ ਆਪਣੇ ਬਾਪੂ ਜੀ ਦੀ ਜਿਹੜੇ ਪੇਪਰ ਆ ਮੈਡੀਕਲ ਵਾਲੇ ਲੈ ਜਾਓ ਸਾਰੇ, ਤੇ ਹੋ ਸਕਦਾ ਤੁਹਾਨੂੰ ਉਹ ਜਿਹੜਾ ਰਿਟਰਨ ਟਰੈਵਲ ਡਾਕੂਮੈਂਟ ਜਿਹੜਾ ਉਹ ਦੇ ਦੇਣ ਜੀ। ਤੇ ਜੇ ਤੁਹਾਨੂੰ ਆਉਣ ਦੀ ਇੱਛਾ ਮੁੜ ਕੇ ਨਹੀਂ ਹੈਗੀ ਵੀ ਉੱਥੇ ਹੀ ਰਹਿਣਾ ਹੈ, ਫਿਰ ਤੁਸੀਂ ਜਦੋਂ ਮਰਜ਼ੀ ਜਹਾਜ਼ ਤੇ ਚੜ੍ਹ ਕੇ ਜਾ ਸਕਦੇ। ਅਮਰੀਕਾ, ਹਾਂ, ਕੋਈ ਰੋਕ ਕੇ ਨਹੀਂ ਤੁਹਾਨੂੰ ਲਾ ਸਕਦਾ। ਹਾਂਜੀ, ਤੁਸੀਂ ਆਪਣੇ ਦੇਸ਼ ਜਾ ਸਕਦੇ ਹੋ, ਤੁਹਾਡੇ ਕੋਲ ਟਰੈਵਲ ਡਾਕੂਮੈਂਟ ਖਤਰਾ ਨਹੀਂ ਹੈਗਾ ਹੁਣ ਉੱਥੇ ਤੁਹਾਨੂੰ। ਜਸਬੀਰ ਜੀ। ਹਾਂਜੀ ਭਾਜੀ, ਮੇਰਾ ਮੇਨ ਕੁਐਸਚਨ ਰਹਿ ਗਿਆ ਸੀਗਾ। ਮੈਂ ਪਹਿਲਾਂ ਫੋਨ ਕੀਤਾ ਸੀਗਾ ਸਿਸਟਰ ਦਾ ਅਪਲਾਈ ਕਰਨ ਲਈ 2006 ਦਾ, ਉਹਨਾਂ ਦਾ ਕੀਤਾ ਆਲਰੇਡੀ, ਤੇ ਵਿਜ਼ਿਟਰ ਵੀਜ਼ੇ ਤੇ। ਮੇਰਾ ਮੇਨ ਕੁਐਸਚਨ ਇਹ ਰਹਿ ਗਿਆ ਸੀਗਾ ਵੀ ਇਹ ਵੀ ਜੇ ਮੰਨ ਲਓ ਰਿਫਿਊਜ਼ਲ ਲੱਗ ਜਾਂਦਾ, ਨਹੀਂ ਵੀਜ਼ਾ ਦਿੰਦੇ ਉਹਨਾਂ ਨੂੰ, ਕਿ ਜਿਹੜਾ ਰੈਗੂਲਰ ਅਪਲਾਈ ਕੀਤਾ 2006 ਦਾ, ਕਿ ਉੱਤੇ ਬੈਡ ਇਫੈਕਟ ਕੋਈ ਪਵੇਗਾ ਜਾਂ ਨਹੀਂ ਪਵੇਗਾ? ਨਹੀਂ ਪੈਣਾ। ਜੇ ਕੋਈ ਉਹ ਇਦਾਂ ਦਾ ਲਾਲਚ ਦੇਣ ਕਿ ਉਹ ਵਾਲਾ
ਐਪਲੀਕੇਸ਼ਨ ਵਿਡਰਾਅ ਕਰ ਲਓ, ਤੁਹਾਨੂੰ ਵੀਜ਼ਾ ਦੇ ਦਿੰਦੇ ਆ, ਉਹਨੂੰ ਨਹੀਂ ਹਾਮੀ ਭਰਨੀ, ਬੰਦਾ ਆਪ ਹੀ ਵਿਡਰਾਅ ਕਰ ਸਕਦਾ, ਹੋਰ ਕੋਈ ਫਰਕ ਨਹੀਂ ਪੈਣਾ। ਓਕੇ ਠੀਕ ਹੈ, ਬਸ ਇਹੀ ਮਿਹਰਬਾਨੀ। ਪੁੱਛਣਾ ਸੀਗਾ। ਤੇ ਆਪਣੀ ਲੋਕੇਸ਼ਨ ਹੈਗੀ ਕੋਈ ਫ੍ਰੈਜ਼ਨੋ ਦੇ ਲਾਗੇ ਜਿੱਥੇ ਆਪਾਂ ਅਪਲਾਈ ਕਰ ਸਕੀਏ? ਮਤਲਬ ਆਪਣੇ ਵੀਜ਼ੇ ਦੀ ਗੱਲ ਕਰ ਰਹੇ? ਜਿੱਦਾਂ ਮਤਲਬ ਤੁਹਾਡਾ ਕੋਈ ਆਫਿਸ ਹੈ ਫ੍ਰੈਜ਼ਨੋ ਦੇ ਠੀਕ। ਅੱਛਾ, ਨਹੀਂ ਆਫਿਸ ਤਾਂ ਸਾਡਾ ਸੈਨੋਜ਼ਾ ਹੀ ਆ, ਪਰ ਜਿਹੜਾ ਤੁਹਾਡਾ ਜਿਹੜਾ ਇਹ ਟੂਰਿਸਟ ਵੀਜ਼ਾ ਨਾ, ਇਹਦੇ ਵਿੱਚ ਕੋਈ ਤੁਹਾਨੂੰ ਵਕੀਲ ਤੋਂ ਖਾਸ ਹੈਲਪ ਮਿਲਣੀ ਨਹੀਂ, ਕਿਉਂਕਿ ਇਹ ਡਿਸਕ੍ਰੈਸ਼ਨਰੀ ਹੈਗੇ ਆ। ਤੁਸੀਂ ਸਿੰਪਲ ਆਪਣਾ ਜਿਹੜਾ ਏਜੰਟ ਉਜੰਟ ਲੱਭ ਕੇ ਇੰਡੀਆ 10-15 ਹਜ਼ਾਰ ਵਾਲਾ ਉੱਤੋਂ ਫਾਈਲ ਕਰਾਓ, ਬਸ ਮੇਨ ਆਪਣਾ ਗ੍ਰੈਜੂਏਸ਼ਨ ਦਾ ਜਿਹੜਾ ਪ੍ਰੂਫ ਭੇਜ ਦਿਓ, ਤੇ ਜਿਹੜੇ ਸੀਏ ਵਗੈਰਾ ਤੋਂ ਫਾਈਨੈਂਸ਼ੀਅਲ ਰਿਪੋਰਟ ਵਗੈਰਾ ਬਣਾ ਕੇ ਕਿ ਇਹਨਾਂ ਕੋਲ ਪੈਸੇ ਪੂਸੇ ਹੈਗੇ ਆ, ਉਹੀ ਚਾਹੀਦਾ। ਇਹਦੇ ਵਿੱਚ ਕੋਈ ਵਕੀਲ ਵਾਲਾ ਕੰਮ ਨਹੀਂ ਹੈਗਾ ਇਹਨਾਂ। ਜੀ ਜੀ ਬਿਲਕੁਲ। ਸੋ ਥੈਂਕ ਯੂ ਜੀ। ਰਮਨਦੀਪ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ, ਦੋਵਾਂ ਵੀਰਾਂ ਨੂੰ ਜੀ ਜੀ। ਬਾਈ ਮੇਰਾ ਕੁਐਸਚਨ ਸੀਗਾ ਇਹ ਕਿ ਮੈਂ ਨਾ ਲਾਇਰ ਕੀਤਾ ਸੀ, ਲਾਸਟ ਈਅਰ ਆਇਆ ਸੀ USA, ਤੇ ਉਹ ਨਾ ਮੈਨੂੰ ਕੋਈ ਅਪਡੇਟ ਦਿੰਦੇ ਆ, ਨਾ ਕੋਈ ਮੇਰਾ ਕਾਲ ਚੱਕਦੇ। ਭਾਜੀ 1 ਸਾਲ ਤੋਂ ਇੱਕ ਵਾਰੀ ਵੀ ਨਹੀਂ ਗੱਲ ਹੋਈ ਉਹਨਾਂ ਨਾਲ ਜੀ। ਤੇ ਮੈਂ ਇਹ ਪੁੱਛਣਾ ਸੀ ਕਿ ਬਾਈ ਜੀ ਮੈਂ ਤੁਹਾਨੂੰ ਹਾਇਰ ਕਰਨਾ ਹੈ, ਤੇ ਮੈਨੂੰ ਮੜ ਜਾ ਭਾਜੀ ਕਿੱਦਾਂ, ਮੈਂ ਕਿੱਥੇ ਸੈਨੋਜ਼ ਆਵਾਂ ਜੀ? ਫੋਨ ਤੁਸੀਂ ਭਾਜੀ ਫੋਨ ਨੰਬਰ ਹੈਗਾ 4159090503, ਤੇ ਇਹ ਜਿਹੜਾ ਨੰਬਰ ਆ ਸਾਡੀ ਵੈਬਸਾਈਟ ਵੀ terkiana.com ਤੇ ਨੰਬਰ ਲਿਖਿਆ ਹੋਇਆ ਵਾ, ਤੇ ਇੱਥੋਂ ਦੀ ਤੁਸੀਂ ਜਾ ਕੇ ਜਿਹੜਾ ਆਪਣਾ ਸਟਾਫ ਨਾਲ ਕੰਟੈਕਟ ਕਰ ਲਓ, ਤੁਹਾਨੂੰ ਦੱਸ ਦੋਗੇ ਕਿੱਦਾਂ ਕਰਨਾ। ਤੇ ਤੁਹਾਨੂੰ ਮੰਡੇ ਥਰੂ ਫਰਾਈਡੇ ਕਾਲ ਜਿਹੜੀ ਉਹ ਚੱਕਣੀ ਆ ਉਹਨਾਂ ਨੇ, ਤੇ ਇੱਕ ਤੋਂ ਵੱਧ ਵਾਰੀ ਤੁਹਾਨੂੰ ਕਾਲ ਕਰਨੀ ਪੈ ਸਕਦੀ ਹੈ, ਪਰ ਤੁਹਾਨੂੰ ਰਿਟਰਨ ਕਰ ਦੋਗੇ ਉਹ ਕਾਲ। ਥੋੜੀ ਜਿਹੀ ਸਬਰ ਰੱਖਿਓ ਜੀ। 415-909-0503 ਤੇ ਤੁਸੀਂ ਉਹਨਾਂ ਨੂੰ ਦੱਸ ਦਿਓ, ਤੇ ਫਿਰ ਅਪਾਇੰਟਮੈਂਟ ਬਣਾ ਲਿਓ, ਤੇ ਦੱਸ ਦਿਓ ਵੀ ਤਾਂ ਕੇਸ ਤੁਸੀਂ ਟ੍ਰਾਂਸਫਰ ਕਰਾਉਣਾ ਹੈ। ਗੁਰਦੀਪ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ, ਮੈਂ ਆਪਣੇ ਬ੍ਰਦਰ ਬਾਰੇ ਪੁੱਛਣਾ ਸੀ। ਐਕਚੁਅਲੀ ਉਹ ਲਾਈਕ 1.5 ਸਾਲ ਪਹਿਲਾਂ US ਆਇਆ ਸੀ ਬਾਰਡਰ ਕ੍ਰੋਸ ਕਰਕੇ, ਤੋਂ ਕੈਂਪ ਦੇ ਵਿੱਚ ਜਦੋਂ ਐਂਟਰ ਹੋਇਆ ਸੀ ਉਹ ਮਾਰਚ ਵਿੱਚ ਹੋਇਆ ਸੀ ਤੇ ਨਿਕਲਿਆ ਅਗਸਤ ਸਤੰਬਰ ਦੇ ਵਿੱਚ ਸੀ, ਤੇ ਉਹਨੂੰ ਕਿਸੇ ਨੇ ਗਾਈਡ ਨਹੀਂ ਕੀਤਾ ਕਿ ਜਦੋਂ ਉਹ US ਦੇ ਵਿੱਚ ਐਂਟਰ ਹੋ ਗਿਆ ਉਸੇ ਵੇਲੇ ਉਹਦਾ 1 ਸਾਲ ਸ਼ੁਰੂ ਹੋ ਗਿਆ। ਪਰ ਜੋ ਉਹਨੇ ਸੋਚਿਆ ਕਿ ਜਦੋਂ ਉਹ ਨਿਕਲਿਆ ਉਸ ਵੇਲੇ ਉਹਦਾ ਸਾਲ ਸ਼ੁਰੂ ਹੋਇਆ ਆ, ਤੇ ਜਦੋਂ ਉਹਨੇ ਮੈਨੂੰ ਦੱਸਿਆ ਤਾਂ ਉਸ ਟਾਈਮ ਤੱਕ ਆਲਮੋਸਟ ਮਾਰਚ ਦਾ ਮਹੀਨਾ ਚੱਲਦਾ ਸੀ, ਤੇ ਅਸੀਂ ਉਹਦਾ ਕੇਸ ਅਪਲਾਈ ਕੀਤਾ। ਅਪਲਾਈ ਤਾਂ 1 ਵੀਕ ਪਹਿਲਾਂ ਹੀ ਕਰ ਦਿੱਤਾ ਸੀ, ਪਰ ਜੱਜ ਕੋਲ ਪਹੁੰਚਦੇ 2-3 ਦਿਨ ਲੇਟ ਹੋ ਗਿਆ ਸੀ, ਤੇ ਹੁਣ ਉਹਨਾਂ ਨੇ ਉਹਦਾ ਵਰਕ ਪਰਮਿਟ ਵੀ ਕਰ ਦਿੱਤਾ ਹੈ। ਤੁਸੀਂ ਵਕੀਲ ਕਦੋਂ ਕੀਤਾ ਸੀਗਾ? ਵਕੀਲ ਕੀਤਾ ਸੀਗਾ ਮਾਰਚ ਦੇ ਵਿੱਚ, ਕਿਉਂਕਿ ਉਹ ਡਾਊਟ ਆ ਨਾ ਕਿ ਉਹ ਸਤੰਬਰ ਦੇ ਵਿੱਚ ਨਿਕਲਿਆ, ਸੋ ਦੈਟਸ ਵਾਈ। ਜੀ ਅੱਛਾ ਜੀ। ਸੋ ਜਿਹੜਾ ਤੁਹਾਡਾ ਵਕੀਲ ਸੀਗਾ ਉਹਦੀਆਂ ਸੋ ਐਂਟਰ ਕਦੋਂ ਕੀਤਾ ਸੀਗਾ ਇਹ ਬੰਦਾ? ਮਾਰਚ ਵਿੱਚ। USA ਦੇ ਵਿੱਚ ਮਾਰਚ ਦੇ ਵਿੱਚ ਐਂਟਰ ਹੋਇਆ ਸੀ, ਤੇ ਸਿੱਧਾ ਕੈਂਪ ਦੇ ਵਿੱਚ ਗਿਆ ਸੀ, ਲੈਕਸੀਕਲੀ ਸਮਥਿੰਗ ਕੁਝ ਮੈਕਸੀਕਲੀ, ਮੈਨੂੰ ਯਾਦ ਨਹੀਂ ਹੈ। ਤੁਸੀਂ ਸਾਲ ਦੇ ਵਿੱਚ ਵਕੀਲ ਹਾਇਰ ਕਰ ਲਿਆ ਸੀ ਕਿ ਨਹੀਂ ਕੀਤਾ ਸੀਗਾ? ਅਸੀਂ ਉਹਦੀ 27 ਤਰੀਕ ਨੂੰ ਖਤਮ ਹੋਣਾ ਸੀ 1 ਸਾਲ, ਤੇ ਉਹਨੇ ਮੈਨੂੰ ਫਰਵਰੀ ਦੇ ਵਿੱਚ ਦੱਸਿਆ ਸੀ, ਤੇ ਮੈਂ 24 ਮਾਰਚ ਨੂੰ ਕੀਤਾ ਸੀ ਲਾਇਰ ਹਾਇਰ। ਹਾਂ ਜਾਂ ਨਾ ਚ ਜਵਾਬ ਦਿਓ, ਸਾਲ ਦੇ ਵਿੱਚ ਹਾਇਰ ਕਰ ਲਿਆ ਸੀ ਕਿ ਨਹੀਂ ਕੀਤਾ ਸੀਗਾ? ਯੈਸ ਹਾਂਜੀ ਕਰ ਲਿਆ ਸੀ। ਹਾਂਜੀ। ਸੋ ਜੇ ਸਾਲ ਦੇ ਵਿੱਚ ਹਾਇਰ ਕੀਤਾ ਸੀ, ਵਕੀਲ ਦੀ ਰਿਸਪੌਂਸਿਬਿਲਿਟੀ ਹੈ ਕਿ ਸਾਲ ਦੇ ਵਿੱਚ ਅਸਾਈਲਮ ਲਾਣਾ। ਜੇ ਸਾਲ ਦੇ ਵਿੱਚ ਹਾਇਰ ਕੀਤਾ ਜਾਂ ਸਾਲ ਤੋਂ ਬਾਅਦ ਚ ਵੀ ਹਾਇਰ ਕੀਤਾ, ਉਦੋਂ ਇੱਕ ਚੀਜ਼ ਚੱਲਦੀ ਸੀਗੀ ਰੋਹਾ ਮੈਂਡੇਜ਼, ਤੇ ਜਿਹੜੇ ਵੀ ਵਕੀਲ ਨੇ ਉਦੋਂ ਅਪ੍ਰੈਲ 2022 ਉਹਨਾਂ ਨੇ ਡੈਡਲਾਈਨ ਦਿੱਤੀ ਸੀ ਰੋਹਾ ਮੈਂਡੇਜ਼ ਕਲਾਸ ਸਰਟੀਫਿਕੇਸ਼ਨ ਦੀ, ਤੇ ਤੁਹਾਡੇ ਵਕੀਲ ਨੇ ਰੋਹਾ ਮੈਂਡੇਜ਼ ਕਲਾਸ ਸਰਟੀਫਿਕੇਸ਼ਨ ਜਿਹੜੀ ਸੀਗੀ ਉਹ ਫਾਈਲ ਕਰਨੀ ਸੀਗੀ। ਜੇ ਤੁਹਾਡੇ ਵਕੀਲ ਨੇ ਰੋਹਾ ਮੈਂਡੇਜ਼ ਕਲਾਸ ਸਰਟੀਫਿਕੇਸ਼ਨ ਫਾਈਲ ਕੀਤੀ ਹੈ ਤਾਂ 1 ਈਅਰ ਦੀ ਡੈਡਲਾਈਨ ਉੱਤੇ ਨਹੀਂ ਐਪਲੀਕੇਬਲ ਰਹੂਗੀ, ਤੇ ਜੇ ਤੁਹਾਡੇ ਵਕੀਲ ਨੇ ਰੋਹਾ ਮੈਂਡੇਜ਼ ਦੀ ਕਲਾਸ ਸਰਟੀਫਿਕੇਸ਼ਨ ਨਹੀਂ ਫਾਈਲ ਕੀਤੀ ਤਾਂ ਫਿਰ ਤੁਹਾਨੂੰ ਜਿਹੜਾ ਵਕੀਲ ਆ ਉਹਦੇ ਖਿਲਾਫ ਆਪਣਾ ਬਾਰ ਕੰਪਲੇਂਟ ਕਰਕੇ ਤੇ ਕੋਰਟ ਦੇ ਵਿੱਚੋਂ ਦੀ ਫਿਰ ਤੁਸੀਂ ਜਿਹੜੀ ਹੈਗੀ ਆ 1 ਸਾਲ ਦੀ ਡੈਡਲਾਈਨ ਦੀ ਜਿਹੜੀ ਮਾਫੀ ਲੈ ਸਕਦੇ ਆ, ਇਹ ਸ਼ੋ ਕਰਕੇ ਕਿ ਜਿਹੜਾ ਵਕੀਲ ਆ ਉਹਨੇ ਰੋਹਾ ਮੈਂਡੇਜ਼ ਕਲਾਸ ਜਿਹੜੀ ਸਰਟੀਫਿਕੇਸ਼ਨ ਫਾਈਲ ਨਹੀਂ ਕੀਤੀ। ਸੋ ਉਹਦੇ ਲਈ ਹੁਣ ਆਬਵੀਅਸਲੀ ਹੁਣ ਉਹ ਵਕੀਲ ਤਾਂ ਨਹੀਂ, ਕਿਸੇ ਹੋਰ ਵਕੀਲ ਤੋਂ ਹੀ ਜਿਹੜਾ ਆ ਕਰ ਸਕਦੇ ਆ। ਸੋ ਦੇਖੋ ਪੂਰੀ ਟੈਕਨੀਕਲ ਨੌਲੇਜ ਤੁਹਾਨੂੰ ਮਿਲ ਗਈ ਆ, ਸੋ ਤੁਹਾਡਾ ਕੰਮ ਇਹ ਆ ਵੀ ਹੁਣ ਇਹਨਾਂ ਦੇ ਆਫਿਸ ਕਾਲ ਕਰੋ। ਮਤਲਬ ਤੁਸੀਂ ਬਚ ਸਕਦੇ ਆ ਇਹਦੇ ਵਿੱਚ, ਸਿਰਫ ਇਸ ਗੱਲ ਕਰਕੇ ਬਚ ਸਕਦੇ ਆ ਕਿ ਇੱਕ ਟੈਕਨੀਕਲ ਕੇਸ ਸੀਗਾ ਰੋਹਾ ਮੈਂਡੇਜ਼ ਦਾ, ਉਹ ਤੁਹਾਨੂੰ ਬਚਾ ਸਕਦਾ। ਉਹਦੀ April 2022 ਉਹਦੀ ਰਿਕੁਆਇਰਮੈਂਟ ਸੀਗੀ, ਤੇ ਉਹ ਤੁਹਾਡਾ ਜੇ ਕਿਸੇ ਵੀ ਬੰਦੇ ਨੇ ਵਕੀਲ ਹਾਇਰ ਕੀਤਾ ਸੀਗਾ April 2022 ਤੋਂ ਪਹਿਲਾਂ, ਉਹ ਬੰਦਾ ਇਸ ਗੱਲ ਤੇ ਛੋਟ ਲੈ ਸਕਦਾ ਕਿ ਮੇਰੇ ਵਕੀਲ ਨੂੰ ਰੋਹਾ ਮੈਂਡੇਜ਼ ਦਾ ਪਤਾ ਨਹੀਂ ਸੀਗਾ ਜਾਂ ਇਹਨੇ ਮੇਰਾ ਫਾਈਲ ਨਹੀਂ ਕੀਤਾ, ਤੇ ਉਹਦੀ 1 ਸਾਲ ਦੀ ਜਿਹੜੀ ਡੈਡਲਾਈਨ ਉਹ ਮਾਫ ਕੀਤੀ ਜਾ ਸਕਦੀ ਹੈ। ਠੀਕ ਆ, ਤੇ ਇਹ ਤੁਸੀਂ ਦੇਖੋ ਆਪਣੇ ਆਪਣੇ ਕੇਸ ਕਿਹਦੇ ਹੈਗੇ ਆ,
ਤੇ ਉਹਦੇ ਹਿਸਾਬ ਨਾਲ ਫਿਰ ਅੱਗੇ ਚੱਲੋ। ਇਹੀ ਹੈ ਜੀ, ਹੁਣ ਕਾਲ ਕਰੋ ਇਹਨਾਂ ਨੂੰ ਪਤਾ ਹੈ, ਇਹਨਾਂ ਨੇ ਹੁਣ ਦੱਸਿਆ ਤੇ ਹੁਣ ਕਈਆਂ ਨੂੰ ਪਤਾ ਲੱਗਣਾ ਉੱਥੇ, ਬਾਕੀਆਂ ਨੇ ਹੁਣ ਟਿਕਟੌਕ ਵੀ ਬਣਾਉਣੀ ਇਸ ਤੋਂ ਬਾਅਦ 'ਚ। ਸੋ 415 909 ਟਿਕਟੌਕ ਬਣਾਉਣੀ ਤਾਂ ਹੈਗੀ, ਪਰ ਆਪਣੇ ਵੀ ਬਥੇਰੇ ਫਿਰ ਕੇਸ ਉਹਨਾਂ ਦੇ ਵੀ ਨਿਕਲਣੇ ਆ ਜਿਹਦੇ ਵਿੱਚ ਉਹਨਾਂ ਨੇ ਰੋਹਾ ਮੈਂਡਸ ਕੀਤੀ ਨਹੀਂ ਹੋਣੀ, ਕਿਉਂਕਿ ਫਾਈਲ ਕਰਨ ਦੀ ਡੈਡਲਾਈਨ ਜਾ ਚੁੱਕੀ ਹੈ, April 2022 ਸੀਗੀ। ਸੋ 4159090503 ਇਹਨਾਂ ਨੂੰ ਕਾਲ ਕਰ ਲਿਓ ਤੇ ਅਪਾਇੰਟਮੈਂਟ ਬਣਾਓ ਤੇ ਅੱਗੇ ਪ੍ਰੋਸੀਡ ਕਰੋ ਜੀ। ਫਰਵਰੀ 'ਚ ਦੱਸਿਆ, ਮਾਰਚ ਤਾਈਂ ਵੇਟ ਨਹੀਂ ਕਰਨੀ ਚਾਹੀਦੀ। ਜਦੋਂ ਇਦਾਂ ਦਾ ਟਾਈਮ ਕਰੰਚ ਹੋਵੇ ਨਾ, ਫਿਰ ਉਹ ਇਹੋ ਜਿਹੇ ਮੌਕਿਆਂ ਦੇ ਉੱਤੇ ਇਹ ਨਹੀਂ ਵੇਖਣਾ ਵੀ ਆਪਾਂ ਪੈਸੇ ਕਿੱਧਰੋਂ ਬਚਾਉਣੇ ਆ। ਉਦੋਂ ਇਹ ਹੁੰਦਾ ਵੀ ਭਾਈ ਤੁਸੀਂ ਕਰ ਦਿਓ। ਇਹ ਚੀਜ਼ ਦਾ ਧਿਆਨ ਰੱਖਿਆ ਕਰੋ। ਮਨਜਿੰਦਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਦੋਵਾਂ ਵੀਰ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਪੁੱਛਣਾ ਸੀ 601 ਜਿਹੜਾ ਵੇਵਰ ਆ ਭਾਜੀ, ਉਹ ਤੋਂ ਬਾਅਦ ਕੀ ਪ੍ਰੋਸੀਜਰ ਹੁੰਦਾ ਭਾਜੀ, ਤੇ ਇੰਡੀਆ ਕਿੰਨਾ ਕੁ ਟਾਈਮ ਲੱਗਦਾ ਭਾਜੀ? ਇੰਡੀਆ ਆਪਾਂ ਨੂੰ ਕਿੰਨਾ ਟਾਈਮ ਲੱਗਦਾ, ਤੇ ਭਾਜੀ ਆਪਾਂ ਟਰੈਵਲ ਡਾਕੂਮੈਂਟ ਲੈ ਕੇ ਜਾ ਸਕਦੇ ਹਾਂ 601 ਵੇਵਰ ਤੋਂ ਬਾਅਦ ਇੰਡੀਆ ਕਿ ਨਹੀਂ ਜੀ? ਥੈਂਕ ਯੂ ਭਾਜੀ। ਜਿਹੜਾ ਭਾਜੀ 601 ਮਤਲਬ ਇਹ ਤਾਂ ਹੋਰ ਵੀ ਬਥੇਰੇ ਅੱਗੇ ਪਿੱਛੇ ਮਸਲੇ ਆ। ਮੰਨ ਲਓ ਤੁਸੀਂ ਜੇ 601 ਸਟੇਜ ਤੇ ਪਹੁੰਚ ਗਏ ਆ ਤੇ 601 ਇਹ ਤੁਹਾਡਾ ਅਪਰੂਵ ਹੋ ਗਿਆ। 601 ਦਾ ਸਿਰਫ ਇਹੀ ਮਤਲਬ ਹੈਗਾ ਕਿ ਉਹਨੇ ਤੁਹਾਡੀ ਜਿਹੜੀ ਅਨਲੌਫੁਲ ਪ੍ਰੈਜ਼ੈਂਸ ਆ, 1 ਸਾਲ ਤੋਂ ਵੱਧ ਅਨਲੌਫੁਲ ਪ੍ਰੈਜ਼ੈਂਸ ਮਤਲਬ ਕਿ ਜਿਹੜਾ ਬੰਦਾ ਕੱਚਾ ਰਿਹਾ ਉੱਤੇ 10 ਸਾਲ ਦੀ ਬਾਰ ਲੱਗਦੀ ਆ। ਤਾਂ 601 ਇਹ ਵੇਵਰ ਜਿਹੜਾ ਹੈਗਾ ਤੁਹਾਡੀ ਅਨਲੌਫੁਲ ਪ੍ਰੈਜ਼ੈਂਸ ਨੂੰ ਮਾਫ ਕਰ ਦਿੰਦਾ, ਹੋਰ ਕੁਝ ਨਹੀਂ 601 ਇਹ ਕਰਦਾ। ਤੇ ਜਿਹੜਾ ਤੁਹਾਡਾ ਵੀਜ਼ਾ ਜਿਹੜਾ ਤੁਹਾਡਾ ਲੱਗਣਾ ਉੱਥੋਂ ਦੀ ਫੈਮਿਲੀ ਬੇਸ ਤੇ ਜੇ ਤੁਸੀਂ ਹੈਗੇ, ਤੁਹਾਨੂੰ ਤੁਹਾਡਾ ਪਾਸਪੋਰਟ ਦੇ ਉੱਤੇ ਵੀਜ਼ਾ ਲੱਗਣਾ, ਤੇ ਟਰੈਵਲ ਡਾਕੂਮੈਂਟ ਦਾ ਤਾਂ ਕੋਈ ਮਤਲਬ ਹੀ ਨਹੀਂ ਇਹਦੇ ਵਿੱਚ ਰਹਿੰਦਾ। 601 ਵੇਵਰ ਦਾ ਮਕਸਦ ਤਾਂ ਇਹ ਹੈਗਾ ਕਿ ਤੁਸੀਂ ਉੱਥੇ ਐਮਬੈਸੀ ਜਾ ਕੇ ਵੀਜ਼ਾ ਲੈ ਕੇ ਆਉਣਾ ਆਪਣੇ ਪਾਸਪੋਰਟ ਦੇ ਉੱਤੇ। ਸੋ ਤੁਸੀਂ ਫਿਰ ਵੀਜ਼ਾ ਲੈ ਕੇ ਵਾਪਸ ਆਓਗੇ। ਮਹੀਨੇ ਕੁ ਦੇ ਵਿੱਚ ਔਨ ਐਵਰੇਜ ਜਿਹੜਾ ਬੰਦਾ ਉਹ ਮੁੜ ਆਉਂਦਾ, ਜੇ ਕੋਈ ਉਹਦਾ ਹੋਰ ਫਰੋਡ ਵਾਲਾ ਮੁੱਦਾ ਨਹੀਂ ਹੈਗਾ। ਤੇ 2 ਮਹੀਨੇ 2 ਮਹੀਨੇ ਦੇ ਵਿੱਚ ਬੰਦਾ ਜਿਹੜਾ ਬਾਹਰੋਂ ਦੀ ਐਮਬੈਸੀ ਤੋਂ ਵੀਜ਼ਾ ਲਵਾ ਕੇ ਮੁੜ ਜਾਂਦਾ ਵਾ ਜੀ। ਥੈਂਕ ਯੂ ਮਨਜਿੰਦਰ। ਓਕੇ, ਥੈਂਕ ਯੂ ਭਾਈ। ਪ੍ਰਗਟ ਸਿੰਘ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਦੋ ਵੀਰਾਂ, ਸਤਿ ਸ਼੍ਰੀ ਅਕਾਲ ਜੀ। ਬੇਨਤੀ ਹੈ ਭਾਜੀ, ਮੈਂ 2016 ਚ B1B ਵਿਜੇ ਤੇ ਆਇਆ ਸੀਗਾ ਜੀ। ਹੈਲੋ ਜੀ ਬੋਲੋ। ਮੇਰਾ ਕੇਸ ਲੱਗਾ ਜੀ, ਮੈਂ ਉਹਨੂੰ ਐਕਸਪੀਡੀਟ ਕਰਨਾ ਚਾਹੁੰਦਾ, ਤੇ ਉਹਦੇ ਵਿੱਚ ਮੈਨੂੰ ਟੈਕਨੀਕਲ ਦੀ ਲੋੜ ਆ। ਮੈਂ ਇਹਨਾਂ ਨੂੰ ਈਮੇਲ ਵੀ ਕੀਤੀ ਸੀ, ਇਹਨਾਂ ਨੂੰ ਫੋਨ ਵੀ ਕੀਤਾ, ਤੇ ਇਹਨਾਂ ਦੇ ਦਫ਼ਤਰ ਤੋਂ ਮੈਨੂੰ ਮੈਸੇਜ ਇਹ ਮਿਲਿਆ ਸੀ ਕਿ ਤੁਸੀਂ ਉਹਨਾਂ ਨਾਲ ਗੱਲ ਕਰ ਲਓ। ਅਸਲ ਵਿੱਚ ਮੈਂ ਮਿਲਣਾ ਚਾਹੁੰਦਾ ਸੀ ਕਿ ਮੈਂ ਚਾਹੁੰਦਾ ਹਾਂ ਕਿ ਜੋ ਮੈਂ ਮਿਲ ਕੇ ਗੱਲ ਦੱਸ ਸਕਦਾ ਹਾਂ ਉਹ ਫੋਨ ਤੇ ਨਹੀਂ ਕੀਤੀ ਜਾਂਦੀ, ਕਿਉਂਕਿ ਮੈਂ ਜੇ ਬੋਲੂੰਗਾ ਮੇਰੀ ਆਵਾਜ਼ ਤੇ ਸੁਣ ਲੈਣਗੇ, ਪਰ ਮੇਰੀਆਂ ਅੱਖਾਂ ਵੀ ਬੋਲਦੀਆਂ, ਉਹ ਕਿਵੇਂ ਸੁਣਨਗੇ? ਮੇਰੇ ਹੱਥ ਵੀ ਬੋਲਦੇ, ਉਹ ਕਿਵੇਂ ਸੁਣਨਗੇ? ਸੋ ਜੇ ਕਿਰਪਾ ਕਰਕੇ ਜੇ ਟਾਈਮ ਦੇ ਦੇਣ, ਤੇ ਮੈਂ ਚਾਹੁੰਦਾ ਕਿ ਮੈਂ ਕੋਈ ਗੱਲ ਨਹੀਂ, ਮੈਂ ਜਿੱਦਾਂ ਵੀ ਹੋਵੇ ਤਾਂ ਮੈਨੂੰ ਟਾਈਮ ਦੇ ਦੇਣ ਪਲੀਜ਼। ਦੇਖੋ ਜੀ ਭਾਜੀ, ਏਦਾਂ ਪਹਿਲੀ ਗੱਲ ਤਾਂ ਤੁਹਾਨੂੰ ਸਾਡੇ ਮੂਹਰੇ ਮਿੰਨਤਾਂ ਤਰਲਾ ਕਰਨ ਦੀ ਕੋਈ ਗੱਲ ਲੋੜ ਹੀ ਨਹੀਂ ਹੈਗੀ। ਆਪਣਾ ਐਕਸਪੀਡਾਈਟ ਦਾ ਜਿਹੜਾ ਹੈਗਾ ਇੱਕ ਫਾਰਮੂਲਾ ਆ ਕਿ ਤੁਸੀਂ ਕੇਸ ਸਾਰਾ ਆਪਣਾ ਪੂਰਾ ਬਣਾ ਕੇ, ਸਾਨੂੰ ਉਹਦੇ ਲਈ 6 ਮਹੀਨੇ ਚਾਹੀਦੇ ਘੱਟੋ ਘੱਟ, ਜੇ ਤੁਸੀਂ ਆਪਣਾ ਕੇਸ ਪੂਰਾ ਤਿਆਰ ਕਰਾਉਣਾ, ਬਣਾਉਣਾ, ਲਵਾਉਣਾ। ਤੇ ਇਹਦੇ ਵਿੱਚ ਮੇਰੇ ਅੱਗੇ ਨਹੀਂ ਮਿੰਨਤਾਂ ਤਰਲਾ ਕਰਨਾ, ਆਪਾਂ ਜਿਹੜਾ ਜਿੱਥੇ ਤੁਹਾਡਾ ਕੇਸ ਚੱਲਦਾ ਉਹਨਾਂ ਦੇ ਅੱਗੇ ਮਿੰਨਤਾਂ ਤਰਲੇ ਕਰਨੇ ਕਿ ਕਿਉਂ ਇਹਦਾ ਕੇਸ ਐਕਸਪੀਡਾਈਟ ਕੀਤਾ ਜਾਵੇ, ਕਿ ਇਹਦੀ ਫੈਮਿਲੀ ਮਗਰ ਆ ਜਾਂ ਜਵਾਕ ਮਗਰ ਆ, ਕੀ ਹਿਸਾਬ ਕਿਤਾਬ ਆ, ਕਿਉਂ ਰੀਜ਼ਨ ਦਿੱਤਾ ਜਾਵੇ। ਤੇ ਜਿਹੜਾ ਮੇਰੇ ਸਟਾਫ ਦੀ ਜਿਹੜਾ ਤੁਹਾਨੂੰ ਕਹਿ ਰਹੇ ਆ ਨਾ ਕਿ ਮੈਂ ਹੁਣੇ ਹੀ ਦੱਸ ਕੇ ਹਟਿਆ ਕਿ ਰੀਜ਼ਨ ਕਿਉਂ ਮਿਲਣ ਦਾ ਹੈਗਾ, ਕਿਉਂਕਿ ਹੁਣ ਮੈਂ ਕਿਹਾ ਦੇਖੋ, ਕਦੀ ਮੈਂ LA ਆ, ਕਦੀ ਮੈਂ ਐਰੀਜ਼ੋਨਾ ਵਾ, ਕਦੀ ਮੈਂ ਨਿਊਯਾਰਕ ਆ, ਕਦੀ ਮੈਂ ਸੈਨ ਫਰਾਂਸਿਸਕੋ ਆਇਆ ਪਿਆ, 2 ਹੀਰਿੰਗਾਂ ਦੇਣ ਦੀਆਂ। ਸੋ ਇਦਾਂ ਕਿ ਜੇ ਮੈਂ ਇੱਕ ਨੂੰ ਮਿਲਣ ਲੱਗ ਪਿਆ ਤਾਂ ਸਾਰਿਆਂ ਦਾ ਉਹੀ ਆ ਕਿ ਦੂਜੇ ਨੂੰ ਵੀ। ਸੋ ਆਪਣਾ ਇਹ ਹੈ ਕਿ ਜਿਹੜਾ ਜੇ ਤੁਸੀਂ ਕੇਸ ਲਵਾਉਣਾ, ਹੁਣ ਤੁਹਾਨੂੰ ਲੱਗਦਾ ਕਿ ਸਾਡੇ ਕੋਲ ਕੇਸ ਲਵਾਉਣਾ, ਸਟਾਫ ਨੂੰ ਕਹੋ ਕਿ ਮੈਂ ਕੇਸ ਲਵਾਉਣਾ, ਆਪਾਂ ਟੇਕ ਕੇਅਰ ਕਰ ਲਾਂਗੇ। ਜੇ ਤੁਹਾਨੂੰ ਉਹ ਤੋਂ ਜ਼ਿਆਦਾ ਕੁਝ ਮੇਰੇ ਕੋਲ ਚਾਹੀਦਾ ਇਸ ਵੇਲੇ, ਮੈਂ ਜੇ ਤੁਹਾਡੀ ਇਹ ਤੋਂ ਜ਼ਿਆਦਾ ਨੀਡਸ ਹੈਗੀਆਂ ਉਸ ਵੇਲੇ, ਮੈਂ ਤੁਹਾਡੀਆਂ ਨੀਡਸ ਨੂੰ ਕੇਟਰ ਨਹੀਂ ਕਰ ਸਕਦਾ। ਉਹ ਫਿਰ ਉਹੀ ਗੱਲ ਹੋ ਗਈ ਕਿ ਮੈਂ ਜੇ ਹੱਥ ਫੜਾਉਣਾ ਚਾਹੁੰਦਾ, ਤੁਸੀਂ ਕਿਹਾ ਮੈਨੂੰ ਪੂਰੀ ਬਾਂਹ ਚਾਹੀਦੀ ਆ, ਬਾਂਹ ਮੈਂ ਤੁਹਾਨੂੰ ਇਸ ਵੇਲੇ ਫੜਾ ਨਹੀਂ ਸਕਦਾ ਪੂਰੀ। ਜਦੋਂ ਤੁਹਾਡਾ ਨੰਬਰ ਲੱਗੂਗਾ ਕੇਸ ਦਾ, ਮੈਂ ਟੇਕ ਕੇਅਰ ਕਰ ਲੂੰਗਾ, ਉਹੀ ਮੈਂ ਪ੍ਰੋਮਿਸ ਕਰ ਸਕਦਾ। ਸੋ ਇਹ ਮਿਲਣ ਮੁਲਣ ਵਾਲਾ ਇਮੋਸ਼ਨ ਦੇ ਵਿੱਚ ਮੈਂ ਪੈਣਾ ਨਹੀਂ ਚਾਹੁੰਦਾ। ਤੁਹਾਡਾ ਜੇ ਕੇਸ ਹੈਗਾ, ਤੁਸੀਂ ਕਹਿਤਾ ਕਿ ਮੈਂ ਐਕਸਪੀਡਾਈਟ ਕਰਨਾ, ਮੈਨੂੰ ਅੱਖਾਂ ਰਾਹੀਂ ਬੋਲ ਦੱਸਣ ਦੀ ਲੋੜ ਨਹੀਂ, ਸਿੱਧੇ ਤੁਸੀਂ ਕਹੋ ਕਿ ਮੇਰਾ ਆਹ ਕੇਸ ਆ, ਆਹ ਟੈਕਨੀਕਲ ਮਸਲਾ ਵਾ। ਸਾਰਿਆਂ ਦੇ ਕੇਸ ਸਾਨੂੰ ਇਕੁਅਲੀ ਇੰਪੋਰਟੈਂਟ ਆ, ਤੇ ਵੀ ਵਿਲ ਟੇਕ ਕੇਅਰ। ਜੀ। ਅਗਲੇ ਕਾਲਰ ਵਰਿੰਦਰਜੀਤ। ਇੱਕ ਭਾਜੀ ਮੈਂ ਹੋਰ ਰਾਜਗਰਨ ਜੀ, ਇੱਕ ਮੈਂ ਹੋਰ ਗੱਲ ਦੱਸਣੀ ਯਾਰ, ਸਟਾਫ ਨੂੰ ਨਾ ਕਾਲ ਵੋਲਿਊਮ ਬਹੁਤ ਜ਼ਿਆਦਾ ਵਾ। ਜਦੋਂ ਤੁਹਾਡੀ ਸਟਾਫ ਨਾਲ ਗੱਲ ਹੁੰਦੀ ਨਾ, ਮੈਂ ਕਿਹਾ ਉਹੀ ਹੈ ਕਿ ਆਪਾਂ ਸਾਰੇ ਦਿਨ ਲੱਗੇ ਰਹਿ ਸਕਦੇ ਆ ਕਿ ਮੇਰੀ ਇਦਾਂ ਗੱਲ ਕਰਾਓ, ਉਦਾਂ ਗੱਲ ਕਰਾਓ, ਅੱਜ ਨਹੀਂ ਕੱਲ ਨਹੀਂ, ਮੈਂ ਆ ਕਰਕੇ ਦੇਖ ਲਿਆ। ਤੁਸੀਂ ਆਪਣਾ ਵੀ ਟਾਈਮ ਖਰਾਬ ਕਰ ਰਹੇ ਆ, ਸਟਾਫ ਦਾ ਵੀ ਟਾਈਮ ਖਰਾਬ ਕਰ ਰਹੇ, ਮੇਰਾ ਵੀ ਟਾਈਮ ਖਰਾਬ ਕਰ ਰਹੇ ਆ। ਕਿਉਂ? ਕਿਉਂਕਿ ਤੁਹਾਨੂੰ ਉਹ ਜਵਾਬ ਪਸੰਦ ਨਹੀਂ ਆਇਆ ਕਿ ਇਹਨਾਂ ਨੇ ਇਦਾਂ ਕਿਹਾ ਵਾ।
ਪਰ ਉਹ ਮੇਰਾ ਪ੍ਰੋਸੀਜਰ ਆ, ਮੈਂ ਉਸ ਤਰੀਕੇ ਨਾਲ ਜਿਹੜਾ ਕੰਮ ਉਹ ਚਲਾਉਣਾ ਚਾਹੁੰਦਾ, ਮੈਂ ਨਹੀਂ ਮਿਲ ਸਕਦਾ। ਜੇ ਮੈਂ ਮਿਲਣ ਲੱਗ ਪਿਆ ਫਿਰ ਜਿਹੜੇ ਜਾਣ ਵਾਲੇ ਉਹਨੇ ਕਹਿਣਾ ਯਾਰ ਤੈਨੂੰ ਹਾਇਰ ਕੀਤਾ ਸੀ ਤੂੰ ਗਿਆ ਨਹੀਂ ਮੇਰੇ ਨਾਲ। ਜਿਹੜਾ ਮੇਨ ਕੰਮ ਆ ਵੀ ਵਕੀਲ ਨੇ ਪੇਸ਼ ਹੋਣਾ। ਮੈਂ ਮੇਨ ਕੰਮ ਕਰਾਂ ਕਿ ਮੈਂ ਪਹਿਲਾਂ ਉੱਥੇ ਵੈਲਕਮ ਵਾਲਾ ਕਰਾਂ। ਮੈਂ ਹੁਣ ਮੇਰੀ ਤਾਂ ਮੈਂ ਤਾਂ ਤੁਹਾਨੂੰ ਡਿਨਰ ਤੇ ਵੀ ਲੈ ਜਾਵਾਂ, ਕਾਫੀ ਵੀ ਪਿਲਾ ਦੇਵਾਂ, ਜੇ ਮੇਰੇ ਕੋਲ ਟਾਈਮ ਹੋਵੇ ਤੁਹਾਡੇ ਨਾਲ ਗੱਪ-ਸ਼ੱਪ ਵੀ ਮਾਰ ਲਵਾਂ। ਪਰ ਹੁਣ ਮੇਰੇ ਕੋਲ ਵਾਲਾ ਟਾਈਮ ਹੈ ਨਹੀਂਗਾ। ਮੈਂ ਆਪਣਾ ਜਿਹੜਾ ਫੋਕਸ ਆ ਉਹ ਜਿਹੜੀ ਟੈਕਨੀਕਲ ਕੇਸ ਆ ਉਹਨਾਂ ਦੇ ਵਿੱਚ ਦੇਣਾ ਚਾਹੁੰਦਾ, ਤੇ ਜਿਹੜਾ ਸਟਾਫ ਰੱਖਿਆ ਉਹ ਇਸੇ ਕੰਮ ਵਾਸਤੇ ਰੱਖਿਆ ਕਿ ਹੁਣ ਕਈਆਂ ਦਾ ਪੁੱਠਾ ਕੰਮ ਆ ਕਿ ਵਕੀਲ ਆਓ ਭਗਤ ਕਰਦੇ ਆ, ਅੱਗੋਂ ਬੰਦਾ ਕੋਈ ਹੋਰ ਭੇਜ ਦਿੰਦੇ ਆ, ਹਨਾ, ਖੜੇ ਪੈਰ ਹਾਇਰ ਕਰਕੇ। ਸੋ ਆਪਣੇ ਕੇਸ ਦੇ ਵਿੱਚ ਏਦਾਂ ਕਿ ਜਿੰਨਾ ਕੰਮ ਮੈਂ ਕਰ ਸਕਦਾ ਉਹ ਮੈਂ ਆਪ ਸਾਂਭ ਰਿਹਾ, ਜਿੱਥੇ ਮੇਰਾ ਕਨਫਲਿਕਟ ਆ ਉੱਥੇ ਮੇਰਾ ਸਟਾਫ ਜਿਹੜੇ ਲਾਇਰ ਆ ਉਹ ਜਾ ਰਹੇ ਆ, ਤੇ ਜਿਹੜਾ ਅੱਗੇ ਜੀ ਹਜ਼ੂਰੀ ਵਾਲਾ ਆਓ ਭਗਤ ਵਾਲਾ ਕੰਮ ਆ ਉਹਦੇ ਲਈ ਮੈਂ ਸਟਾਫ ਰੱਖਿਆ। ਸੋ ਇਹ ਸਿਸਟਮ ਇੱਦਾਂ ਰਹਿਣਾ, ਇਹਨੂੰ ਮੈਂ ਚੇਂਜ ਨਹੀਂ ਕਰ ਸਕਦਾ। ਜੀ ਵਰਿੰਦਰਜੀਤ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰੇ ਦੋ ਕੁਐਸਚਨ ਹੈ। ਇੱਕ ਤੇ ਇਹ ਹੈ ਕਿ ਜੀ ਮੈਂ 2017 ਦੇ ਵਿੱਚ ਯੂ ਵੀਜ਼ਾ ਲਗਾਇਆ ਸੀਗਾ ਤੇ 2021 ਵਿੱਚ ਮੈਂ ਵਰਕ ਪਰਮਿਟ ਅਪਲਾਈ ਕਰਦਾ ਹਾਂ ਤੇ ਅਜੇ ਤੱਕ ਵਰਕ ਪਰਮਿਟ ਨਹੀਂ ਆਇਆ ਤੇ ਆਲਮੋਸਟ 18 ਮਹੀਨੇ ਹੋ ਗਏ ਨੇ। ਤੇ ਦੂਜਾ ਕੁਐਸਚਨ ਮੇਰਾ ਇਹ ਹੈ ਕਿਉਂਕਿ ਪਿਛਲੇ ਮੰਥ ਵਿੱਚ ਫਿਰ ਮੇਰੇ ਨਾਲ ਰੋਬਰੀ ਹੋ ਗਈ ਹੈ ਸਟੋਰ ਦੇ ਉੱਤੇ, ਤੇ ਮੈਂ ਇਹ ਯੂ ਵੀਜ਼ਾ ਜਿਹੜਾ ਇਹ ਐਡ ਕਰਵਾ ਸਕਦਾ ਕਿ ਨਹੀਂ? ਪਹਿਲਾ ਵਾਲਾ ਕਿਹੜਾ ਕ੍ਰਾਈਮ ਸੀਗਾ? ਰੋਬਰੀ ਸੀਗੀ ਉਹ ਵੀ? ਹਾਂਜੀ, ਉਹ ਵੀ ਰੋਬਰੀ ਸੀਗੀ ਜੀ। ਤੁਸੀਂ ਜਿਹੜਾ ਯੂ ਵੀਜ਼ਾ ਦੇ ਵਿੱਚ ਤੁਹਾਨੂੰ ਨੁਕਸਾਨ ਕੋਈ ਨਹੀਂ ਹੈਗਾ। ਤੁਸੀਂ ਜਿਹੜਾ ਸਰਟੀਫਿਕੇਸ਼ਨ ਲੈ ਕੇ ਨਾ ਤਾਂ ਯੂ ਵੀਜ਼ਾ ਵਿੱਚ ਐਡ ਵੀ ਕਰਾ ਸਕਦੇ ਆ, ਨਵਾਂ ਵੀ ਫਾਈਲ ਕਰ ਸਕਦੇ ਆ, ਨੁਕਸਾਨ ਕੋਈ ਨਹੀਂ ਆ। ਤੁਹਾਡੀ ਡਬਲ ਪ੍ਰੋਟੈਕਸ਼ਨ ਹੀ ਹੈ ਇੱਕ ਤਰੀਕੇ ਦੀ। ਤਾਂ ਤੁਸੀਂ ਇਹਨੂੰ ਫਾਈਲ ਜ਼ਰੂਰ ਕਰੋ, ਭਾਵੇਂ ਵਿੱਚ ਐਡ ਕਰੋ ਭਾਵੇਂ ਐਜ਼ ਅ ਸੈਪਰੇਟ ਕਰੋ। ਸੋ ਮੇਰੀ ਸਲਾਹ ਇਹਦੇ ਵਿੱਚ ਇਹੀ ਹੁੰਦੀ ਹੈ ਕਿ ਤੁਸੀਂ ਨਵੀਂ ਯੂ ਵੀਜ਼ਾ ਦੀ ਐਪਲੀਕੇਸ਼ਨ ਪੂਰੀ ਬਣਾਉਣੀ ਆ, ਤੇ ਉਹਦੇ ਵਿੱਚ ਤੁਸੀਂ ਪੁਰਾਣੇ ਵਾਲੇ ਦੀ ਜਿਹੜੀ ਰਸੀਦ ਆ ਉਹ ਨਾਲ ਲਾ ਦੇਣੀ ਆ, ਕਿ ਉਹਨਾਂ ਨੂੰ ਕਹਿਣਾ ਕਿ ਇਹਨੂੰ ਉਹਦੇ ਵਿੱਚ ਹੀ ਮਰਜ ਕੀਤਾ ਜਾਵੇ। ਤੇ ਜੇ ਉਹ ਨਹੀਂ ਮਰਜ ਕਰਦੇ ਤੁਹਾਨੂੰ ਇੱਕ ਨਵੀਂ ਰਸੀਦ ਦੇ ਦੂਗੇ, ਕਿ ਜੇ ਤੁਹਾਡਾ ਬਾਈ ਚਾਂਸ ਪਹਿਲੇ ਵਾਲਾ ਕੇਸ ਫੇਲ ਹੁੰਦਾ ਤਾਂ ਦੂਜੇ ਵਾਲਾ ਤੁਹਾਨੂੰ ਪ੍ਰੋਟੈਕਟ ਕਰ ਸਕਦਾ। ਜਿਹੜਾ ਵਰਕ ਪਰਮਿਟ ਦਾ ਤੁਸੀਂ ਦੱਸਿਆ ਵਾ ਕਿ 2 ਸਾਲ ਇੰਨਾ ਕੀ ਟਾਈਮ ਲੱਗਦਾ, 2-3 ਸਾਲ ਜਿਹੜੇ ਬਾਈਡਨ ਉਹਨਾਂ ਨੇ ਹੁਣ ਕਿਹਾ ਤਾਂ ਸੀਗਾ ਕਿ ਸਪੀਡ ਤੇ ਦੇ ਦਾਂਗੇ, ਪਰ ਦੇਣੇ ਨਹੀਂ ਇਹਨਾਂ ਨੇ ਸ਼ੁਰੂ ਕੀਤੇ। ਜੀ ਠੀਕ ਹੈ ਜੀ। ਠੀਕ ਹੈ ਜੀ, ਥੈਂਕ ਯੂ ਵਰਿੰਦਰ ਜੀ। ਓਕੇ ਜੀ, ਥੈਂਕ ਯੂ ਜੀ। ਵਿਕਰਮਜੀਤ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ, ਕੁਐਸਚਨ ਮੇਰਾ ਹੈਗਾ ਜੀ, ਆਪਣੇ ਮੈਂ 2012 ਚ ਸਿਟੀਜ਼ਨ ਹੋਇਆ ਸੀ ਤੇ ਆਪਣੇ ਬ੍ਰਦਰ ਦਾ I-130 ਲਗਾਇਆ ਸੀ, ਉਹਦੀ ਫੈਮਿਲੀ ਵੀ ਵਿੱਚ ਇਨਕਲੂਡ ਕੀਤੀ ਸੀ ਜੀ। ਤੇ ਜਿਸ ਹਿਸਾਬ ਨਾਲ ਸਪੀਡ ਚੱਲ ਰਹੀ ਹੈ ਸਰ, ਮੈਨੂੰ ਲੱਗਦਾ ਹਾਲੇ 7-8 ਸਾਲ ਹੋਰ ਲੱਗ ਜਾਣੇ। ਤੇ ਕੁਐਸਚਨ ਇਹ ਸੀ ਕਿ ਜਦੋਂ ਬੱਚਿਆਂ ਦੀ ਏਜ ਸਰ ਮੋਰ ਲਾਈਕਲੀ 21 ਤੋਂ ਵੱਧ ਹੋ ਜਾਏਗੀ ਜਦੋਂ ਕੇਸ ਕਰੰਟ ਹੋਏਗਾ, ਤੇ ਸਰ ਉਹਦਾ ਅੱਜ ਦੀ ਡੇਟ 'ਚ ਕੀ ਲਾਅ ਚੱਲ ਰਿਹਾ? ਅੱਜ ਦੀ ਡੇਟ 'ਚ ਭਾਜੀ ਲਾਅ ਇਹੀ ਹੈ, ਜਿਹੜਾ 130 ਤੁਹਾਡਾ ਪ੍ਰੋਸੈਸਿੰਗ ਜਿੰਨੀ ਦੇਰ ਤੁਹਾਡਾ I-130 ਪੈਂਡਿੰਗ ਆ ਫਾਈਲ ਕਰਨ ਤੋਂ ਉੱਤੇ ਅਪਰੂਵਲ ਦੇ ਵਿੱਚ ਉਹ ਵਾਲਾ ਟਾਈਮ ਮਾਈਨਸ ਹੋ ਜਾਣਾ। ਅੱਛਾ ਜੀ ਸਰ, ਉਹ ਅਪਰੂਵਲ 6 ਮਹੀਨੇ ਬਾਅਦ ਹੀ ਹੋ ਗਿਆ ਸੀਗਾ। ਬਸ ਫਿਰ ਉਹੀ ਮਾਈਨਸ ਹੋਣੇ ਆ, ਫਿਰ ਜ਼ਿਆਦਾਤਰ ਇਹ ਏਜ ਆਊਟ ਹੋ ਹੀ ਜਾਣੇ ਆ ਬੱਚੇ, ਤੁਸੀਂ ਆਪੇ ਕੈਲਕੂਲੇਸ਼ਨ ਕਰ ਲਓ। ਅੱਛਾ ਸਰ, ਜੇ ਏਜ ਆਊਟ ਹੁੰਦਾ ਤਾਂ ਫਿਰ ਬੱਚਿਆਂ ਦਾ ਕੇਸ ਅੱਗੇ ਚੱਲੇਗਾ, ਸਿਰਫ ਅਡਲਟ ਆਪਣੇ ਹਸਬੈਂਡ ਵਾਈਫ ਹੀ ਆਣਗੇ? ਹਾਂਜੀ ਜੀ, ਬੱਚੇ ਰਹਿ ਜਾਣਗੇ ਤੇ ਬਾਕੀ ਆਉਣਗੇ ਜੀ। ਫਿਰ ਡੈਰੀਵੇਟਿਵ ਦੇ ਗਾਂ ਡੈਰੀਵੇਟਿਵ ਕੰਮ ਜਿਹੜਾ ਉਸ ਚੀਜ਼ 'ਚ ਔਖਾ ਹੈ। ਫਿਰ ਜਿਹੜਾ ਇਹ ਗ੍ਰੀਨ ਕਾਰਡ ਹੋਲਡਰ ਵਾਲੇ ਆ, ਗ੍ਰੀਨ ਕਾਰਡ ਹੋਲਡਰ ਵਾਲੇ ਆਪਣੇ ਅਨਮੈਰਿਡ ਬੱਚਿਆਂ ਦੇ ਫਾਈਲ ਕਰ ਸਕਦੇ F2B 'ਚ। ਠੀਕ ਹੈ, 7 ਸਾਲ ਦਾ ਟਾਈਮ ਆ, ਤੇ ਫਿਰ ਅੱਗੋਂ ਫਿਰ ਉਹੀ ਰੇਸ ਆ ਕਿ ਹੁਣ ਬੱਚਿਆਂ ਦੇ ਵਿਆਹ ਕਰੀਏ ਨਾ ਕਰੀਏ, ਹਨਾ, ਉਹ ਵੀ ਗਾਂ ਤੋਂ ਗਾਂ ਲੰਘਦਾ ਜਾਂਦਾ। ਬੰਦਾ ਕਈ ਨਹੀਂ ਨਾ ਜਦੋਂ ਫਾਈਲ ਕਰਦਾ ਕਾਹਲਾ ਪੈਂਦਾ ਵੀ ਜਲਦੀ ਆਵੇ, ਉਹ ਆ ਵੀ ਅਪਰੂਵ ਹੋ ਜੇ, ਉਹ ਵੀ ਅਪਰੂਵ ਹੋਵੇ। ਹੁਣ ਇਸ ਕੇਸ ਦੇ ਵਿੱਚ ਜਲਦੀ ਅਪਰੂਵਲ ਦਾ ਇਹਨਾਂ ਨੂੰ ਨੁਕਸਾਨ ਹੋ ਗਿਆ। ਜੇ ਇਹੀ 4-5 ਸਾਲ ਵੇਟ ਹੁੰਦੀ ਰਹਿੰਦੀ, ਲੇਟ ਆਉਂਦਾ ਤੇ ਉਹ 4-5 ਸਾਲ ਕੱਟ ਹੋ ਜਾਣੇ ਸੀਗੇ ਉਹਦੇ ਵਿੱਚੋਂ। ਸੋ ਇਹ ਇਦਾਂ ਕਿ ਇਹਦੀ ਆਰਗੂਮੈਂਟ ਇਹ ਹੈ ਕਿ ਉਹਨਾਂ ਨੇ ਨਾ ਇਹ ਲੋਕਾਂ ਨੂੰ ਬਹੁਤ ਬੁਰੀ ਲੱਗਦੀ ਗੱਲ ਕਿ ਚੇਨ ਮਾਈਗ੍ਰੇਸ਼ਨ, ਹਨਾ, ਕਿਉਂਕਿ ਹੁਣ ਲੋਕਾਂ ਦੀ ਤਾਂ ਫੀਲਿੰਗਸ ਇਹਦੇ ਵਿੱਚ ਇਨਵੋਲਵ ਆ ਕਿ ਉਹਨਾਂ ਦੇ ਰਿਸ਼ਤੇਦਾਰ ਆ ਸਾਰੇ ਕਿੱਦਾਂ। ਸੋ ਚੇਨ ਮਾਈਗ੍ਰੇਸ਼ਨ ਦਾ ਕਨਸੈਪਟ ਕੀ ਹੈ ਕਿ ਉਹਨਾਂ ਨੇ ਕੋਟੇ ਬੰਨੇ ਹੋਏ ਆ ਕਿ ਕਿੰਨੇ ਲੋਕੀ ਹਰੇਕ ਸਾਲ ਆ ਸਕਦੇ ਆ, ਕਿਹੜੇ ਲੋਕੀ ਏਜ ਆਊਟ ਹੋਣੇ ਆ। ਹੁਣ ਤੁਸੀਂ ਜੇ ਇਸ ਹਿਸਾਬ ਨਾਲ ਦੇਖੋ ਕਿ ਬੱਚੇ ਏਜ ਆਊਟ ਹੋ ਗਏ, ਵੱਡੀ ਉਮਰ ਦੇ ਹੋ ਗਏ, ਰਾਈਟ, ਸੋ ਘਰ ਦੇ ਆ ਗਏ, ਹੁਣ ਬੱਚਿਆਂ ਦੇ ਉਹੀ ਆ ਕਿ ਉਹਨਾਂ ਦੇ ਪਾਰਟਨਰ ਵਗੈਰਾ ਵਿਆਹ ਕਰਾਣੇ ਉਹਨਾਂ ਨੇ, ਫਿਰ ਅੱਗੋਂ ਉਹੀ ਆ ਕਿ ਹੁਣ ਇਹ ਕਿੱਦਾਂ ਛੇਤੀ ਆਊਗੇ, ਰਾਈਟ, ਫਿਰ ਉਹ ਵਾਲੇ ਜਦੋਂ ਆਊਗੇ ਉਹਨਾਂ ਨੇ ਕਹਿਣਾ ਸਾਡੇ ਵੀ ਘਰ ਦੇ ਆਣ। ਸੋ ਕਹਿਣ ਦਾ ਮਤਲਬ ਹੈ ਕਿ ਕਿਤੇ ਨਾ ਕਿਤੇ ਜਾ ਕੇ ਤਾਂ ਇਹ ਜਿਹੜਾ ਕੜੀ ਆ ਉਹ ਟੁੱਟਣੀ ਆ, ਲਾਅ ਦੇ ਸਾਹਮਣੇ ਟੁੱਟਣੀ ਆ। ਸੋ ਜਿਹੜੀ ਉਹ ਟੁੱਟਣ ਵਾਲੀ ਕੜੀ ਆ ਉਹਨਾਂ ਨੇ 21 ਸਾਲ ਰੱਖੀ ਆ। ਹੁਣ ਕਿਉਂ ਰੱਖੀ ਆ? ਮੈਂ ਕਹਿੰਦਾ ਮੇਰੇ ਵੱਲੋਂ ਤਾਂ ਵਧਾ ਲਓ ਉਹਨੂੰ 40 ਸਾਲ ਕਰ ਦਿਓ, ਪਰ ਫਿਰ ਕੀ ਹੋਣਾ ਕਿ ਜੇ 40 ਸਾਲ ਕਰਤੀ ਫਿਰ ਹੋਰ ਫੈਮਿਲੀ ਬੇਸ ਵਾਲੇ ਨੰਬਰ ਯੂਜ਼ ਹੋ ਜਾਣੇ, ਫਿਰ ਜਿਹੜੇ ਨਵੇਂ ਵਾਲੇ ਜਿਹੜੀ ਤੁਹਾਡੀ ਵੇਟ ਆ ਉਹ ਫਿਰ ਵੱਧ ਕੇ ਜਿਹੜੀ ਹੁਣ 15 ਸਾਲ ਚੱਲਦੀ ਆ ਉਹ 25 ਸਾਲ ਹੋ ਜਾਣੀ। ਸੋ ਇਦਾਂ ਕਿ ਕਿਸੇ ਨਾ ਕਿਸੇ ਪਾਸੋਂ ਕਿਸੇ ਨਾ ਕਿਸੇ ਨੇ ਦੁਖੀ ਜਿਹੜਾ ਉਹ ਰਹਿਣਾ ਹੀ ਆ। ਸੋ ਇਦਾਂ ਕਿ 21 ਸਾਲ ਉਹਨਾਂ ਨੇ ਬੱਚਿਆਂ ਦੀ ਉਹ ਰੱਖੀ ਆ, ਮੇਰੇ ਹਿਸਾਬ ਨਾਲ ਸਹੀ ਲਾਅ। ਜਿਹੜਾ ਏਜ ਆਊਟ ਹੁੰਦਾ ਉਹ ਅਡਲਟ ਆ, ਉਹ ਆਪਣਾ ਫਿਗਰ ਆਊਟ ਆਪ ਕਰਨ, ਸਟੂਡੈਂਟ ਆਣ ਜੋ ਵੀ ਕਰਨ, ਹਨਾ। ਤੇ ਭੈਣ ਭਰਾ ਮਾਪੇ ਜਿਹਨਾਂ ਦਾ ਤੁਸੀਂ ਕੀਤਾ ਸੀਗਾ
ਉਹ ਤੁਹਾਨੂੰ ਡੀਲ ਉਹ ਪੂਰੀ ਦੇ ਰਹੇ, ਉਹਦੇ ਵਿੱਚ ਕੋਈ ਸ਼ੱਕ ਉਹਨਾਂ ਨੂੰ ਪ੍ਰੋਬਲਮ ਨਹੀਂ ਹੈ ਜੀ ਜੀ। ਸੋ ਥੈਂਕ ਯੂ ਅਟਾਰਨੀ ਟਿਰਕੇਨਾ ਜੀ, ਸਮਾਂ ਅੱਜ ਦੇ ਪ੍ਰੋਗਰਾਮ ਦਾ ਸਮਾਪਤ ਆ। ਬਹੁਤ ਸ਼ੁਕਰੀਆ, ਟਰੈਵਲਿੰਗ ਦੇ ਵਿੱਚ ਵੀ ਤੁਸੀਂ ਹਮੇਸ਼ਾ ਸਾਡੇ ਨਾਲ ਜੁੜਦੇ ਆ, ਸਮਾਂ ਕੱਢਦੇ ਆ, ਬਹੁਤ ਬਹੁਤ ਧੰਨਵਾਦ। ਤੇ 1170 ਦੇ ਉੱਤੇ ਜਿੰਨੇ ਵੀ ਸਾਡੇ ਬੇ ਏਰੀਆ ਦੇ ਵਿੱਚ ਨਵੇਂ ਜਿਹੜੇ ਲਿਸਨਰ ਜੁੜ ਰਹੇ ਆ, ਤੇ ਉਹ ਵੀ ਜਿਹੜੇ ਜ਼ਰੂਰ ਪੰਜਾਬੀ ਰੇਡੀਓ USA ਦੇ ਸਾਰੇ ਪ੍ਰੋਗਰਾਮ ਸੁਣਿਆ ਕਰੋ। ਇੱਦਾਂ ਹੀ ਬਹੁਤ ਹੀ ਬਿਹਤਰੀਨ ਵਧੀਆ ਜਿਹੜੀਆਂ ਜਾਣਕਾਰੀਆਂ ਲੈ ਕੇ ਹਾਜ਼ਰ ਹੁੰਦੇ ਰਵਾਂਗੇ। ਅਟਾਰਨੀ ਟਿਰਕੇਨਾ ਜੀ ਧੰਨਵਾਦ, ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।